ਗਗਨ ਦਮਾਮਾ ਵਾਜਿਓ ਪਰਿਓ ਨਿਸ਼ਾਨੇ ਘਾਵ ਖੇਤ ਜੋ ਮਾਂਡਿਓ ਸੂਰਮਾ ਬਜੂਜਣ ਕੋ ਦਾਵ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛੱਡੇ ਖੇਤ। ਧਰਤੀ ਦੇ ਵੱਖ-ਵੱਖ ਖੰਡਾਂ ਚੋਂ ਟੀਵੀ 84 ਦੇ ਪ੍ਰੋਗਰਾਮ ਗੁਫ਼ਤਗੂ ਦੇ ਵਿੱਚ ਜੁੜ ਚੁੱਕੇ ਸਾਰੇ ਹੀ ਦਰਸ਼ਕਾਂ, ਸਾਰੇ ਹੀ ਸਰੋਤਿਆਂ ਨੂੰ ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਇਸ ਪ੍ਰੋਗਰਾਮ ਦੇ ਵਿੱਚ ਜੀ ਐ ਆਖਦਾ ਹੋਇਆ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਅਸੀਂ ਪਿਛਲੇ ਕਾਫੀ ਦਿਨਾਂ ਤੋਂ ਜਿਵੇਂ ਤੁਸੀਂ ਜਾਣਦੇ ਹੋ ਕਿ ਘੱਲੂਘਾਰੇ ਨੂੰ ਸਮਰਪਿਤ ਜਿਹੜਾ 36ਵਾਂ ਘੱਲੂਘਾਰਾ ਹਿੰਦੁਸਤਾਨ ਦੀ ਗੌਰਮੈਂਟ ਵੱਲੋਂ ਸਿੱਖਾਂ ਦੇ ਉੱਤੇ ਵਰਤਾਇਆ ਗਿਆ, ਉਹਦੀ ਯਾਦ ਦੇ ਵਿੱਚ ਪ੍ਰੋਗਰਾਮ ਲਿਖੇ ਸਨ। ਪਰ ਅੱਜ ਜਿਹੜਾ ਅਹਿਮ ਦਿਨ ਹੈ, ਅੱਜ 1 ਜੂਨ ਹੈ ਜੀ, ਔਰ ਅੱਜ ਦੇ ਦਿਨ ਪਹਿਲੀ ਗੋਲੀ ਹੈ ਜਿਹੜੀ ਉਹ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵੱਲ ਚੱਲੀ ਔਰ ਪਹਿਲੇ ਸ਼ਹੀਦ ਜਿਹੜੇ ਅੱਜ ਦੇ ਦਿਨ ਹੋਏ ਸ਼ਹੀਦ ਭਾਈ ਮਹਿੰਗਾ ਸਿੰਘ ਜੀ। ਤੋ ਇਹ ਆ ਅੱਜ ਦੇ ਦਿਨ ਦਾ ਇਤਿਹਾਸ, ਜਦੋਂ ਮੁਕੰਮਲ ਤੌਰ ਦੇ ਉੱਤੇ ਜਿਹੜਾ ਕਲੀਅਰਲੀ ਹਿੰਦੁਸਤਾਨ ਦੀ ਹਕੂਮਤ ਨੇ ਸਿੱਖਾਂ ਦੇ ਉੱਤੇ, ਪੰਜਾਬ ਦੇ ਉੱਤੇ ਜਿਹੜਾ ਜੰਗ ਦਾ ਐਲਾਨ ਆ ਉਹ ਗੋਲੀ ਚਲਾ ਕੇ ਕੀਤਾ। ਔਰ ਇਸ ਪਹਿਲੀ ਗੋਲੀ ਦੇ ਨਾਲ ਹੀ ਜਿਹੜੀ ਥੋੜੀ ਬਹੁਤ ਗੁੰਜਾਇਸ਼ ਪੰਜਾਬ ਤੇ ਹਿੰਦ ਦੇ ਰਿਸ਼ਤਿਆਂ ਦੇ ਵਿੱਚ ਰਹਿੰਦੀ ਸੀ, ਜਿਹਨੂੰ ਕਾਫੀ ਕੋਸ਼ਿਸ਼ ਕੀਤੀ ਗਈ ਸਾਡੀਆਂ ਧਿਰਾਂ ਵੱਲੋਂ ਅਨੰਦਪੁਰ ਸਾਹਿਬ ਦੇ ਮਤੇ ਦੇ ਨਾਲ ਕਿ ਇਹ ਜਿਹੜੀ ਕੁੜੱਤਣ ਆ ਇਹਨੂੰ ਥੋੜਾ ਜਿਹਾ ਦੂਰ ਕੀਤਾ ਜਾ ਸਕੇ, ਕਿ ਕੋਈ ਨਾ ਕੋਈ ਜਿਹੜੀ ਸਾਂਝ ਦੀ ਝਲਕ ਹੈ ਜਿਹੜੀ ਉਹਨੂੰ ਬਰਕਰਾਰ ਕੀਤਾ ਜਾ ਸਕੇ। ਪਰ ਹਿੰਦ ਹਕੂਮਤ ਨੂੰ ਇਹ ਮਨਜ਼ੂਰ ਨਹੀਂ ਸੀ। ਉਹਨਾਂ ਨੇ ਇਸ ਜੰਗ ਦਾ ਐਲਾਨ ਆ ਜਿਹੜਾ ਮੁਕੰਮਲ ਤੌਰ ਤੇ ਜਿਹੜੀ ਸਟੇਟ ਆਫ ਵਾਰ ਐਸੇ ਕੌਮ ਨੂੰ ਦੇ ਦਿੱਤੀ। ਔਰ ਅੱਜ ਇਸੇ ਸੰਬੰਧ ਦੇ ਵਿੱਚ ਭਾਈ ਸਾਹਿਬ ਪ੍ਰਭ ਸ਼ਰਨਵੀਰ ਸਿੰਘ ਹੁਣੇ ਜਿਹੜੇ PhD ਸਟੂਡੈਂਟ ਨੇ ਔਰ ਲੈਕਚਰਰ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਾਡੇ ਨਾਲ ਜੁੜੇ ਨੇ। ਔਰ ਇਹ ਜਿਹੜਾ ਪ੍ਰੋਗਰਾਮ ਆ ਅਸੀਂ 4 ਲੜੀਆਂ ਦੇ ਵਿੱਚ ਕਰਾਂਗੇ, 4 ਕਿਸ਼ਤਾਂ ਦੇ ਵਿੱਚ ਕਰਾਂਗੇ। ਸਭ ਤੋਂ ਜਿਹੜੀ ਪਹਿਲੀ ਕਿਸ਼ਤ ਹੋਏਗੀ ਉਹ ਅੱਜ ਦੀ ਹੈ, ਸਿੱਖਾਂ ਦੇ ਵਿੱਚ ਰਾਜ ਦਾ ਸੰਕਲਪ। ਔਰ ਜਿਵੇਂ ਜਿਵੇਂ ਇਹ ਗੱਲ ਜਿਹੜੀ ਹੈ ਅੱਗੇ ਵਧੇਗੀ, ਅਸੀਂ 4 ਪ੍ਰੋਗਰਾਮਾਂ ਦੇ ਵਿੱਚ ਇਸ ਪ੍ਰੋਗਰਾਮ ਨੂੰ, ਤਾਂ ਕਿ ਜਿਹੜੀ ਗੱਲ ਆ ਉਹ ਸਾਰੀ ਸਮਝ ਆ ਸਕੇ ਕਿ ਸਿੱਖ ਕਰੈਕਟਰ ਕੀ ਹੈ, ਗੁਰੂਆਂ ਦੀ ਸਿੱਖਾਂ ਨੂੰ ਸੇਧ ਕੀ ਹੈ ਔਰ ਸਿੱਖ ਕਿਵੇਂ ਅੱਗੇ ਚੱਲਣੇ, ਸਾਰੀ ਗੱਲਬਾਤ ਆ ਜਿਹੜੀ ਅਸੀਂ ਇਹਨਾਂ ਕਿਸ਼ਤਾਂ ਦੇ ਵਿੱਚ ਕਰਾਂਗੇ। ਔਰ ਆਪ ਜੀ ਦਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਸਰਦਾਰ ਪ੍ਰਭ ਸ਼ਰਨਵੀਰ ਸਿੰਘ ਜੀ ਨੂੰ ਜੀ ਆਖਦਾ ਹੋਇਆ ਫਤਿਹ ਅਰਜ਼ ਕਰਦਾ ਜੀ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, 1 ਜੂਨ ਦਾ ਅੱਜ ਦਿਹਾੜਾ, ਔਰ ਦੁਨੀਆ ਦੇ ਵਿੱਚ ਕੋਈ ਵੀ ਐਸੀ ਅੱਖ ਹੈ ਜਿਹੜੀ ਸਿੱਖਾਂ ਦੀ ਜਾਂ ਕਿਸੇ ਵੀ ਇਨਸਾਫ ਪਸੰਦ ਵਿਅਕਤੀ ਦੀ ਜਿਹਨੂੰ ਇਸ ਸਾਕੇ ਬਾਰੇ ਪਤਾ, ਕੋਈ ਵੀ ਅੱਖ ਅਜਿਹੀ ਨਹੀਂ ਹੋਏਗੀ ਜਿਹੜੀ ਅੱਜ ਨਮ ਨਾ ਹੋਵੇ। ਔਰ ਸਭ ਤੋਂ ਪਹਿਲਾਂ ਇਸ ਘੱਲੂਘਾਰੇ ਦੀ ਜਿਹੜੀ 36ਵੀਂ ਯਾਦ ਆ ਉਹਨੂੰ ਆਪਾਂ ਥੋੜਾ ਜਿਹਾ ਉਹਦੇ ਬਾਰੇ ਜ਼ਰੂਰ ਤੁਸੀਂ ਆਪਣੇ ਵਿਚਾਰ ਦਿਓ ਸੰਖੇਪ ਦੇ ਵਿੱਚ। ਉਸ ਤੋਂ ਬਾਅਦ ਆਪਾਂ ਆਪਣੇ ਵਿਸ਼ੇ ਵੱਲ ਚੱਲਦੇ ਹਾਂ ਔਰ ਆਉਣ ਵਾਲੇ ਜਿਹੜੇ 4 ਫਿਰ ਆਪਾਂ ਜਿਹੜੀਆਂ 4 ਐਪੀਸੋਡ ਇਸ ਪ੍ਰੋਗਰਾਮ ਦੇ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਜਿਵੇਂ ਕਿ ਮੈਂ ਦੱਸਿਆ ਕਿ ਆਪਾਂ ਜਿਹੜਾ ਪ੍ਰੋਗਰਾਮ ਅੱਜ ਦਾ ਸਿੱਖਾਂ ਦੇ ਵਿੱਚ ਰਾਜ ਦਾ ਸੰਕਲਪ, ਉਹਦੇ ਵੱਲ ਵਧਾਂਗੇ। ਸੋ ਸਭ ਤੋਂ ਪਹਿਲਾਂ ਮੈਂ ਮੁੱਢਲੀ ਜਾਣਕਾਰੀ ਇਸ ਘੱਲੂਘਾਰੇ ਬਾਰੇ ਤੁਸੀਂ ਕੀ ਸਮਝਦੇ ਹੋ, ਇਹਦੇ ਬਾਰੇ ਜ਼ਰੂਰ ਸਾਡੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਦੱਸੋ। ਬਹੁਤ ਬਹੁਤ ਮਿਹਰਬਾਨੀ ਜੀ। ਮੈਂ ਸਮਝਦਾ ਵੀ ਜਿਹੜਾ ਜੂਨ 1984 ਦਾ ਖੂਨੀ ਸਾਕਾ ਸਾਡੇ ਉੱਤੇ ਵਾਪਰਿਆ, ਉਹਨੂੰ ਪੰਥ ਦੀ ਸਮੂਹਕ ਯਾਦ ਨੇ ਤੀਜੇ ਘੱਲੂਘਾਰੇ ਦਾ ਨਾਮ ਦਿੱਤਾ ਜੀ। ਇਹ ਗੱਲ ਬਹੁਤ ਹੀ ਅਹਿਮ ਹੈ, ਜਿਹੜਾ ਇਹਨੂੰ ਤੀਜਾ ਘੱਲੂਘਾਰਾ ਕਹਿਣਾ ਜੀ। ਗੱਲ ਕਿ ਘੱਲੂਘਾਰਾ ਸ਼ਬਦ ਦਾ ਰੜਾ ਉਹ ਸਿੱਖ ਪਰੰਪਰਾ ਦੇ ਵਿੱਚੋਂ ਪੈਦਾ ਹੋਇਆ ਜੀ। ਪਹਿਲਾਂ ਸਿੱਖ ਇਤਿਹਾਸ ਦੇ ਵਿੱਚ 2 ਘੱਲੂਘਾਰੇ ਵਾਪਰੇ ਤੇ ਤੀਜਾ ਘੱਲੂਘਾਰਾ ਜਿਹੜਾ ਉਹ 1984 ਦੇ ਵਿੱਚ ਵਾਪਰਿਆ ਜੀ। ਹਰ ਇੱਕ ਕੌਮ ਦੀ, ਕਿਸੇ ਵਿਲੱਖਣ ਕੌਮ ਦੀ ਵਿਲੱਖਣਤਾ ਇਸੇ ਗੱਲ ਦੇ ਵਿੱਚ ਹੁੰਦੀ ਹੈ ਕਿ ਉਹਦਾ ਸਿਰਫ ਬਾਹਰੀ ਰੂਪ ਹੀ ਦੁਨੀਆ ਤੋਂ ਵੱਖਰਾ ਨਾ ਹੋਵੇ, ਉਹਦਾ ਘਟਨਾਵਾਂ ਨੂੰ ਸਮਝਣ ਦਾ, ਇਤਿਹਾਸ ਨੂੰ ਸਮਝਣ ਦਾ ਵੀ ਨਜ਼ਰੀਆ ਆਪਣਾ ਹੋਵੇ ਤੇ ਉਹਦੀ ਸ਼ਬਦਾਵਲੀ ਵੀ ਆਪਣੀ ਹੋਵੇ। ਸੋ ਪਹਿਲੀ ਬੇਨਤੀ ਤਾਂ ਇਹ ਹੈ ਕਿ ਸਾਨੂੰ ਇਸ ਸਾਕੇ ਲਈ ਸ਼ਬਦ ਦਾ ਜਿਹੜਾ ਉਹ ਘੱਲੂਘਾਰਾ ਹੀ ਵਰਤਣਾ ਚਾਹੀਦਾ ਜੀ। ਇਹ ਬਹੁਤ ਜ਼ਰੂਰੀ ਹੈ। ਜਿਵੇਂ 20ਵੀਂ ਸਦੀ ਦੇ ਵਿੱਚ
ਜਰਮਨੀ ਦੇ ਵਿੱਚ ਯਹੂਦੀਆਂ ਦਾ ਜਿਹੜਾ ਕਤਲੇਆਮ ਹੋਇਆ ਉਹਦਾ ਨਾਂ, ਉਹਦੇ ਲਈ ਸ਼ਬਦ ਜਿਹੜਾ ਆਮ ਕਰਕੇ ਵਰਤਿਆ ਜਾਂਦਾ ਉਹ ਹੈਗਾ ਹੋਲੋਕਾਸਟ ਜੀ। ਸੋ ਉਹ ਹੋਲੋਕਾਸਟ ਸ਼ਬਦ ਆ ਜਿਹੜਾ ਉਸੇ ਵਰਤਾਰੇ ਲਈ ਵਰਤਿਆ ਜਾਂਦਾ, ਹੋਰ ਕਿਸੇ ਲਈ ਨਹੀਂ ਜੀ, ਕਿਉਂਕਿ ਉਹਦੀ ਵੀ ਵਿਲੱਖਣਤਾ ਇੱਕ, ਉਹ ਵੀ ਹੋਰ ਸਾਰੇ ਜਿਹੜੇ ਇਤਿਹਾਸਕ ਤਰਾਸਦੀਆਂ ਵਾਪਰੀਆਂ, ਜਿਹੜੇ ਇਤਿਹਾਸਕ ਖੂਨੀ ਕਾਂਡ ਵਾਪਰੇ ਇਤਿਹਾਸ ਦੇ ਵਿੱਚ, ਉਹਨਾਂ ਨਾਲੋਂ ਵੱਖਰਾ। ਤੇ ਜੂਨ 1984 ਵੀ ਜਿਹੜੇ ਇਤਿਹਾਸ ਦੇ ਵਿੱਚ ਬਾਕੀ ਘਟਨਾਵਾਂ ਵਾਪਰੀਆਂ, ਭਾਵੇਂ ਕਿ ਉਹ ਬਹੁਤ ਜ਼ਿਆਦਾ ਖੂਨੀ ਸੀਗੀਆਂ, ਪਰ ਉਹਨਾਂ ਨੂੰ ਵੱਖਰੇ ਨਾਵਾਂ ਨਾਲ ਯਾਦ ਕੀਤਾ ਜਾਂਦਾ। ਜਿਵੇਂ 1947 ਨੂੰ ਘੱਲੂਘਾਰੇ ਦਾ ਨਾਂ ਨਹੀਂ ਦਿੱਤਾ ਜਾ ਸਕਦਾ ਜੀ, ਦਿੰਦਾ ਵੀ ਨਹੀਂ ਕੋਈ। ਆਮ ਕਰਕੇ 1947 ਵਾਸਤੇ ਹੋਰ ਸ਼ਬਦ ਵਰਤੇ ਜਾਂਦੇ ਆ, ਜਿਵੇਂ ਆਮ ਜਿਹੜੇ ਜਿਨ੍ਹਾਂ ਲੋਕਾਂ ਨੇ ਉਹ ਪਿੰਡੇ ਤੇ ਹੰਢਾਇਆ, ਪਰ ਜਿਹੜੇ ਲੋਕ ਭਾਵੇਂ ਉਹ ਉਹਨਾਂ ਦੇ ਉੱਤੇ ਜਿਹੜੀ ਯੂਨੀਵਰਸਿਟੀਆਂ ਦੀ ਸ਼ਬਦਾਵਲੀ ਦਾ ਅਸਰ ਨਹੀਂ ਸੀਗਾ, ਸੋ ਉਹਨਾਂ ਦੀ ਬੋਲਚਾਲ ਆ ਜਿਹੜੀ ਉਹ ਆਮ ਲੋਕਾਂ ਦੀ ਬੋਲਚਾਲ ਸੀ, ਤੇ ਉਹਨਾਂ ਨੇ ਉਸ ਘਟਨਾ ਨੂੰ ਨਾਂ ਦਿੱਤਾ ਹੱਲਾ ਗੁੱਲਾ ਜੀ। ਇਹ ਆਮ ਮੈਂ ਬਹੁਤ ਸਾਰੇ ਲੋਕਾਂ ਤੋਂ ਇਹ ਆਪ ਸੁਣਿਆ ਵੀ ਹੈ ਜਿਨ੍ਹਾਂ ਨੇ ਉਹਨੂੰ ਹੰਢਾਇਆ ਆਪ ਜੀ। ਜਾਂ ਇੱਕ ਰੌਲੇ ਸ਼ਬਦ ਵੀ ਕਾਫੀ ਵਰਤਿਆ ਜਾਂਦਾ ਕਿ ਰੌਲਿਆਂ ਦੇ ਵੇਲੇ ਏਦਾਂ। 84 ਲਈ ਸ਼ਬਦ ਆ ਜਿਹੜਾ ਉਹ ਘੱਲੂਘਾਰਾ ਜੀ। ਘੱਲੂਘਾਰੇ ਦੇ ਅਰਥ ਕੀ ਹੈ? ਘੱਲੂਘਾਰਾ ਉਹ ਘਟਨਾ ਹੈ ਜਿਹੜਾ ਕੌਮ ਦੇ ਸਮੂਹਕ ਪਿੰਡੇ ਦੇ ਉੱਤੇ ਜ਼ਖਮ ਲੱਗੇ ਜੀ, ਜਿਹਦੇ ਨਾਲ ਉਹਨੂੰ ਘੱਲੂਘਾਰਾ ਕਿਹਾ ਜਾਂਦਾ। ਸਮੁੱਚੇ ਪੰਥ ਵਾਸਤੇ ਜਿਹੜੀ ਘਟਨਾ ਦਿਖਦਾਈ ਹੋਵੇ, ਸਮੁੱਚੇ ਪੰਥ ਤੇ ਪ੍ਰਭਾਵ ਪਵੇ ਜਿਹੜੀ ਘਟਨਾ ਦਾ, ਉਹ ਘੱਲੂਘਾਰਾ ਜੀ। ਇਹਦੇ ਤੋਂ ਕੀ ਪਤਾ ਲੱਗਦਾ ਹੈ ਕਿ ਇਹ ਲੜਾਈ ਸਿੱਖਾਂ ਦੇ ਵਿਚਲੇ ਕਿਸੇ ਜੀ, ਕਈ ਲੋਕ ਜਿਹੜੀ ਖਾਸ ਕਰਕੇ ਜਿਹੜੀ ਸਰਕਾਰੀ ਇੰਟਰਪ੍ਰੀਟੇਸ਼ਨ ਹੈ ਇਸ ਸਾਕੇ ਦੀ ਜੀ, ਉਹ ਇਹ ਗੱਲ ਤੇ ਜ਼ੋਰ ਦਿੰਦੇ ਆ ਕਿ ਇਹ ਸਮੂਹ ਸਿੱਖਾਂ ਦੀ ਸਮੱਸਿਆ ਨਹੀਂ ਸੀ, ਇਹ ਤਾਂ ਸਿੱਖਾਂ ਵਿਚਲਾ ਇੱਕ ਧੜਾ ਹੀ ਸੀਗਾ ਜਿਹੜਾ ਇਹਦੇ ਲਈ ਜ਼ਿੰਮੇਵਾਰ ਹੈ ਜਾਂ ਜਿਹੜਾ ਇਹਦੇ ਵਿੱਚ ਸ਼ਾਮਲ ਸੀਗਾ ਜੀ। ਜਾਣਦੇ ਆ ਕਿ ਇਹਦੇ ਵਿੱਚ ਸਿਰਫ ਪੰਜਾਬ 'ਚ ਵਸਦੇ ਨਹੀਂ, ਸਗੋਂ ਦੁਨੀਆ ਭਰ ਦੇ ਵਿੱਚ ਵਸਦੇ ਆ ਸਿੱਖ ਜਿਹੜੇ ਆਤਮਿਕ ਤੌਰ ਤੇ ਉਹਨਾਂ ਨੇ ਇਹਦੀ ਪੀੜ ਹੈ ਜਿਹੜੀ ਇਸ ਘੱਲੂਘਾਰੇ ਦੀ ਬਹੁਤ ਜ਼ਿਆਦਾ ਸ਼ਿੱਦਤ ਨਾਲ ਮਹਿਸੂਸ ਕੀਤੀ ਜੀ। ਉਹ ਅੱਜ 36 ਸਾਲ ਬਾਅਦ ਵੀ ਉਹ ਸ਼ਿੱਦਤ ਉਵੇਂ ਹੀ ਬਰਕਰਾਰ ਹੈ। ਇਹ ਪਹਿਲੀ ਬੇਨਤੀ ਹੈ ਜੀ। ਦੂਜੀ ਬੇਨਤੀ ਇਹ ਹੈ ਕਿ ਜਿਹੜਾ ਘੱਲੂਘਾਰੇ ਵਰਗੀ ਘਟਨਾ ਜਿਹੜੀ ਬਹੁਤ ਵੱਡੀ ਘਟਨਾ ਹੁੰਦੀ ਹੈ ਜਿਹੜੀ, ਉਹ ਕੌਮੀ ਇਤਿਹਾਸ ਨੂੰ ਨਵੀਂ ਦਿਸ਼ਾ ਬਖਸ਼ਦੀ ਹੈ ਜੀ। ਸੋ ਇਸ ਘੱਲੂਘਾਰੇ ਨੇ ਵੀ ਨਵੀਂ ਦਿਸ਼ਾ ਬਖਸ਼ੀ ਸਾਡੇ ਇਤਿਹਾਸ ਨੂੰ, ਤੇ ਉਹ ਦਿਸ਼ਾ ਕੀ ਹੈ? ਉਹ ਦਿਸ਼ਾ ਹੈਗੀ ਹੈ ਕੌਮ ਦੀ ਆਜ਼ਾਦੀ ਜੀ। ਆਜ਼ਾਦੀ ਦਾ ਖਿਆਲ ਆ ਜਿਹੜਾ ਉਹ ਇਸ ਘੱਲੂਘਾਰੇ ਦੇ ਵਾਪਰਨ ਦੇ ਨਾਲ ਜਿਹੜਾ ਸਾਰੀ ਕੌਮ ਦੇ ਅੰਦਰ ਚੱਲਣਾ ਸ਼ੁਰੂ ਹੋਇਆ। ਜਿਵੇਂ ਸੰਤਾਂ ਨੇ ਕਿਹਾ ਸੀਗਾ ਕਿ ਜੇ ਦਰਬਾਰ ਸਾਹਿਬ ਤੇ ਨਹੀਂ ਆਪਣਾ ਹਮਲਾ ਹੋਊਗਾ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ ਜੀ। ਬਾਅਦ ਹੀ ਖਾਲਿਸਤਾਨ ਦਾ ਸੰਘਰਸ਼ ਚੱਲਿਆ ਜਿਹੜਾ 1849 ਤੋਂ ਲੈ ਕੇ 1984 ਤੱਕ ਦਾ ਸਮਾਂ ਜੀ, ਉਹਦੇ ਵਿੱਚ ਸਿੱਖਾਂ ਨੇ ਆਪ ਦਾ ਰਾਜ ਮੁੜ ਪ੍ਰਾਪਤ ਕਰਨ ਵਾਸਤੇ ਬਹੁਤ ਘੱਟ ਕੋਸ਼ਿਸ਼ਾਂ ਕੀਤੀਆਂ ਜੀ। ਉਹਦੇ ਬਾਅਦ ਉਸ ਦੌਰਾਨ ਜਿਵੇਂ ਥੋੜੀਆਂ ਬਹੁਤੀਆਂ ਕੋਸ਼ਿਸ਼ਾਂ ਹੋਈਆਂ, ਜਿਵੇਂ ਮਹਾਰਾਜਾ ਦਲੀਪ ਸਿੰਘ ਨੇ ਕੋਸ਼ਿਸ਼ ਕੀਤੀ ਜੀ, ਪਰ ਬਾਅਦ ਦੇ ਵਿੱਚ ਜਿਹੜਾ ਸਿੱਖਾਂ ਦਾ ਸੰਘਰਸ਼ ਹੈ ਜਿਹੜਾ ਉਹ ਭਾਰਤ ਮਾਤਾ ਦੀ ਆਜ਼ਾਦੀ ਦਾ ਸੰਘਰਸ਼ ਬਣ ਗਿਆ ਜੀ। ਉਹ ਸਿੱਖਾਂ ਦਾ ਸੰਘਰਸ਼ ਉਹਦੇ ਵਿੱਚ ਹੀ ਸ਼ਾਮਲ ਹੋ ਗਿਆ ਜੀ। ਤੇ 1947 ਤੋਂ ਬਾਅਦ ਜਿਹੜਾ ਸਿੱਖਾਂ ਦਾ ਸੰਘਰਸ਼ ਆ ਉਹ ਇੰਡੀਆ ਦੇ ਵਿਦਿਨ ਵੱਧ ਅਧਿਕਾਰਾਂ ਵਾਸਤੇ ਲੜਿਆ ਗਿਆ ਜੀ। ਪਰ ਇਸ ਘੱਲੂਘਾਰੇ ਨੇ ਸਿੱਖਾਂ ਦੇ ਸੰਘਰਸ਼ ਦੀ ਦਿਸ਼ਾ ਜਿਹੜੀ ਉਹ ਹਮੇਸ਼ਾ ਵਾਸਤੇ ਬਦਲ ਕੇ ਰੱਖਤੀ ਤੇ ਇਹਦਾ ਵਹਿਣ ਜਿਹੜਾ ਉਹ ਆਜ਼ਾਦੀ ਵੱਲੋਂ ਕਰਤਾ ਜੀ। ਹਾਂਜੀ, ਸੋ ਇਹ ਦੋ ਗੱਲਾਂ ਮੈਂ ਸਮਝਦਾ ਜਿਹੜੀਆਂ ਸਾਨੂੰ ਹਮੇਸ਼ਾ ਯਾਦ ਰੱਖਣੀਆਂ ਚਾਹੀਦੀਆਂ। ਤੀਜੀ ਗੱਲ ਜਿਹੜੀ ਮੈਂ ਇਸ ਸੰਬੰਧ ਦੇ ਵਿੱਚ ਕਰਨਾ ਚਾਹੁੰਦਾ ਹੈ ਕਿ ਅਸੀਂ ਅੱਜ 36ਵੀਂ ਜਿਹੜੀ
ਮਨਾ ਰਹੇ ਹਾਂ ਯਾਦ ਘੱਲੂਘਾਰੇ ਦੀ। ਜੀ ਇਸ ਵੇਲੇ ਸਾਡਾ ਕੀ ਫਰਜ਼ ਬਣਦਾ ਜੀ ਕਿ ਅਸੀਂ ਕਿਸ ਢੰਗ ਨਾਲ ਯਾਦ ਮਨਾਈਏ, ਕੀ ਤਰੀਕਾ ਹੋ ਕਿ ਅਸੀਂ ਇਸ ਘੱਲੂਘਾਰੇ ਦੇ ਸ਼ਹੀਦਾਂ ਨੂੰ ਸਭ ਤੋਂ ਵਧੀਆ ਢੰਗ ਨਾਲ ਸ਼ਰਧਾਂਜਲੀ ਦੇ ਸਕੀਏ। ਜੀ ਮੇਰੇ ਖਿਆਲ ਦੇ ਵਿੱਚ ਜਿਹੜੀ ਸਾਡੇ ਸਾਹਮਣੇ ਕੁਛ ਇਹੋ ਜਿਹੇ ਸਵਾਲ ਖੜੇ ਹੋਏ ਆ ਪਿਛਲੇ ਜਿਹੜੇ 36 ਸਾਲਾਂ ਦੇ ਦੌਰਾਨ, ਜੀ ਜਿਨ੍ਹਾਂ ਦੇ ਜਵਾਬ ਅਸੀਂ ਲੱਭਣ ਦੀ ਕੋਸ਼ਿਸ਼ ਜਿੰਨੀ ਕੁ ਸਾਨੂੰ ਸ਼ਿੱਦਤ ਨਾਲ ਕਰਨੀ ਚਾਹੀਦੀ ਸੀ ਅਸੀਂ ਕੀਤੀ ਨਹੀਂ। ਜੀ ਸੋ ਮੇਰੇ ਖਿਆਲ ਦੇ ਵਿੱਚ ਅੱਜ ਦੀ ਘੜੀ ਆ ਜਿਹੜੀ, ਉਹਦੇ ਵਿੱਚ ਸਾਡਾ ਸਭ ਤੋਂ ਵੱਡਾ ਫਰਜ਼ ਇਹ ਬਣਦਾ ਬਈ ਅਸੀਂ ਉਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰੀਏ ਤੇ ਉਹਨਾਂ ਚੋਂ ਇੱਕ ਜਿਹੜਾ ਸਵਾਲ ਹੈ ਉਹ ਇਹ ਹੈ ਵੀ ਜਿਹੜਾ ਸਿੱਖਾਂ ਦੀ ਆਜ਼ਾਦੀ ਦਾ ਸੰਘਰਸ਼ ਹੈ ਉਹ ਇੰਨਾ ਲੀਹੋਂ ਕਿਵੇਂ ਲੱਥ ਗਿਆ। ਜੀ ਇੰਨੀਆਂ ਸ਼ਹੀਦੀਆਂ, ਇੰਨੀਆਂ ਕੁਰਬਾਨੀਆਂ, ਇੰਨੇ ਜ਼ੁਲਮਾਂ ਨੂੰ ਝੱਲਣ ਦੇ ਬਾਵਜੂਦ, ਇੰਨਾ ਸਿਰੜ ਸਿਦਕ ਰੱਖਣ ਦੇ ਬਾਵਜੂਦ, ਜੀ ਇੰਨੇ ਯੋਧਿਆਂ ਵੱਲੋਂ ਆਪਣਾ ਖੂਨ ਵਹਾਏ ਜਾਣ ਦੇ ਬਾਵਜੂਦ ਜਿਹੜਾ ਸਾਡੀ ਆਜ਼ਾਦੀ ਦਾ ਸੰਘਰਸ਼ ਇੰਨਾ ਲੀਹੋਂ ਕਿਵੇਂ ਲੱਥ ਗਿਆ। ਜੀ ਇਹ ਅੱਜ ਅਹਿਮ ਸਵਾਲ ਹੈ ਜਿਹੜਾ ਮੇਰੇ ਖਿਆਲ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਸ ਸਵਾਲ ਨੂੰ ਸੰਬੋਧਨ ਕਰਨਾ ਚਾਹੀਦਾ ਹੈ। ਜੀ ਬਿਲਕੁਲ ਆਪਾਂ ਇਸ ਘੱਲੂਘਾਰੇ ਦੀ ਯਾਦ ਨੂੰ ਅਸਲੀ ਸ਼ਰਧਾਂਜਲੀ ਹੋਊਗੀ। ਜੀ ਬਿਲਕੁਲ ਭਾਈ ਸਾਹਿਬ ਜੀ, ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਪ੍ਰੋਗਰਾਮ ਦੇ ਜਿਹੜੇ ਅਗਲੇ ਪਾਰਟ ਹੋਣਗੇ ਉਹਨਾਂ ਜ਼ਰੂਰ ਜਿੰਨੇ ਵੀ ਦਰਪੇਸ਼ ਸਵਾਲ ਨੇ ਉਹਨਾਂ ਦੇ ਨਾਲ ਆਪਾਂ ਰੂਬਰੂ ਜ਼ਰੂਰ ਹੋਵਾਂਗੇ। ਸੋ ਅੱਜ ਜਿਹੜੀ ਗੱਲਬਾਤ ਦੇ ਲਈ ਆਪਾਂ ਸ਼ੁਰੂ ਹੋਏ ਆ ਕਿਉਂਕਿ ਆਪਾਂ ਚਾਹੁੰਦੇ ਆ ਕਿ ਜਿਹੜਾ ਮੁੱਢ ਆ ਗੱਲ ਦਾ ਉਹ ਇੱਕ ਵਾਰੀ ਆਪਾਂ ਜ਼ਰੂਰ ਰਿਵਾਈਜ਼ ਕਰੀਏ। ਵੈਸੇ ਤਾਂ ਬਹੁਤ ਸਾਰੇ ਸਾਡੇ ਸੂਝਵਾਨ ਸਰੋਤੇ ਨੇ, ਦਰਸ਼ਕ ਨੇ ਜਿਨ੍ਹਾਂ ਨੂੰ ਕਾਫੀ ਕੁਝ ਇਸ ਬਾਰੇ ਪਤਾ ਵੀ ਆ, ਪਰ ਫਿਰ ਵੀ ਕਈ ਵਾਰੀ ਯੰਗ ਜਨਰੇਸ਼ਨ ਨਵੀਂ ਜੁੜਦੀ ਆ ਜਾਂ ਹਜੇ ਵੀ ਇੱਕ ਪੁਰਾਣੀ ਜਨਰੇਸ਼ਨ ਵੀ ਐਸੀ ਆ ਜਿਨ੍ਹਾਂ ਨੂੰ ਹਜੇ ਤੱਕ ਗੱਲ ਦੀ ਸਮਝ ਨਹੀਂ ਆ ਰਹੀ ਕਿਉਂਕਿ ਬਹੁਤ ਸਾਰਾ ਸਿੱਖਾਂ ਦੇ ਵਿੱਚ ਵੀ ਐਸਾ ਤਬਕਾ ਜਿਨ੍ਹਾਂ ਨੂੰ ਹਜੇ ਵੀ ਇਹ ਗਾਈਡੈਂਸ ਦੀ ਲੋੜ ਹੈ, ਸਮਝਾਉਣ ਦੀ ਲੋੜ ਹੈ ਕਿ ਸਿੱਖਾਂ ਲਈ ਜਿਹੜੀ ਆਜ਼ਾਦੀ ਆ ਉਸ ਖਿੱਤੇ ਦੇ ਵਿੱਚ ਕਿਉਂ ਜ਼ਰੂਰੀ ਆ। ਸੋ ਇਸ ਸਵਾਲ ਨੂੰ ਜਦੋਂ ਆਪਾਂ ਸੰਬੋਧਿਤ ਹੁੰਦੇ ਆ, ਸੋ ਸਵਾਲ ਜਿਹੜਾ ਪਹਿਲਾ ਇਹ ਪੈਦਾ ਹੁੰਦਾ ਕਿ ਜਿਹੜਾ ਰਾਜ ਦਾ ਸੰਕਲਪ ਹੈ ਸਿੱਖਾਂ ਦੇ ਵਿੱਚ ਸਮੂਹਿਕ ਤੌਰ ਦੇ ਉੱਤੇ, ਇਹਦੀਆਂ ਜੜ੍ਹਾਂ ਕਿੱਥੇ ਮੌਜੂਦ ਨੇ। ਕਿਉਂਕਿ ਬਹੁਤ ਸਾਰੇ ਵੀਰਾਂ ਦਾ ਸਵਾਲ ਇਹ ਵੀ ਹੁੰਦਾ, ਬਹੁਤ ਸਾਰੇ ਸਾਡੇ ਦਰਸ਼ਕਾਂ ਦਾ, ਸਰੋਤਿਆਂ ਦਾ ਇਹ ਸਵਾਲ ਹਮੇਸ਼ਾ ਜਿਹੜਾ ਇਹ ਪੁੱਛਿਆ ਜਾਂਦਾ ਕਿ ਜੇ ਖਾਲਿਸਤਾਨ ਦੀ ਲੋੜ ਸੀ ਤਾਂ ਗੁਰੂਆਂ ਨੇ ਆਪ ਕਿਉਂ ਨਹੀਂ ਪੜਾਇਆ। ਸੋ ਆਪਾਂ ਜੇ ਇਹਨੂੰ ਪਿਛੋਕੜ ਦੇ ਵਿੱਚ ਜਾ ਕੇ ਕਿ ਸਿੱਖਾਂ ਦੇ ਵਿੱਚ ਜਿਹੜਾ ਰਾਜ ਦਾ ਸੰਕਲਪ ਹੈ ਉਹਨੂੰ ਕਿਵੇਂ ਆਪਾਂ ਜਸਟੀਫਾਈ ਕਰਦੇ ਆ, ਤੁਸੀਂ ਉਹਦੇ ਬਾਰੇ ਜ਼ਰੂਰ ਜਿਹੜਾ ਦੱਸੋ ਜੀ। ਸੋ ਜਿਹੜਾ ਤੁਸੀਂ ਸਵਾਲ ਖੜਾ ਕੀਤਾ ਹੈ ਕਿ ਕਈ ਵੀਰ ਇਹ ਪੁੱਛਦੇ ਆ ਕਿ ਗੁਰੂ ਸਾਹਿਬਾਨ ਨੇ ਆਪੇ ਹੀ ਆਪਣੇ ਸਮੇਂ ਦੇ ਵਿੱਚ ਖਾਲਿਸਤਾਨ ਦੀ ਸਥਾਪਨਾ ਕਿਉਂ ਨਹੀਂ ਕੀਤੀ, ਤੇ ਇਸ ਗੱਲ ਤੋਂ ਉਹ ਇਹ ਪ੍ਰਭਾਵ ਲੈਂਦੇ ਆ ਕਿ ਇਹਦਾ ਮਤਲਬ ਹੈ ਵੀ ਸਿੱਖੀ ਦੇ ਵਿੱਚ ਖਾਲਿਸਤਾਨ ਦੀ ਜਗ੍ਹਾ ਜਿਹੜੀ ਉਹ ਹੈ ਨਹੀਂ ਗੀ, ਜਾਂ ਸਿੱਖਾਂ ਖਾਲਿਸਤਾਨ ਦੀ ਗੱਲ ਕਰਨੀ ਹੈ ਜਿਹੜੀ ਉਹ ਗਲਤ ਹੈ, ਆਪਦੇ ਰਾਜ ਦੀ ਗੱਲ ਕਰਨੀ ਹੈ ਜਿਹੜੀ ਉਹ ਗਲਤ ਹੈ। ਇਸ ਸੰਬੰਧ ਦੇ ਵਿੱਚ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਇੱਕ ਜਿਹੜੀ ਸਿੱਖ ਪਰੰਪਰਾ ਦੇ ਵਿੱਚ ਬਹੁਤ ਵੱਡਾ ਸਥਾਨ ਰੱਖਣ ਵਾਲੀ ਇੱਕ ਤੁਕ ਜਿਹੜੀ ਉਹਦਾ ਮੈਂ ਰੈਫਰੈਂਸ ਦਿੰਦਾ, ਉਹ ਹੈਗੀ ਹੈ ਸਹਿਜੇ ਰਚਿਓ ਖਾਲਸਾ। ਜੀ ਰਚਿਓ ਖਾਲਸਾ ਦਾ ਕੀ ਭਾਵ ਹੈ? ਜਦੋਂ ਤੁਸੀਂ ਬਾਕੀ ਪਰੰਪਰਾਵਾਂ ਤੇ ਨਿਗਾਹ ਮਾਰਦੇ ਆ, ਬਾਕੀ ਧਰਮਾਂ ਤੇ ਨਿਗਾਹ ਮਾਰਦੇ ਆ, ਉਹਨਾਂ ਦੇ ਵਿੱਚ ਜਿਹੜਾ ਧਰਮ ਦੇ ਸ਼ੁਰੂ ਹੋਣ ਤੋਂ ਲੈ ਕੇ ਰਾਜ ਦੀ ਸਥਾਪਤੀ ਦਾ ਸਮਾਂ ਜਿਹੜਾ ਉਹ ਬਹੁਤ ਛੋਟਾ, ਜਿਵੇਂ ਮੰਨ ਲਓ ਵੀ ਇਸਲਾਮ ਤੇ ਆਪਾਂ ਨਿਗਾਹ ਮਾਰੀਏ, ਸੋ ਇਸਲਾਮ ਦੇ ਪੈਦਾ ਹੋਣ ਤੋਂ ਲੈ ਕੇ ਇਸਲਾਮਿਕ ਰਾਜ ਸਥਾਪਿਤ ਹੋਣ ਤੱਕ ਉਹ ਇੱਕੋ ਜਨਰੇਸ਼ਨ ਦੇ ਵਿੱਚ ਹੀ ਹੋ ਗਿਆ ਸਾਰਾ ਕੁਝ ਜੀ। ਸਿੱਖੀ ਦੇ ਵਿੱਚ ਸਹਿਜੇ ਰਚਿਓ ਖਾਲਸਾ ਦੇ ਕਥਨ ਅਨੁਸਾਰ ਇਹ ਪ੍ਰੋਸੈਸ ਆ ਜਿਹੜਾ, ਜਿਵੇਂ ਗੁਰਬਾਣੀ ਦੇ ਵਿੱਚ ਵੀ ਆਉਂਦਾ ਸਹਿਜ ਪੱਕੇ ਸੋ ਮੀਠਾ, ਉਹ ਬਹੁਤ ਜ਼ਿਆਦਾ ਸਹਿਜੇ ਚੱਲਿਆ ਜੀ। ਉਹ ਇਹ ਜਿਹੜਾ 10 ਗੁਰੂ ਸਾਹਿਬਾਨ ਦਾ ਧਰਤੀ ਤੇ ਆਉਣਾ ਜਿਹੜਾ ਉਹ ਵੀ ਇਸੇ ਹੀ ਖੇਡ ਦਾ, ਇੱਕ ਅਕਾਲ ਪੁਰਖ ਦੀ ਖੇਡ ਦਾ ਇੱਕ ਹਿੱਸਾ ਸੀਗਾ ਕਿ ਸਹਿਜੇ ਇਹ ਚੀਜ਼ ਹੈ ਜਿਹੜੀ ਸਿੱਖੀ ਦਾ ਮਹਿਰ ਹੈ ਜਿਹੜਾ ਉਹ ਸਹਿਜੇ ਖੜਾ ਕਰਨਾ, ਇੱਕਦਮ ਨਹੀਂ ਖੜਾ ਕਰਨਾ। ਸੋ ਉਹਦੇ ਚ ਜਿਹੜੀ ਖਾਲਸੇ ਦੀ ਸਾਜਨਾ ਗੁਰੂ
ਨਾਨਕ ਦੇਵ ਜੀ ਤੋਂ ਲੈ ਕੇ ਖਾਲਸੇ ਦੀ ਸਾਜਨਾ ਤੱਕ ਜਿਹੜਾ ਉਹ ਕੰਮ ਸੰਪੂਰਨ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਉਹ ਰਾਜ ਦੀ ਸਥਾਪਤੀ ਦਾ ਕੰਮ ਜਿਹੜਾ ਉਹ ਸ਼ੁਰੂ ਹੋ ਜਾਂਦਾ। ਸੋ ਗੁਰੂ 10ਵੇਂ ਪਾਤਸ਼ਾਹ ਦੇ ਵੇਲੇ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਮਾਹੌਲ ਸੀ ਨਾ, ਉਹ ਵੀ ਇੱਕ ਸੋਵਰਨ ਰਾਜ ਵਾਲਾ ਹੀ ਸੀਗਾ ਜੀ। ਉਹ ਰਾਜ ਆ ਜਿਹੜਾ ਉਹ ਕਿਸੇ ਦੇ ਅਧੀਨ ਨਹੀਂ ਸੀ। ਜਿਹੜਾ ਅਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਰਹਿੰਦੇ ਸੀ, ਜਿਹੜੀਆਂ ਜਗ੍ਹਾ ਹੋਈਆਂ, ਉਹ ਸਾਰਾ ਕੁਛ ਉਹ ਸੋਵਰਨ ਰਾਜ ਹੀ ਸੀਗਾ। ਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਸਥਾਪਿਤ ਹੋਇਆ ਜੀ, ਮਿਸਲ ਪੀਰੀਅਡ ਚੱਲਿਆ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਉਹ ਸਥਾਪਿਤ ਹੋਇਆ। ਸੋ ਉਹਦੇ ਵਿੱਚ ਇੱਕ ਕੁਦਰਤੀ ਉਹਦਾ ਇੱਕ ਵਹਾਅ ਹੈ ਕਿ ਪਹਿਲਾਂ ਇਹੋ ਜਿਹਾ ਸੰਪੂਰਨ ਆਦਰਸ਼ਕ ਮਨੁੱਖ ਖਾਲਸੇ ਦੇ ਰੂਪ ਦੇ ਵਿੱਚ ਪੈਦਾ ਹੋਇਆ 2.5 ਸਦੀਆਂ ਦੇ ਵਿੱਚ ਜੀ, ਤੇ ਫਿਰ ਉਹਦਾ ਰਾਜ ਹੈ ਜਿਹੜਾ ਉਹ ਧਰਤੀ ਦੇ ਉੱਤੇ ਸਥਾਪਿਤ ਹੋਇਆ। ਤੇ ਇਸ ਗੱਲ ਦੇ ਵਿੱਚ ਹੀ ਜਿਹੜੀ ਸਿੱਖਾਂ ਦੇ ਰਾਜ ਦਾ ਨਿਆਰਾਪਣ ਲੁਕਿਆ ਹੋਇਆ ਜੀ। ਹੁਣ ਜਿਹੜਾ ਨਿਆਰਾਪਣ ਜਿਹੜਾ ਆਮ ਕਰਕੇ ਅਸੀਂ ਜਦੋਂ ਨਿੱਤ ਦਿਹਾੜੀ ਦੇ ਵਿੱਚ ਨਿਆਰਾਪਣ ਸ਼ਬਦ ਵਰਤਦੇ ਹਾਂ, ਅਸੀਂ ਕੀ ਕਰਦੇ ਹਾਂ ਵੀ ਉਹਨੂੰ ਨਿਆਰੇਪਣ ਨੂੰ ਅਸੀਂ ਆਪਦੇ ਸਰੂਪ ਤੱਕ ਸੀਮਿਤ ਕਰਕੇ ਸਮਝਦੇ ਹਾਂ ਜੀ। ਮੇਰੇ ਖਿਆਲ ਦੇ ਵਿੱਚ ਨਿਆਰਾਪਣ ਜਿਹੜਾ ਉਹਨੂੰ ਸਰੂਪ ਤੱਕ ਨਹੀਂ ਸੀਮਿਤ ਕਰਨਾ ਚਾਹੀਦਾ। ਸਰੂਪ ਉਹਦਾ ਬਹੁਤ ਇੱਕ ਅਹਿਮ ਅੰਗ ਹੈ ਸਾਡੇ ਨਿਆਰੇ ਦਾ, ਪਰ ਨਿਆਰੇਪਣ ਦੀਆਂ ਹੋਰ ਬਹੁਤ ਦਿਸ਼ਾਵਾਂ ਨੇ ਜਿਹੜੀਆਂ ਅਸੀਂ ਪੂਰੀ ਤਰ੍ਹਾਂ ਐਕਸਪਲੋਰ ਨਹੀਂ ਕੀਤੀਆਂ ਜੀ। ਇੱਕ ਦਿਸ਼ਾ ਜਿਹੜੀ ਉਹ ਹੈਗੀ ਹੈ ਕਿ ਸਿੱਖ ਰਾਜ ਆ ਜਿਹੜਾ ਉਹ ਦੁਨੀਆ ਦੇ ਬਾਕੀ ਹੁਣ ਤੱਕ ਹੋਏ ਤੇ ਅੱਜ ਕੱਲ ਚੱਲ ਰਹੇ ਰਾਜਾਂ ਤੋਂ ਵੱਖਰਾ ਕਿਵੇਂ ਜੀ। ਇਹ ਉਹਦੇ ਨਿਆਰੇਪਣ ਦੀ ਇੱਕ ਦਿਸ਼ਾ ਹੈ। ਸੋ ਉਸ ਨਿਆਰੇਪਣ ਨੂੰ ਸਥਾਪਿਤ ਕਰਨ ਵਾਸਤੇ ਸਾਨੂੰ ਕਾਫੀ ਕੰਮ ਕਰਨ ਦੀ ਲੋੜ ਹੈ। ਉਹਦੇ ਵਾਸਤੇ ਜਿਵੇਂ ਆਪਾਂ ਜਿਹੜੀ ਅੱਜ ਆ ਗੱਲਬਾਤ ਕਰ ਰਹੇ ਹਾਂ ਸਿੱਖਾਂ ਦੇ ਰਾਜ ਦੇ ਸੰਕਲਪ ਦੀ ਜੀ, ਇਹ ਵੀ ਉਸ ਦਿਸ਼ਾ ਵੱਲ ਨੂੰ ਇੱਕ ਕਦਮ ਹੈ। ਪਰ ਸਿੱਖਾਂ ਦੇ ਰਾਜ ਦੇ ਨਿਆਰੇਪਣ ਦੀ ਗੱਲ ਕਰਨ ਤੋਂ ਪਹਿਲਾਂ ਸਾਨੂੰ ਥੋੜਾ ਜਿਹਾ ਮੇਰੇ ਖਿਆਲ ਦੇ ਵਿੱਚ ਇਹ ਸਮਝਣ ਦੀ ਲੋੜ ਹੈ ਵੀ ਰਾਜ ਹੁੰਦਾ ਕੀ ਜੀ। ਰਾਜ ਆ ਜਿਹੜਾ ਉਹ ਪਹਿਲਾਂ ਕਿਵੇਂ ਧਰਤੀ ਤੇ ਪੈਦਾ ਹੋਇਆ, ਉਹਦੀ ਲੋੜ ਕੀ ਹੈ, ਤੇ ਫਿਰ ਜਿਹੜੇ ਹੁਣ ਤੱਕ ਰਾਜ ਹੋਏ ਆ ਜਾਂ ਅੱਜ ਕੱਲ੍ਹ ਚੱਲ ਰਹੇ ਆ ਉਹਨਾਂ ਤੋਂ ਸਿੱਖ ਰਾਜ ਆ ਜਿਹੜਾ ਉਹ ਨਿਆਰਾ ਕਿਵੇਂ ਹੈ। ਸੋ ਮੇਰੇ ਖਿਆਲ ਦੇ ਵਿੱਚ ਇਸ ਫਰੇਮਵਰਕ ਦੇ ਵਿੱਚ ਰੱਖ ਕੇ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ। ਸੋ ਬੇਨਤੀ ਇਹ ਹੈ ਕਿ ਜਿਹੜੀਆਂ ਆਮ ਕਰਕੇ ਜਿਹੜੀ ਪੱਛਮ ਦੇ ਵਿੱਚ ਜਿਹੜੀ ਪੋਲੀਟੀਕਲ ਸਾਇੰਸ ਦੀ ਪੜ੍ਹਾਈ ਕਰਾਈ ਜਾਂਦੀ ਹੈ, ਉਹਦੇ ਵਿੱਚ ਜਿਹੜਾ ਇੱਕ ਦੱਸਿਆ ਜਾਂਦਾ ਕਿ ਰਾਜ ਪੈਦਾ ਕਿਵੇਂ ਹੋਇਆ, ਉਹਦੇ ਜਿਵੇਂ ਮੋਟੇ ਤੌਰ ਤੇ ਜੇ ਆਪਾਂ ਗੱਲ ਕਰਨੀ ਹੋਵੇ ਸੰਖੇਪ ਦੇ ਵਿੱਚ, ਤਾਂ ਇਹ ਹੈ ਕਿ ਪਹਿਲ ਲੋਕ ਆ ਜਿਹੜੇ ਉਹ ਜੰਗਲਾਂ ਦੇ ਵਿੱਚ ਰਹਿੰਦੇ ਸੀ ਤੇ ਸ਼ਿਕਾਰ ਕੇ ਖਾਂਦੇ ਸੀ ਜਾਂ ਕੁਛ ਦਰਖਤਾਂ ਤੋਂ ਕੰਦ ਮੂਲ ਚੁੱਕ ਕੇ ਜੋ ਲੱਭਦਾ ਸੀ ਉਹ ਖਾ ਲੈਂਦੇ ਸੀ ਜੀ। ਫਿਰ ਕੀ ਹੋਇਆ, ਫਿਰ ਇੱਕ ਬਹੁਤ ਜ਼ਿਆਦਾ ਵੱਡੀ ਤਬਦੀਲੀ ਆਈ ਤੇ ਉਸੇ ਤਬਦੀਲੀ ਦਾ ਸਦਕਾ ਆਹ ਜਿਹੜੀ ਆਪਾਂ ਦੁਨੀਆ ਦੇ ਵਿੱਚ ਰਹਿੰਦੇ ਹਾਂ, ਜਿੰਨੀ ਵੀ ਸਾਰੀ ਤਰੱਕੀ ਹੋਈ ਹੈ, ਸਾਰਾ ਕੁਛ ਬਣਿਆ, ਉਹ ਉਸ ਇੱਕ ਤਬਦੀਲੀ ਦਾ ਨਤੀਜਾ ਹੈ ਇੱਕ ਕਿਸਮ ਨਾਲ। ਉਹ ਤਬਦੀਲੀ ਸੀ ਖੇਤੀਬਾੜੀ ਦੀ ਸ਼ੁਰੂਆਤ ਜੀ। ਫਿਰ ਕੀ ਹੋਇਆ ਵੀ ਉਹ ਜੰਗਲ ਛੱਡ ਕੇ ਬੰਦੇ ਖੇਤੀਬਾੜੀ ਸ਼ੁਰੂ ਕਰਤੀ ਤੇ ਖੇਤੀਬਾੜੀ ਨੇ ਸਾਰਾ ਕੁਛ ਬਦਲਤਾ ਜੀ। ਆਹ ਜਿਹੜੀ ਦੁਨੀਆ 'ਚ ਅਸੀਂ ਰਹਿੰਦੇ ਹਾਂ, ਇਹ ਬਿਨਾਂ ਖੇਤੀਬਾੜੀ ਤੋਂ ਸੰਭਵ ਨਹੀਂ ਸੀ। ਜੇ ਖੇਤੀਬਾੜੀ ਦੀ ਖੋਜ ਨਾ ਹੁੰਦੀ ਤੇ ਫਿਰ ਇਹ ਹੋ ਨਹੀਂ ਸਕਦਾ, ਕਿਉਂਕਿ ਜਿਹੜਾ ਉਹ ਲਾਈਫ ਸਟਾਈਲ ਸੀਗਾ ਜੰਗਲਾਂ ਵਾਲਾ, ਸ਼ਿਕਾਰ ਕਰ ਖੇਡ ਕੇ ਖਾਣ ਵਾਲਾ, ਉਹਦੇ ਵਿੱਚ ਜਿਵੇਂ ਬੰਦੇ ਦਾ ਤੇ ਜਾਨਵਰ ਦਾ ਉਨਾ ਫਰਕ ਨਹੀਂ ਸੀਗਾ ਜੀ। ਖੇਤੀਬਾੜੀ ਨੇ ਕੀ ਕੀਤਾ ਵੀ ਖੇਤੀਬਾੜੀ ਦਾ ਮੁੱਢਲਾ ਜਿਹੜਾ ਆਧਾਰ ਕੀ ਹੈ ਵੀ ਤੁਸੀਂ ਬੰਦੇ ਨੂੰ ਪਤਾ ਲੱਗ ਗਿਆ ਵੀ ਇੱਕ ਬੀਜ ਬੀਜੋ ਤੇ ਉਹਦੇ ਕਿੰਨੇ ਹੀ ਬਣ ਜਾਣਗੇ ਜੀ। ਜਦੋਂ ਬੂਟਾ ਉੱਗੂਗਾ ਤੇ ਉਹਦੇ ਕਿੰਨੇ ਬਣ, ਉਹਦੇ ਨਾਲ ਕੀ ਹੋਇਆ ਵੀ ਭੋਜਨ ਆ ਜਿਹੜਾ ਉਹ ਲੋੜ ਤੋਂ ਵੱਧ ਹੋਣ ਲੱਗ ਗਿਆ ਪੈਦਾ, ਤੇ ਉਹ ਸਟੋਰ ਹੋਣ ਲੱਗ ਗਿਆ, ਤੇ ਉਹਦੇ ਨਾਲ ਲੋਕਾਂ ਕੋਲੇ ਸਮਾਂ ਜਿਹੜਾ ਉਹ ਵੱਧ ਗਿਆ। ਕਿਸੇ ਦਾ ਹੁਣ ਨਿੱਤ ਕਰਕੇ ਖਾਣਾ, ਕਿੱਥੇ ਆਪਾਂ ਜਿਹੜਾ ਉਹ ਕੰਮ ਆ ਜਿਹੜਾ ਉਹ ਇੱਕ ਵਾਰੀ ਕਰਨਾ ਤੇ ਬਾਅਦ ਦੇ ਵਿੱਚ ਆਪਾਂ ਨੂੰ ਕਾਫੀ ਸਮੇਂ ਤੱਕ ਮਿਲ ਜਾਣਾ ਜੀ। ਹੁਣ ਉਹਦੇ ਨਾਲ ਫਿਰ ਉਹ ਸਾਰੀ ਸਿਵਿਲਾਈਜੇਸ਼ਨ ਜਿਹੜੀ ਉਹ ਆਰੰਭ ਹੋਈ, ਉਹਦੇ ਨਾਲ ਆਰਟ ਹੋਰ ਚੀਜ਼ਾਂ ਜਿਹੜੀਆਂ ਉਹ ਆਰੰਭ ਹੋਈਆਂ ਮੰਨੀਆਂ ਗਈਆਂ ਜੀ। ਉਹਦੇ ਵਿੱਚੋਂ ਹੀ ਫਿਰ ਰਾਜ ਦਾ ਸੰਕਲਪ ਹੈ ਜਿਹੜਾ, ਉਹਦੇ ਵਿੱਚੋਂ ਹੀ ਜਿਹੜੇ ਹੈ
ਜਿਹੜੇ ਲੋਕੀ ਇੱਕ ਥਾਂ ਤੇ ਰਹਿਣ ਲੱਗੇ। ਪਹਿਲਾਂ ਲੋਕੀ ਇੱਕ ਥਾਂ ਤੇ ਨਹੀਂ ਸੀ ਰਹਿੰਦੇ, ਪਹਿਲਾਂ ਲੋਕੀ ਇੱਕ ਖਿੱਤੇ 'ਚ ਰਹਿੰਦੇ ਸੀ। ਜਦੋਂ ਉੱਥੇ ਸਮਾਨ ਮੁੱਕ ਜਾਂਦਾ ਸੀ, ਜਿਵੇਂ ਸ਼ਿਕਾਰ ਮੁੱਕ ਗਿਆ, ਫਿਰ ਉੱਥੋਂ ਗਾਂਹ ਚਲੇ ਜਾਂਦੇ ਸੀਗੇ। ਸੋ ਫਿਰ ਉਹ ਇੱਕ ਥਾਂ ਤੇ ਰਹਿਣ ਲੱਗ ਗਏ। ਜਦੋਂ ਇੱਕ ਥਾਂ ਤੇ ਰਹਿਣ ਲੱਗ ਗਏ ਤਾਂ ਫਿਰ ਉਹਨਾਂ ਦੀਆਂ ਲੋੜਾਂ ਜਿਹੜੀਆਂ ਵੱਧ ਗਈਆਂ, ਸੋਸਾਇਟੀ ਜਿਹੜੀ ਉਹ ਇੱਕ ਥਾਂ ਤੇ ਆਬਾਦੀ ਵਧਣ ਲੱਗ ਗਈ, ਫਿਰ ਉਹ ਪਿੰਡਾਂ ਸ਼ਹਿਰਾਂ ਦੀ ਆਰਗੇਨਾਈਜੇਸ਼ਨ ਹੋਣ ਲੱਗ ਗਈ, ਤੇ ਫਿਰ ਉਹਨਾਂ ਨੂੰ ਲੋੜਾਂ ਵੱਧ ਗਈਆਂ, ਤੇ ਉਹਦੇ ਵਿੱਚੋਂ ਹੀ ਰਾਜ ਜਿਹੜਾ ਉਹ ਪੈਦਾ ਹੋਇਆ। ਰਾਜ ਸੀਗੇ ਉਹ ਬਹੁਤ ਕਾਫੀ ਹੱਦ ਤੱਕ ਬਰਾਬਰੀ ਵਾਲੇ ਸੀ। ਜਿਹੜਾ ਇੱਕ ਪੁਰਖੀ ਰਾਜ ਵਾਲਾ ਸੰਕਲਪ ਹੈ, ਇਤਿਹਾਸ ਦੇ ਵਿੱਚ ਬਾਅਦ ਚ ਜਾ ਕੇ ਆਇਆ। ਉਹਦੇ ਚ ਬਰਾਬਰੀ ਕਿਵੇਂ ਸੀਗੀ ਬਈ, ਜਿਹੜੀ ਰਾਜ ਦੀ ਬੁਨਿਆਦੀ ਸ਼ਰਤ ਆ ਜਿਹੜੀ, ਜਿਹਦੇ ਬਿਨਾਂ ਰਾਜ ਪੈਦਾ ਹੋ ਹੀ ਨਹੀਂ ਸਕਦਾ। ਜੀ ਅੱਜ ਸਾਡੇ ਵਾਸਤੇ ਬਹੁਤ ਵੱਡਾ ਲੈਸਨ ਆ, ਇਹ ਮੇਰੀ ਬੇਨਤੀ ਹੈ। ਜਿਹੜੀ ਗੱਲ ਦੇ ਵਿੱਚੋਂ ਰਾਜ ਪੈਦਾ ਹੋਇਆ ਧਰਤੀ ਤੇ, ਉਹ ਗੱਲ ਇਹ ਸੀ ਬਈ ਕਿਸੇ ਖਿੱਤੇ ਦੇ ਵਿੱਚ ਰਹਿਣ ਵਾਲੇ ਲੋਕ ਆ ਜਿਹੜੇ, ਉਹ ਸਮੂਹਿਕ ਤੌਰ ਤੇ ਇਕੱਠੇ ਹੁੰਦੇ ਆ ਜੀ, ਇਕੱਠੇ ਹੋ ਕੇ ਉਹ ਗੱਲ ਕਰਦੇ ਆ ਵੀ ਆਪਾਂ ਆਹ ਸਿਸਟਮ ਜਿਹੜਾ, ਆਹ ਥਾਂ ਜਿਹੜਾ, ਇਹਦਾ ਪ੍ਰਬੰਧ ਕਿਵੇਂ ਚਲਾਉਣਾ ਜੀ। ਫਿਰ ਉਹ ਉਸ ਪ੍ਰਬੰਧ ਦੇ ਆਧਾਰ, ਉਸ ਪ੍ਰਬੰਧ ਦੀਆਂ ਲੋੜਾਂ, ਉਸ ਇਲਾਕੇ ਦੀਆਂ ਲੋੜਾਂ ਦੇ ਅਨੁਸਾਰ ਉਸ ਪ੍ਰਬੰਧ ਦੀਆਂ ਕੁਝ ਸ਼ਰਤਾਂ ਤੈਅ ਕਰ ਲੈਂਦੇ ਆ, ਤੇ ਫਿਰ ਉਹ ਕੀ ਕਰਦੇ ਆ ਵੀ ਇਹਨਾਂ ਸ਼ਰਤਾਂ ਨੂੰ ਸਾਰੇ ਮੰਨਣਗੇ ਜੀ, ਤੇ ਉਹੀ ਰਾਜ ਬਣ ਜਾਂਦਾ ਜੀ। ਇਹ ਪਹਿਲੀ ਸ਼ਰਤ ਹੈ, ਲੋਕਾਂ ਦਾ ਇਕੱਠੇ ਹੋਣਾ ਜੀ, ਆਪਦੀਆਂ ਲੋੜਾਂ ਨੂੰ ਪਛਾਣਨਾ, ਉਹਨਾਂ ਦੀ ਪੂਰਤੀ ਵਾਸਤੇ ਕੁਝ ਨਿਯਮ ਬਣਾਉਣੇ, ਤੇ ਫਿਰ ਉਹਨਾਂ ਦੀ ਪਾਲਣਾ ਕਰਨੀ। ਸੋ ਬੇਸਿਕਲੀ ਇੱਕ ਵਰਬਲ ਐਗਰੀਮੈਂਟ ਹੋ ਗਿਆ ਕਿ ਆਪਾਂ ਸਾਰਿਆਂ ਨੇ ਇਕੱਠੇ ਹੋਣਾ, ਇਸ ਕਬੀਲੇ 'ਚ ਰਹਿਣਾ, ਤੇ ਇਹਦੇ 'ਚ ਰਹਿਣ ਦੀਆਂ ਜਿਹੜੀਆਂ ਮੁੱਢਲੀਆਂ ਸ਼ਰਤਾਂ ਉਹ ਕੀ ਨੇ, ਤੇ ਏਦਾਂ ਆਪਾਂ ਸਾਰਿਆਂ ਨੇ ਡਿਸਿਪਲਿਨ ਦੇ ਵਿੱਚ ਰਹਿਣਾ। ਜਿੰਨਾ ਚਿਰ ਕਿਸੇ ਕੌਮ ਕੋਲੇ ਇਸ ਗੱਲ ਦਾ ਮੈਕੈਨਿਜ਼ਮ ਨਹੀਂ ਗਾ ਜੀ, ਉਹ ਇਕੱਠੇ ਹੋ ਕੇ ਆਪਦੀਆਂ ਸਮੱਸਿਆਵਾਂ ਨੂੰ ਡਿਸਕਸ ਕਰਨ, ਤੇ ਉਹਨਾਂ ਦੇ ਸੰਬੰਧ ਦੇ ਵਿੱਚ ਅਸੂਲ ਬਣਾਉਣ ਕੁਛ, ਤੇ ਫਿਰ ਉਹ ਉਹਦੇ ਵਿੱਚ ਜਿਹੜੇ ਪਾਰਟੀਸਪੇਟ ਕਰਨ ਵਾਲੇ ਸਾਰੇ ਸੱਜਣ ਉਹਨਾਂ ਅਸੂਲਾਂ ਨੂੰ ਮੰਨਣ ਜੀ, ਉਹਨਾਂ ਚਿਰ ਉਹ ਕੌਮ ਹੈ ਜਿਹੜੀ ਉਹ ਰਾਜ ਦੇ ਨੇੜੇ ਤੇੜੇ ਵੀ ਢੁੱਕ ਨਹੀਂ ਸਕਦੀ ਜੀ। ਜੇ ਆਪਾਂ ਹੁਣ ਸਿੱਖ ਇਤਿਹਾਸ ਤੇ ਮੁੜ ਕੇ ਆਈਏ ਜੀ, 18ਵੀਂ ਸਦੀ ਦਾ ਸਿੱਖ ਇਤਿਹਾਸ ਹੈ ਜਿਹੜਾ, ਮਿਸਲਾਂ ਦਾ ਪੀਰੀਅਡ ਹੈ ਜਿਹੜਾ, ਉਹਦੇ ਵਿੱਚ ਸਾਲ ਦੇ ਵਿੱਚ 2 ਵਾਰੀ ਜਦੋਂ ਵੀ ਸੰਭਵ ਹੁੰਦਾ ਸੀ, ਖਾਲਸਾ ਜਿਹੜਾ ਉਹ ਇਕੱਠਾ ਹੁੰਦਾ ਸੀ, ਵਿਸਾਖੀ ਤੇ ਦੀਵਾਲੀ ਤੇ ਉੱਥੇ ਉਹ ਗੁਰਮਤਾ ਕਰਦੇ ਸੀ ਜੀ। ਸੋ ਗੁਰਮਤਾ ਕੀ ਸੀਗਾ? ਗੁਰਮਤਾ ਇੱਕ ਜਿਹੜੀ ਅੱਜ ਕੱਲ੍ਹ ਡੈਮੋਕ੍ਰੇਸੀ ਹੈ, ਇਹਦੇ ਨਾਲੋਂ ਵਧੀਆ ਇੱਕ ਕਲੈਕਟਿਵ ਡਿਸੀਜਨ ਮੇਕਿੰਗ ਦਾ ਪ੍ਰੋਸੈਸ ਸੀ ਜੀ। ਸੋ ਜਿਹੜੀ ਬੇਨਤੀ ਇਹ ਹੈ ਕਿ ਰਾਜ ਦੀ ਮੁੱਢਲੀ ਸ਼ਰਤ ਜਿਹੜੀ ਉਹ ਹੈ ਵੀ ਕਲੈਕਟਿਵ ਡਿਸੀਜਨ ਮੇਕਿੰਗ ਹੈ, ਜਿਹੜੀ ਸਮੂਹਿਕ ਫੈਸਲਾ ਲੈਣ ਦੀ ਸਮਰੱਥਾ ਕਿਸੇ ਕੌਮ ਦੀ, ਉਹਦਾ ਇੱਕ ਮੈਕੈਨਿਜ਼ਮ ਚਾਹੀਦਾ ਹੁੰਦਾ ਜੀ। ਉਸ ਮੈਕੈਨਿਜ਼ਮ ਤੋਂ ਬਿਨਾਂ ਰਾਜ ਤਾਂ ਕੀ ਚੱਲਣਾ, ਉਸ ਰਾਜ ਲਈ ਸੰਘਰਸ਼ ਵੀ ਨਹੀਂ ਚੱਲ ਸਕਦਾ ਜੀ। ਸੰਘਰਸ਼ ਚਲਾਉਣ ਵਾਸਤੇ ਵੀ ਉਹ ਮੈਕੈਨਿਜ਼ਮ ਚਾਹੀਦਾ ਜੀ। ਜਿਹੜੀ 1984 ਤੋਂ ਲੈ ਕੇ ਅੱਜ ਤੱਕ ਤਰਾਸ ਦੀ ਸਭ ਤੋਂ ਵੱਡੀ ਮਾਨਤਾ ਜਿਹੜੀ ਜੀ, ਉਹ ਇਹ ਹੈ ਕਿ ਸਾਡੇ ਤੋਂ ਇਹ ਸਾਡਾ ਪੁਰਾਣਾ ਪਰੰਪਰਾਗਤ ਜਿਹੜਾ ਡਿਸੀਜਨ ਮੇਕਿੰਗ ਮੈਕੈਨਿਜ਼ਮ ਹੈ ਜਿਹੜਾ, ਉਹਨੂੰ ਨਾ ਬਰਕਰਾਰ ਰੱਖਿਆ ਗਿਆ, ਤੇ ਨਾ ਹੀ ਉਹਨੂੰ ਲੋੜਾਂ, ਸਮੇਂ ਦੀਆਂ ਲੋੜਾਂ ਦੇ ਹਿਸਾਬ ਨਾਲ ਉਹਦੀ ਜਿਹੜੀ ਐਵੋਲਿਊਸ਼ਨ ਹੋਣੀ ਸੀ, ਨਾ ਹੀ ਉਹਦਾ ਉਸ ਕਿਸਮ ਦਾ ਵਿਕਾਸ ਹੋ ਸਕਿਆ। ਉਹਦੇ ਸਾਡਾ ਇਸੇ ਗੱਲ ਕਰਕੇ ਸਾਡਾ ਸੰਘਰਸ਼ ਹਾਰਿਆ, ਇਸੇ ਇੱਕ ਗੱਲ ਕਰਕੇ ਹੀ ਸਾਡੀ ਅੱਜ ਬੇੜੀ ਐਂ ਲੱਗਦਾ ਵੀ ਕਿਸੇ ਤਣ ਪੱਤਨ ਨਹੀਂ ਲੱਗ ਰਹੀ, ਕਿਸੇ ਪਾਸੇ ਗੱਲ ਨਹੀਂ ਚੱਲ ਰਹੀ ਜੀ। ਸਾਰੀ ਗੱਲ ਦਾ ਆਧਾਰ ਹੀ ਇੱਕ ਗੱਲ ਆ ਕਿ ਕਲੈਕਟਿਵ ਡਿਸੀਜਨ ਮੇਕਿੰਗ, ਜਿਹਦੇ ਸਾਡੀ ਪਰੰਪਰਾ ਦੇ ਵਿੱਚ ਬਹੁਤ ਵਧੀਆ ਜਿਹਦੀਆਂ ਉਦਾਹਰਨਾਂ ਮਿਸਾਲਾਂ ਮਿਲਦੀਆਂ ਜੀ, ਉਹ ਅਸੀਂ ਗਵਾ ਲਈ ਚੀਜ਼। ਹੁਣ ਤੁਸੀਂ ਦੇਖੋ, ਤੁਸੀਂ ਪੰਥਕ ਸਰਕਲਾਂ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਵਿਚਰ ਰਹੇ ਆ ਜੀ, ਤੁਸੀਂ ਇਹ ਗੱਲ ਮੈਨੂੰ ਦੱਸੋ ਬਈ ਅੱਜ ਜੇ ਸਿੱਖਾਂ ਦੇ ਗਰੁੱਪ ਸਾਰੇ ਆ ਜਿਹੜੇ ਕੋਈ ਉਹੋ ਜਿਹਾ ਉਹਨਾਂ ਨੇ ਕੋਈ ਸਾਂਝਾ ਪਲੇਟਫਾਰਮ ਬਣਾਉਣਾ ਹੋਵੇ ਜੀ, ਉੱਥੇ ਇਕੱਠੇ ਹੋਣਾ ਹੋਵੇ, ਤੇ ਇਕੱਠੇ ਹੋ ਕੇ ਮੁੜ ਕੇ ਇਕੱਠੇ ਹੋ ਕੇ ਚੱਲਣਾ ਵੀ ਹੋਵੇ ਜੀ, ਸੰਭਾਵਨਾ, ਉਹਦੀ ਸੰਭਾਵਨਾ ਆਪਾਂ ਨੂੰ ਸਰਬੱਤ ਖਾਲਸਾ 2015 ਦੇ 2016 ਦੇ ਵਿੱਚ ਆਪਾਂ ਪ੍ਰਤੱਖ ਰੂਪ ਚ ਦੇਖ ਚੁੱਕੇ ਹਾਂ ਜੀ। ਔਰ ਮੈਂ ਤਾਂ ਬਹੁਤ ਨੇੜਿਓਂ ਦੇਖੀਆਂ, ਕਿਉਂਕਿ ਮੈਂ ਉਹਨਾਂ ਮੀਟਿੰਗਾਂ ਦੇ ਵਿੱਚ ਜਿਹੜੀਆਂ ਵੀ ਹੋਈਆਂ ਉਸ ਪ੍ਰੋਸੈਸ ਦੇ ਵਿੱਚ ਮੌਜੂਦ ਸੀ। ਸੋ ਮੈਂ ਇਹ ਵੀ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਕਿ ਜਦੋਂ ਤੁਸੀਂ
ਇੱਕ ਥੋੜਾ ਜਿਹਾ ਆਪਾਂ ਟੂਕ ਮਾਤਰ ਇਸ ਪੱਖ ਨੂੰ ਛੂਹਣਾ ਕਿ ਤੁਸੀਂ ਜਿਹੜਾ ਇਹ ਸਰਬੱਤ ਖਾਲਸਾ ਦਾ ਥੋੜਾ ਜਿਹਾ ਦੱਸ ਦਿਓ ਕਿ ਕਿਉਂਕਿ ਜਿਹੜੇ ਅਜੋਕੇ ਸਰਬੱਤ ਖਾਲਸਾ ਦਾ ਆਪਾਂ ਵਿਸ਼ੇ ਤੋਂ ਜ਼ਿਆਦਾ ਵੱਖਰੇ ਨਹੀਂ ਜਾਣਾ, ਥੋੜਾ ਜਿਹਾ ਟੂਕ ਮਾਤਰ ਇਹਦੇ ਜ਼ਰੂਰ ਦੱਸ ਦਿਓ ਕਿ ਸਰਬੱਤ ਖਾਲਸਾ ਦੀ ਤੁਸੀਂ ਗੱਲ ਕੀਤੀ ਔਰ ਇਸ ਵਾਰ ਜਦੋਂ ਬਹੁਤ ਵੱਡੀ ਲੋੜ ਸੀ ਸਰਬੱਤ ਖਾਲਸਾ ਦੀ ਔਰ ਸਰਬੱਤ ਖਾਲਸਾ ਹੋਇਆ ਵੀ, ਉਹਦੇ 'ਚ ਵਿਧੀ ਵਿਧਾਨ ਦਾ ਬੜਾ ਰੌਲਾ ਜਿਹਾ ਪਿਆ ਸੀ। ਸੋ ਪਿਛਲੇ ਸਰਬੱਤ ਖਾਲਸਾ ਜਿਹੜੇ ਹੋਏ ਨੇ ਤੇ ਜਿਹੜਾ ਹੁਣ ਹੋਇਆ, ਵਿਧੀ ਵਿਧਾਨ ਦਾ ਇਹਦੇ 'ਚ ਤੁਸੀਂ ਕਿਵੇਂ ਵੇਖਦੇ ਹੋ ਕਿ ਕੀ ਸਰਬੱਤ ਖਾਲਸਾ ਦਾ ਵਿਧੀ ਵਿਧਾਨ ਹੋ ਸਕਦਾ? ਦੇਖੋ, ਜਿਹੜੇ ਵਿਧੀ ਵਿਧਾਨ ਤਾਂ ਉਦੋਂ ਵੀ ਆਪਣੀ ਗੱਲਬਾਤ ਹੋਈ ਸੀਗੀ ਇਸ ਗੱਲ ਬਾਰੇ, ਤੇ ਉਦੋਂ ਵੀ ਇਹ ਸਪਸ਼ਟ ਕੀਤਾ ਸੀਗਾ ਵੀ ਜਿਹੜਾ ਵਿਧੀ ਵਿਧਾਨ ਦੀ ਗੱਲ ਕਰਨ ਵਾਲੇ ਸੱਜਣ ਸੀਗੇ ਉਹਨਾਂ ਦਾ ਅਸਲ ਦੇ ਵਿੱਚ ਵਿਧੀ ਵਿਧਾਨ 'ਚ ਕੋਈ ਇੰਟਰਸਟ ਨਹੀਂ ਸੀ। ਹੁਣ 5 ਸਾਲ ਹੋ ਗਏ, ਵਿਧੀ ਵਿਧਾਨ ਤਾਂ ਬਣਿਆ ਨਹੀਂ ਜੀ, ਜਾਂ ਉਹਨਾਂ ਸੱਜਣਾਂ ਨੇ ਤਾਂ ਕੋਈ ਹਿੱਸਾ ਨਹੀਂ ਪਾਇਆ ਵਿਧੀ ਵਿਧਾਨ ਬਣਾਉਣ 'ਚ ਜੀ। ਉਹਨਾਂ ਨੂੰ ਵਾਕਿਆ ਵਿਧੀ ਵਿਧਾਨ ਦਾ ਫਿਕਰ ਹੁੰਦਾ ਤਾਂ ਉਹ ਉਸ ਸਰਬੱਤ ਖਾਲਸੇ ਤੋਂ ਬਾਅਦ ਦੇ ਵਿੱਚ ਵਿਧੀ ਵਿਧਾਨ ਬਣਾਉਣ 'ਚ ਜੁਟ ਜਾਂਦੇ ਤੇ ਪੰਥ ਨੂੰ ਬਣਾ ਦਿੰਦੇ। ਇੱਕ ਤਾਂ ਇਹ ਆਰਗੂਮੈਂਟ ਸੀਗਾ। ਦੂਜਾ ਆਰਗੂਮੈਂਟ ਮੇਰਾ ਇਹ ਸੀਗਾ ਵੀ ਜਿਹੜਾ ਪਹਿਲਾਂ ਸਰਬੱਤ ਖਾਲਸਾ ਹੋਇਆ ਸੀ 1986 ਦੇ ਵਿੱਚ, ਤਾਂ ਉਦੋਂ ਵੀ ਹੈ ਨਹੀਂ ਸੀ। ਉਦੋਂ ਪਹਿਲਾਂ ਜਿਹੜਾ ਹੋਇਆ ਸੀ ਅੰਗਰੇਜ਼ਾਂ ਵੇਲੇ, ਉਦੋਂ ਵੀ ਵਿਧੀ ਵਿਧਾਨ ਹੈ ਨਹੀਂ ਸੀਗਾ। ਸੋ ਗੱਲ ਇਹ ਨੀਗਾ ਵੀ ਜਿਹੜਾ ਲਿਖਤੀ ਵਿਧੀ ਵਿਧਾਨ ਹੋਵੇ ਤਾਂ ਹੀ ਸਰਬੱਤ ਖਾਲਸਾ ਹੋ ਸਕਦਾ। ਜਿਹੜਾ ਪੰਥ ਹੈ ਨਾ, ਉਹਨੂੰ ਆਪਾਂ ਪਰਿਵਾਰ ਕਹਿੰਦੇ ਆ ਜੀ। ਪਰਿਵਾਰ ਦੀ ਖਾਸੀਅਤ ਕੀ ਹੈ? ਪਰਿਵਾਰ ਜਿਹੜਾ ਉਹ ਆਰਗੇਨਾਈਜੇਸ਼ਨ ਨਹੀਂ ਹੁੰਦੀ। ਪਰਿਵਾਰ ਦੇ ਮੈਂਬਰ ਆ ਜਿਹੜੇ ਉਹ ਇੱਕ ਦੂਜੇ ਨਾਲ ਕਿਸੇ ਪਿਆਰ ਦੇ ਵਿੱਚ, ਸਨੇਹ ਦੇ ਵਿੱਚ ਹੁੰਦੇ ਆ, ਕੋਈ ਆਪਣੱਤ ਜੁੜੀ ਹੁੰਦੀ ਹੈ। ਜਿਹੜਾ ਪੰਥ ਜਦੋਂ ਇਕੱਠਾ ਹੁੰਦਾ ਉਹ ਇੱਕ ਪਰਿਵਾਰ ਵਾਂਗੂ ਇਕੱਠਾ ਹੁੰਦਾ ਜੀ। ਫਿਰ ਉਹ ਬਹਿ ਕੇ ਗੱਲ ਕਰਦਾ। ਪਰ ਜੇ ਹੁਣ ਪੰਥ ਇਕੱਠਾ ਹੀ ਨਾ ਹੋਊਗਾ ਜੀ, ਹੁਣ ਜਦੋਂ ਪੰਥ ਇਕੱਠਾ ਹੋਊਗਾ, ਬੈਠੂਗਾ ਪਰਿਵਾਰ ਵਾਂਗੂ, ਤਾਂ ਉਹਦੇ ਵਿੱਚੋਂ ਜਿਹੜੇ ਉਹਦਾ ਵਿਧੀ ਵਿਧਾਨ ਜਾਂ ਉਹਦੇ ਅਸੂਲ, ਉਹਦਾ ਮੈਕੈਨਿਜ਼ਮ ਉਹਦੇ ਵਿੱਚੋਂ ਨਿਕਲੂਗਾ ਉਸ ਗੱਲ। ਹੁਣ ਜੇ ਇਕੱਠਾ ਹੀ ਨਾ ਹੋਣ ਦੇਵਾਂਗੇ, ਉਹਨੂੰ ਬਹਿਣ ਹੀ ਨਾ ਦੇਵਾਂਗੇ, ਤੇ ਫਿਰ ਵਿਧੀ ਵਿਧਾਨ ਜਿਹੜਾ ਉਹ ਰੁਲ ਜਾਂਦਾ। ਵਿਧੀ ਵਿਧਾਨ ਤਾਂ ਪੈਦਾ ਹੀ ਨਹੀਂ ਹੋ ਸਕਦਾ, ਕਿਉਂਕਿ ਵਿਧੀ ਵਿਧਾਨ ਜਿਹੜਾ ਉਹ ਇਹੋ ਜਿਹੀ ਚੀਜ਼ ਨਹੀਂ ਵੀ ਕਿਸੇ ਇੱਕ ਵਿਦਵਾਨ ਨੇ ਜਾਂ ਕਿਸੇ ਇੱਕ ਬੰਦੇ ਨੇ ਜਾਂ ਕਿਸੇ ਇੱਕ ਧੜੇ ਨੇ, ਇੱਕ ਗਰੁੱਪ ਨੇ ਬਹਿ ਕੇ ਕਮਰੇ ਦੇ ਵਿੱਚ ਬਣਾ ਲੈਣਾ ਤੇ ਫਿਰ ਸਾਰੇ ਪੰਥ ਤੇ ਲਾਗੂ ਕਰ ਦੇਣਾ। ਇਹੋ ਜਿਹੀ ਗੱਲ ਨਹੀਂ ਗੀ। ਵਿਧੀ ਵਿਧਾਨ ਵੀ ਸਾਰੇ ਪੰਥ ਨਹੀਂ ਬਣਾਉਣਾ ਜੀ। ਸੋ ਜਿਹੜੀ ਸਰਬੱਤ ਖਾਲਸਾ ਹੋਏ, ਇਹ ਗੱਲ ਠੀਕ ਹੈ ਕਿ ਉਹ ਸਾਰਾ ਕੁਛ ਪਰਫੈਕਟ ਨਹੀਂ ਸੀ, ਆਦਰਸ਼ਕ ਨਹੀਂ ਸੀ ਜੀ, ਮੈਂ ਵੀ ਮੰਨਦਾ ਜੀ। ਇਹ ਗੱਲ ਇੱਕ ਹੈ, ਪਰ ਮੇਰੇ ਖਿਆਲ ਦੇ ਵਿੱਚ ਉਸ ਸਮੇਂ ਦੀ ਨਜ਼ਾਕਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਉਹਨੂੰ ਰੱਦ ਨਹੀਂ ਸੀ ਕਰਨਾ ਚਾਹੀਦਾ ਜੀ। ਉਹਨੂੰ ਸੰਭਾਲਣਾ ਚਾਹੀਦਾ ਸੀ, ਉਹਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਸੀ ਤੇ ਉਹਨੂੰ ਹੋਰ ਵਧੀਆ ਬਣਾਉਣ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਸੀ ਜੀ। ਤੇ ਅੱਜ ਵੀ ਸਰਬੱਤ ਖਾਲਸਾ ਤਾਂ ਚਲੋ ਵੱਡੀ ਚੀਜ਼ ਹੈ, ਛੇਤੀ ਹੋ ਨਹੀਂ ਸਕਦਾ, ਪਰ ਜਿਹੜੇ ਛੋਟੇ ਪੱਧਰ ਤੇ ਇੱਥੋਂ ਤੱਕ ਕਿ ਜਿਹੜੇ ਇੱਕ ਇਲਾਕੇ ਦੇ ਗੁਰਦੁਆਰਾ ਸਾਹਿਬਾਨ ਆ, ਉਹਨਾਂ ਦੀਆਂ ਕਮੇਟੀਆਂ ਜਿਹੜੀਆਂ, ਉਹ ਵੀ ਆਮ ਤੌਰ ਤੇ ਬਹੁਤਾ ਕਰਕੇ ਆ ਜਿਹੜੀ ਬਾਹਲੇ ਮਸਲਿਆਂ ਦੇ ਉੱਤੇ ਉਹਨਾਂ ਦਾ ਉਵੇਂ ਜਿਵੇਂ ਸਹਿਮਤੀ ਉਹਨਾਂ ਦੀ ਬਣਨੀ ਚਾਹੀਦੀ ਮੁੱਦਿਆਂ ਤੇ ਉਵੇਂ ਬਣਦੀ ਨਹੀਂ ਗੀ ਆਮ ਕਰਕੇ ਜੀ। ਸੋ ਇਹਦਾ ਮਤਲਬ ਹੈ ਵੀ ਆਪਣੀ ਜਿਹੜੀ ਡਿਸੀਜਨ ਮੇਕਿੰਗ ਆ ਉਹਦੇ ਚ ਕਾਫੀ ਜ਼ਿਆਦਾ ਵਿਗਾੜ ਆ ਜਿਹੜੇ ਉਹ ਪੈਦਾ ਹੋਏ ਵੀ ਆ ਜੀ। ਤੇ ਉਹਨਾਂ ਵਿਗਾੜਾਂ ਨੂੰ ਦੂਰ ਕਰਨ ਵੱਲ ਤੇ ਉਹ ਡਿਸੀਜਨ ਮੇਕਿੰਗ ਨੂੰ ਜਿਹੜਾ ਉਹਨੂੰ ਪੁਨਰ ਸਰਜੀਤ ਕਰਨਾ ਪੈਣਾ, ਉਹਨਾਂ ਪਰੰਪਰਾਵਾਂ ਨੂੰ, ਗੁਰਮਤਿ ਦੀਆਂ ਪਰੰਪਰਾਵਾਂ ਨੂੰ, ਉਹਨਾਂ ਨੂੰ ਪੁਨਰ ਸਰਜੀਤ ਕਰਨ ਵਾਲਾ ਵਧਣਾ ਜਿਹੜਾ ਉਹ ਬੇਸਿਕਲੀ ਕੌਮੀ ਸੰਘਰਸ਼ ਨੂੰ ਵੀ ਮੁੜ ਖੜਾ ਕਰਨ ਵਾਸਤੇ ਵੱਲ ਨੂੰ ਇੱਕ ਪਹਿਲਾ ਕਦਮ ਹੋਊਗਾ ਜੀ। ਆਪਾਂ ਹੁਣ ਮੁੜ ਕੇ ਰਾਜ ਵਾਲੀ ਗੱਲ ਤੇ ਆਈਏ। ਬਿਲਕੁਲ ਜੀ। ਰਾਜ ਆ ਜਿਹੜਾ ਉਹ ਵੀ ਇੱਕ ਡਿਸੀਜਨ ਮੇਕਿੰਗ ਮੈਕੈਨਿਜ਼ਮ ਹੀ ਹੈ ਜੀ। ਹੋਰ ਰਾਜ ਕੀ ਹੈ ਕਿ ਬਹੁਤ ਸਾਰੇ ਲੋਕ ਆ ਜਿਹੜੇ ਉਹ ਥੋੜੇ ਜਿਹੇ ਆਪਦੇ ਵਿੱਚ ਥੋੜੇ ਜਿਹੇ ਲੋਕਾਂ ਨੂੰ ਚੁਣ ਲੈਂਦੇ ਆ ਜੀ। ਲੋਕ ਆ ਜਿਹੜੇ ਉਹ ਅੱਗੇ ਜਾ ਕੇ ਇਕੱਠੇ ਬਹਿੰਦੇ ਆ ਪਾਰਲੀਮੈਂਟ ਦੇ ਵਿੱਚ ਤੇ ਇਕੱਠੇ ਬਹਿ ਕੇ ਕਿਸੇ ਮੁੱਦੇ ਤੇ ਬਹਿਸ ਕਰਦੇ ਆ ਤੇ ਉਹਦੇ ਤੇ ਫਿਰ ਇੱਕ ਸਹਿਮਤੀ ਬਣਾ ਕੇ ਜਾਂ ਵੋਟੀ ਕਰਕੇ ਤੇ ਉਹਨੂੰ ਪਾਸ ਕਰ ਦਿੰਦੇ। ਇਹ ਇੱਕ ਮਾਡਲ ਆ। ਸਾਡਾ ਮਾਡਲ ਇਹਦੇ ਨਾਲੋਂ ਡਿਫਰੈਂਟ ਆ। ਉਹ ਐਗਜ਼ੈਕਟਲੀ ਇਹ ਨਹੀਂਗਾ, ਪਰ ਬੇਸਿਕ ਉਹਦਾ ਮੁੱਦਾ ਇਹੀ ਹੈ ਵੀ ਇਕੱਠੇ ਹੋ ਕੇ ਫੈਸਲਾ ਲੈਣਾ, ਫੈਸਲਾ ਕਿਵੇਂ ਲਿਆ ਜਾਵੇ। ਜਿਹੜਾ ਸਾਡਾ ਤਰੀਕਾ ਇਕੱਠੇ ਹੋ ਕੇ ਫੈਸਲਾ ਲੈਣ ਦਾ ਉਹ ਗੁਰਮਤਿ ਵਾਲਾ ਜਿਹੜਾ 18ਵੀਂ ਸਦੀ ਦੇ ਵਿੱਚ ਚੱਲਦਾ ਸੀ। ਜਿਵੇਂ ਵੇਖੋ ਹਰ ਕੌਮ ਦਾ ਆਪੋ ਆਪਣਾ ਹੁੰਦਾ। ਜਿਵੇਂ ਅਫਗਾਨ ਹੈ, ਉਹਨਾਂ ਦੀ ਜਿਰਗਾ ਕਾਉਂਸਲ ਹੁੰਦੀ ਹੈ,
ਜੀ ਇਕੱਠੇ ਹੁੰਦੇ ਆ ਤੇ ਉਹਦੇ ਵਿੱਚ ਉਹ ਫੈਸਲਾ ਲੈ। ਸੋ ਉਹਨਾਂ ਦਾ ਤੇ ਸਾਡਾ ਫਰਕ ਕੀ ਹੈ ਬਈ ਅਫਗਾਨਾਂ ਨੇ ਆਪਦਾ ਪਰੰਪਰਾਗਤ ਫੈਸਲੇ ਲੈਣ ਦਾ ਢੰਗ ਜਿਹੜਾ ਉਹ ਬਚਾ ਕੇ ਰੱਖ ਲਿਆ ਇਤਿਹਾਸ ਦੇ ਵਿੱਚ ਜੀ। ਤੇ ਉਹਨਾਂ ਦਾ ਅਮਰੀਕਾ ਵਰਗੀ ਕਿੱਡੀ ਤਕੜੀ ਟੱਕਰ ਉਹਦੇ ਨਾਲ ਟੱਕਰ ਲੈ ਕੇ ਵੀ ਉਹ ਬਚ ਗਏ ਜੀ, ਖਤਮ ਨਹੀਂ ਹੋਏਗੀ, ਸਗੋਂ ਕਿ ਉਹ ਦੁਬਾਰਾ ਫੇਰ ਕਬਜ਼ਾ ਕਰੀ ਜਾਂਦੇ ਤੇ ਸਾਡਾ ਸਾਰਾ ਸਿਸਟਮ ਹੀ ਹਿੱਲ ਗਿਆ ਜੀ। ਤੇ ਉਹਦਾ ਵੱਡਾ ਕਾਰਨ ਇਹ ਹੈ ਵੀ ਅਸੀਂ ਆਪਦੀਆਂ ਪਰੰਪਰਾਗਤ ਚੀਜ਼ਾਂ ਵੱਲੋਂ ਮੁੱਖ ਮੋੜ ਲਿਆ। ਜੀ ਬਿਲਕੁਲ। ਜੇ ਅਸੀਂ ਭਾਈ ਸਾਹਿਬ ਦੁਨਿਆਵੀ ਤੌਰ ਤੇ ਦੂਸਰੀਆਂ ਫੀਲਡਸ ਦੀ ਵੀ ਗੱਲ ਕਰਦੇ ਹਾਂ ਨਾ, ਚਾਹੇ ਬਿਜ਼ਨਸ ਹੋਵੇ, ਚਾਹੇ ਕੋਈ ਸਪੋਰਟਸ ਹੋਵੇ, ਚਾਹੇ ਤੁਹਾਡਾ ਕੋਈ ਹੋਰ ਮਸਲਾ ਹੋਵੇ, ਇੱਕ ਬੜੀ ਸੌਖੀ ਜਿਹੀ ਟਰਮ ਇਸਤੇਮਾਲ ਹੁੰਦੀ ਆ, ਬੈਕ ਟੂ ਬੇਸਿਕਸ। ਜਦੋਂ ਸਾਰੇ ਰਸਤੇ ਤੁਹਾਡੇ ਸਾਰਾ ਕੁਝ ਫੇਲ ਹੋ ਜਾਵੇ, ਫਿਰ ਇੱਕ ਐਸੀ ਟਰਮ ਆ ਜਿਹੜੀ ਬੈਕ ਟੂ ਬੇਸਿਕ, ਜਿਹੜੀ ਤੁਹਾਨੂੰ ਦੁਬਾਰਾ ਪੈਰਾਂ ਦੇ ਉੱਤੇ ਸਟੈਂਡ ਕਰਨ ਲਈ ਸਭ ਤੋਂ ਜਿਹੜਾ ਸੰਭਵਤਾ ਜਿਹੜਾ ਮਹੱਤਵਪੂਰਨ ਹਥਿਆਰ ਹੈ ਉਹ ਸਮਝਿਆ ਜਾਂਦਾ ਕਿ ਜਦੋਂ ਤੁਸੀਂ ਕਿਸੇ ਚੀਜ਼ ਤੋਂ ਪਟੜੀ ਤੋਂ ਲੈ ਰਹੇ ਆ ਤਾਂ ਉਹਦਾ ਜਿਹੜਾ ਬੈਕ ਟੂ ਬੇਸਿਕ। ਜੀ ਸੋ ਇਹਦੀ ਜਿਹੜੀ ਘਾਟ ਹੈ ਉਹ ਕੌਮ ਦੇ ਵਿੱਚ ਜਿਹੜੀ ਆ ਉਹ ਦੇਖੀ ਜਾ ਸਕਦੀ ਹੈ। ਦੂਜੀ ਗੱਲ ਆ ਵੀ ਜਿਹੜਾ ਸਿੱਖ ਰਾਜ ਆ ਉਹ ਜਿਹੜਾ ਇਹ ਅਹਿਮ ਸਵਾਲ ਆ ਜਿਹੜਾ ਮੇਰੇ ਖਿਆਲ ਦੇ ਵਿੱਚ ਆਪਾਂ ਇੰਨੇ ਕੁ ਸਮੇਂ ਦੇ ਵਿੱਚ ਪੂਰਾ ਨਹੀਂ ਕਰ ਸਕਦੇ, ਪਰ ਉਹਦੇ ਸੰਬੰਧ ਦੇ ਵਿੱਚ ਮੈਂ ਕੁਝ ਇੱਕ ਬੇਨਤੀਆਂ ਕਰਨੀਆਂ ਚਾਹੁੰਦਾ ਜੀ। ਵੀ ਜਿਹੜਾ ਸਿੱਖ ਰਾਜ ਆ ਉਹਦਾ ਨਿਆਰਾਪਣ ਕੀ ਆ ਜੀ। ਜਿਹੜੇ ਤਾਂ ਰਾਜ ਪਹਿਲਾਂ ਇਤਿਹਾਸ ਦੇ ਵਿੱਚ ਚੱਲਦੇ ਆਏ ਆ ਜੀ, ਉਹ ਰਾਜ ਸੀਗੇ, ਜਦੋਂ ਮੈਂ ਰਾਜਾਂ ਦੀ ਗੱਲ ਕਰਦਾ ਕਿ ਜਦੋਂ ਉਹ ਰਾਜਾਸ਼ਾਹੀ ਵਾਲੇ ਰਾਜ ਸ਼ੁਰੂ ਹੋ ਗਏ। ਜੀ, ਮਨਾਰਕੀ ਵਾਲੇ ਰਾਜ ਸੀ ਜਿਹੜੇ ਉਹ ਦੋ ਚੀਜ਼ਾਂ ਤੇ ਨਿਰਭਰ ਸੀਗੇ। ਇੱਕ ਸੀਗਾ ਡਰ ਤੇ ਦੂਜਾ ਸੀ ਅਨੁਸ਼ਾਸਨ। ਜੀ, ਬਈ ਹਰ ਬੰਦਾ ਜਿਹੜਾ ਉਹ ਡਰ ਕਰਕੇ ਇੱਕ ਡਰ ਭੈ ਦੇ ਵਿੱਚ ਵਿਚਰਦਾ ਜੀ। ਉਸ ਭੈ ਦੇ ਵਿੱਚੋਂ ਉਹ ਮਤਲਬ ਜਿਵੇਂ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕਰਦਾ ਕਿਉਂਕਿ ਉਹਨੂੰ ਸਜ਼ਾ ਦਾ ਡਰ ਹੈ ਜੀ। ਤੇ ਦੂਜਾ ਸੀਗਾ ਵੀ ਰਾਜ ਇਸ ਗੱਲ ਤੇ ਚੱਲਦਾ ਸੀਗਾ ਵੀ ਰਾਜ ਆ ਜਿਹੜਾ ਉਹ ਆਪਦੇ ਰਾਜ ਦੇ ਵਿੱਚੋਂ ਕੁਝ ਬੰਦਿਆਂ ਦੀ ਕੁਝ ਖਾਸ ਕਿਸਮ ਦੀ ਟ੍ਰੇਨਿੰਗ ਕਰਦਾ ਸੀ ਜੀ, ਜਿਵੇਂ ਫੌਜ ਆ ਜਾਂ ਐਡਮਿਨਿਸਟ੍ਰੇਸ਼ਨ ਆ ਜਾਂ ਹੋਰ ਚੀਜ਼ਾਂ, ਉਹ ਟ੍ਰੇਨਿੰਗ ਕਰਕੇ ਉਹਨਾਂ ਨੂੰ ਟ੍ਰੇਨ ਕਰਕੇ ਉਹਨਾਂ ਤੋਂ ਉਹ ਕੰਮ ਲੈਂਦਾ ਸੀ ਜੀ। ਉਹੀ ਉਹ ਰਾਜ ਦੀ ਬੈਕਬੋਨ ਹੁੰਦੀ ਹੈ ਕਿਉਂਕਿ ਰਾਜਾ ਤਾਂ ਸਿਰਫ ਇੱਕ ਟੌਪ ਤੇ ਉਹਨੂੰ ਐਡਮਿਨਿਸਟਰ ਕਰਨ ਵਾਲਾ ਹੀ ਹੁੰਦਾ ਨਾ, ਜਿਹੜੀ ਅਸਲੀ ਬੈਕਬੋਨ ਉਹ ਤਾਂ ਫੌਜ ਤੇ ਐਡਮਿਨਿਸਟ੍ਰੇਸ਼ਨ ਹੈ ਜੀ। ਜੇ ਉਹ ਨਾ ਹੋਣ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੇ ਫਿਰ ਇਕੱਲਾ ਰਾਜਾ ਤਾਂ ਕੁਝ ਕਰ ਨਹੀਂ ਸਕਦਾ ਜੀ। ਤੋ ਇਸ ਤਰ੍ਹਾਂ ਇਹ ਦੋ ਚੀਜ਼ਾਂ, ਜਿਹੜੀ ਇੱਕ ਤਾਂ ਸਜ਼ਾ ਦਾ ਡਰ ਤੇ ਇੱਕ ਅਨੁਸ਼ਾਸਨ, ਇਹ ਦੋ ਚੀਜ਼ਾਂ ਜਿਹੜੇ ਟ੍ਰੈਡੀਸ਼ਨਲ ਜਿਹੜਾ ਰਾਜ ਹੈ ਉਹਦੀਆਂ ਦੋ ਚੀਜ਼ਾਂ ਇਹ ਉਹਦਾ ਆਧਾਰ ਸੀ ਜੀ। ਜਿਹੜਾ ਸਿੱਖ ਰਾਜ ਹੈ ਉਹ ਇਹਦੇ ਤੋਂ ਥੋੜਾ ਜਿਹਾ ਡਿਫਰੈਂਟ ਆ, ਕਾਫੀ ਡਿਫਰੈਂਟ ਆ ਜੀ। ਉਧਰ ਜਾਣ ਤੋਂ ਪਹਿਲਾਂ ਮੈਂ ਸੌਰੀ ਤੁਹਾਨੂੰ ਡਿਸਟਰਬ ਕੀਤਾ ਵਿੱਚ। ਉਧਰ ਜਾਣ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਤੁਸੀਂ ਥੋੜਾ ਜਿਹਾ ਗੁਰਬਾਣੀ ਦੇ ਹਿਸਾਬ ਦੇ ਨਾਲ ਜਿਹੜਾ ਸਿੱਖਾਂ ਦੇ ਵਿੱਚ ਰਾਜ ਦਾ ਸੰਕਲਪ ਹੈ, ਜਿਹੜੀ ਚਾਹ ਪੈਦਾ ਹੁੰਦੀ ਹੈ, ਉਹਨੂੰ ਤੁਸੀਂ ਜਿਹੜਾ ਕਿੱਥੇ ਕਿੱਥੇ ਤੁਸੀਂ ਜਿਹੜੀਆਂ ਐਗਜ਼ਾਮਪਲਸ ਦੇਖਦੇ ਹੋ ਜਿਨ੍ਹਾਂ ਦੇ ਨਾਲ ਇਹ ਸਿੱਖਾਂ ਨੂੰ ਇਹ ਮਹਿਸੂਸ ਹੋਇਆ ਅੱਗੇ ਜਾ ਕੇ ਕਿ ਸਾਨੂੰ ਰਾਜ ਵੱਲ ਵਧਣਾ ਚਾਹੀਦਾ, ਜੇ ਗੁਰਬਾਣੀ ਤੋਂ ਸੇਧ ਲੈ ਕੇ ਆਪਾਂ ਗੱਲ ਕਰਨੀ ਹੋਵੇ। ਦੇਖੋ ਇਹਦੇ ਚ ਬੇਗਮਪੁਰਾ ਖਾਲਸਾ ਰਾਜ ਦਾ ਕੰਸੈਪਟ ਹੋ ਗਿਆ ਜਾਂ ਜਿਹੜਾ ਹਲੀਮੀ ਰਾਜ ਦਾ, ਉਹਦੇ ਬਾਰੇ ਤੁਸੀਂ ਜ਼ਰੂਰ ਥੋੜਾ ਜਿਹਾ ਦੱਸੋ ਫਿਰ ਆਪਾਂ। ਗੁਰਬਾਣੀ ਦੇ ਵਿੱਚੋਂ ਵੀ, ਸਿੱਖ ਇਤਿਹਾਸ ਦੇ ਵਿੱਚੋਂ ਵੀ, ਗੁਰਬਾਣੀ ਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕੁਛ ਭੁਲੇਖੇ ਖੜੇ ਕੀਤੇ ਆ ਗੁਰਬਾਣੀ ਦੇ ਵਿੱਚੋਂ, ਕੁਛ ਇੱਕ ਤੁਕਾਂ ਦੀ ਗਲਤ ਵਿਆਖਿਆ ਕਰਕੇ। ਰਾਜ ਨਾ ਚਾਹੂੰ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਈ, ਇਹਦਾ ਬਹੁਤ ਵਾਰ ਜਿਹੜਾ ਗਲਤ ਢੰਗ ਦੇ ਨਾਲ ਇਹੀ ਤੁਕ ਜਿਹੜੀ ਉਹ ਜੀ, ਇਹੀ ਤੁਕ ਦੀ ਮੈਂ ਗੱਲ ਕਰਨ ਲੱਗਾ ਸੀਗਾ ਜੀ। ਗੁਰਬਾਣੀ ਦਾ ਫਰਮਾਨ ਹੈ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਤ ਜੀ। ਹੁਣ ਇਹਦਾ ਬਹੁਤ ਵਿਦਵਾਨਾਂ ਨੇ, ਜਸਵੰਤ ਸਿੰਘ ਨੇਕੀ ਨੇ ਵੀ ਮੇਰੇ ਖਿਆਲ ਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਖਾਲਿਸਤਾਨ ਦਾ ਖੰਡਨ ਕਰਨ ਵਾਸਤੇ ਵਰਤਿਆ ਤੇ ਇਹ ਕਿਹਾ ਵੀ ਇਹ ਤੁਕ ਜਿਹੜੀ ਇਹ ਇਸ ਗੱਲ ਦਾ ਸਬੂਤ ਹੈ ਵੀ ਸਿੱਖਾਂ ਨੇ ਰਾਜ ਦੀ ਗੱਲ ਨਹੀਂ ਕਰਨੀ ਜੀ। ਮੇਰਾ ਜਵਾਬ ਜਿਹੜਾ ਉਹ ਇਸ ਗੱਲ ਦਾ ਉਹ ਇਹ ਹੈ ਕਿ ਇਹ ਤੁਕ ਜਿਹੜੀ ਉਹ ਇਹ ਕੀ ਕਹਿ ਰਹੀ ਹੈ ਵੀ ਜਿਹੜਾ ਇੱਕ ਪ੍ਰਾਣੀ ਹੈ, ਨਿੱਜੀ ਪ੍ਰਾਣੀ ਹੈ, ਜਿਵੇਂ ਮੈਂ ਆ ਇੱਕ ਪ੍ਰਾਣੀ ਆ, ਮੈਂ ਪੰਥ ਨੀ ਗਾ ਜੀ। ਮੇਰੇ ਅੰਦਰ ਜੇ ਰਾਜ ਦੀ ਲਾਲਸਾ ਪੈਦਾ ਹੋਵੇ, ਮੇਰਾ ਰਾਜ ਹੋਵੇ, ਮੈਂ ਰਾਜਾ ਬਣ ਜਾ ਜੀ, ਇਹ ਲਾਲਸਾ ਗਲਤ ਹੈ
ਜੀ ਅੰਦਰ ਲਾਲਸਾ ਹੋਵੇ ਮੈਂ ਮੁਕਤ ਹੋ ਜਾ, ਮੈਨੂੰ ਆਪਣੇ ਆਪ ਤੱਕ ਆਪਣੇ ਖੁਦ ਤੱਕ ਮਤਲਬ ਹੈ, ਇਹ ਲਾਲਸਾ ਗਲਤ ਹੈ। ਤੇ ਇਹਦੀ ਥਾਂ ਤੇ ਜਿਹੜੀ ਸਹੀ ਅਵਸਥਾ ਗੁਰਬਾਣੀ ਦੇ ਅਨੁਸਾਰ ਉਹ ਹੈਗੀ ਹੈ ਮਨ ਪ੍ਰੀਤ ਚਰਨ ਕਮਲਾ। ਬਈ ਅਕਾਲ ਪੁਰਖ ਦੇ ਚਰਨਾਂ ਦੀ ਪ੍ਰੀਤ ਦੇ ਵਿੱਚ ਮਨ ਜਿਹੜਾ ਉਹ ਕਮਲਾ ਹੋ ਗਿਆ। ਮੈਨੂੰ ਰਾਜ ਨਹੀਂ ਚਾਹੀਦਾ, ਮੈਨੂੰ ਮੁਕਤ ਨਹੀਂ ਚਾਹੀਦੀ। ਜਿਹੜੀ ਜਦੋਂ ਸਮੂਹਕ ਪੰਥ ਦੀ ਗੱਲ ਆਉਂਦੀ ਹੈ, ਉਹ ਇੱਕ ਬੰਦੇ ਦਾ ਰਾਜ ਥੋੜੀ ਹੈ, ਉਹ ਮੇਰਾ ਰਾਜ ਥੋੜੀ ਹੈ। ਖਾਲਿਸਤਾਨ ਦਾ ਸੰਕਲਪ ਹੈ, ਉਹ ਇੱਕ ਬੰਦੇ ਦਾ ਰਾਜ ਨਹੀਂ ਗਾ, ਉਹ ਤਾਂ ਪੂਰੇ ਸਮੂਹਕ ਸਰਬੱਤ ਦੇ ਭਲੇ ਦਾ ਰਾਜ ਆ। ਪਹਿਲੀ ਤਾਂ ਗੱਲ ਉਹ ਸਿੱਖਾਂ ਦਾ ਨਹੀਂ। ਤੇ ਇੱਕ ਕੌਮ ਹੈ ਜਿਹੜੀ ਉਹ ਸਮੂਹਕ ਤੌਰ ਤੇ ਉਹਨੂੰ ਚਾਹੁੰਦੀ ਹੈ ਜੀ। ਉਹਦੇ ਚ ਕਿਸੇ ਇੱਕ ਸ਼ਖਸ ਦਾ ਨਿੱਜੀ ਲੋਭ ਤੇ ਲਾਲਚ ਨਹੀਂ ਗਾ। ਸੋ ਇਸ ਤੁਕ ਦੇ ਵਿੱਚ ਸਾਡੇ ਨਿੱਜੀ ਲੋਭ ਤੇ ਲਾਲਚ ਆ ਜਿਹੜੇ ਉਹਨਾਂ ਦਾ ਖੰਡਨ ਕੀਤਾ ਗਿਆ, ਨਾ ਕਿ ਕੌਮ ਦੇ ਸਮੂਹਕ ਰਾਜ ਦੀ ਤਮੰਨਾ ਦਾ। ਸੋ ਗੁਰਬਾਣੀ ਦੇ ਵਿੱਚ ਰਾਜ ਦੀ, ਸਿੱਖ ਇਤਿਹਾਸ ਦੇ ਵਿੱਚ ਰਾਜ ਦੀਆਂ ਜਿਹੜੀਆਂ ਰਾਜ ਦੀ ਤਮੰਨਾ ਜਿਹੜੀ ਉਹ ਹੋਣੀ ਚਾਹੀਦੀ ਹੈ, ਰਾਜ ਦੀ ਲੋੜ ਕੀ ਹੈ, ਇਹ ਗੱਲ ਤੇ ਤਾਂ ਆਪਾਂ ਬਾਅਦ ਚ ਆਵਾਂਗੇ। ਪਹਿਲਾਂ ਆਪਾਂ ਇਹ ਵੇਖੀਏ ਵੀ ਰਾਜ ਹੈ ਕੀ ਗੁਰਬਾਣੀ ਦੇ ਹਿਸਾਬ ਨਾਲ, ਕਿਹੋ ਜਿਹਾ ਹੋਣਾ ਚਾਹੀਦਾ ਜੀ। ਸੋ ਜਿਵੇਂ ਮੈਂ ਦੱਸਿਆ ਵੀ ਜਿਹੜੇ ਪਰੰਪਰਾਗਤ ਰਾਜ ਸੀਗੇ ਉਹ ਡਰ ਤੇ ਅਨੁਸ਼ਾਸਨ ਤੇ ਬੇਸਡ ਸੀ। ਜਿਹੜੀ ਸਿੱਖ ਰਾਜ ਦੀ ਝਲਕ ਹੈ ਉਹ ਮਿਲਦੀ ਹੈ ਜਿਹੜੇ ਗੁਰੂ ਸਾਹਿਬ ਨੇ ਨਗਰ ਵਸਾਏ ਜੀ। ਉਹਦੀ ਅੰਦਰੂਨੀ ਬਣਤਰ ਤੇ ਨਿਗਾਹ ਮਾਰਾਂਗੇ ਨਾ ਆਪਾਂ ਨੂੰ ਸਿੱਖ ਰਾਜ ਦੀ ਬਣਤਰ ਵੀ ਸਮਝ ਆ ਜੂ ਜੀ। ਉਹਨਾਂ ਦੀ ਅੰਦਰੂਨੀ ਬਣਤਰ ਕੀ ਸੀਗੀ? ਉਹਨਾਂ ਦੀ ਅੰਦਰੂਨੀ ਬਣਤਰ ਇਹ ਸੀ, ਜਿਵੇਂ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ, ਖਡੂਰ ਸਾਹਿਬ, ਉਹ ਗੁਰੂ ਸਾਹਿਬ ਦੇ ਵੇਲੇ ਉਸ ਵਕਤ ਉਹਨਾਂ ਦੀ ਅੰਦਰੂਨੀ ਬਣਤਰ ਕੀ ਸੀ ਜੀ? ਉਹ ਜਿਹੜਾ ਉਹਨਾਂ ਨਗਰਾਂ ਦੇ ਵਿੱਚ, ਉਹਨਾਂ ਪਿੰਡਾਂ ਦੇ ਵਿੱਚ ਜਿਹੜਾ ਰੋਜ਼ਾਨਾ ਜ਼ਿੰਦਗੀ ਸੀ, ਉਹਦਾ ਕੇਂਦਰੀ ਨੁਕਤਾ ਕੀ ਸੀ ਜੀ? ਉਹਦਾ ਕੇਂਦਰੀ ਨੁਕਤਾ ਸੀਗਾ ਕਿਰਤ। ਇੱਕ ਗੱਲ ਆਪਾਂ ਜਿਹੜੇ ਉਹ ਚੰਗੀ ਤਰ੍ਹਾਂ ਸਮਝਦੇ ਹਾਂ, ਉਹ ਹੈਗੀ, ਜਾਣਦੇ ਆ ਜਿਹੜੇ ਸਾਰੇ, ਉਹ ਹੈਗੀ ਆ ਵੀ ਜਦੋਂ ਗੁਰੂ ਸਾਹਿਬ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਕੀਤੀ ਤਾਂ ਉਹਨਾਂ ਨੇ ਉੱਥੇ 52 ਕਿੱਤਿਆਂ ਨਾਲ ਸੰਬੰਧਿਤ ਜਿਹੜੇ ਉਹ ਕਾਰੀਗਰ ਵਸਾਏ ਲਿਆ ਕੇ ਉਹਨਾਂ ਨੂੰ ਵਸਾਇਆ ਜੀ, ਉਹਨਾਂ ਵਸਾਇਆ। ਸੋ ਹੁਣ ਉਹਨਾਂ ਕਾਰੀਗਰਾਂ ਦਾ ਕੀ ਇਸ ਗੱਲ ਦਾ ਕੀ ਭਾਵ ਹੈ ਵੀ ਉੱਥੇ ਹਰ ਤਰ੍ਹਾਂ ਦੇ ਕਿੱਤੇ ਨਾਲ ਜਿਹੜੇ ਹੱਥੀਂ ਕੰਮ ਕਰਨ ਵਾਲੇ ਬੰਦੇ ਆ ਉਹਨਾਂ ਨੂੰ ਪਹਿਲ ਹੈ। ਤੇ ਗੁਰੂ ਸਾਹਿਬ ਨਾਲ ਜੀ ਦੇ ਜੀਵਨ ਨਾਲ ਸੰਬੰਧਿਤ ਜਿਹੜੀਆਂ ਸਾਖੀਆਂ, ਉਹਨਾਂ ਦੇ ਵਿੱਚੋਂ ਆਪਾਂ ਨੂੰ ਇਹ ਵੀ ਭਲੀ ਭਾਂਤ ਪਤਾ ਹੈ ਵੀ ਗੁਰੂ ਸਾਹਿਬ ਆਪ ਵੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਹੜੇ ਉਹ ਕਿਰਤ ਕਰਦੇ ਸੀ। ਜਦੋਂ ਉਦਾਸੀਆਂ ਤੋਂ ਬਾਅਦ ਗੁਰੂ ਸਾਹਿਬ ਆ ਕੇ ਰਹਿਣ ਲੱਗੇ ਕਰਤਾਰਪੁਰ ਸਾਹਿਬ, ਤਾਂ ਉੱਥੇ ਵਾਹੀ ਕਰਦੇ ਸੀ ਜੀ, ਹਲ ਪਾਉਂਦੇ ਸੀ ਆਪ ਜੀ। ਹੋਰ ਵੀ ਅਨੇਕਾਂ ਸਾਖੀਆਂ ਮਿਲਦੀਆਂ ਜੀ ਜਿਨ੍ਹਾਂ ਤੋਂ ਇਹ ਆਪਾਂ ਨੂੰ ਪਤਾ ਲੱਗਦਾ। ਸੋ ਉਹਦਾ ਮੁੱਖ ਆਧਾਰ ਜਿਹੜਾ ਉਹ ਕਿਰਤ ਸੀ, ਤੇ ਕਿਰਤ ਤੇ ਲੇਬਰ ਦਾ ਫਰਕ ਹੈ ਜੀ। ਜਿਹੜਾ ਮਾਡਰਨ ਰਾਜ ਪ੍ਰਬੰਧ ਹੈ, ਦੋ ਮਾਡਰਨ ਰਾਜ ਪ੍ਰਬੰਧ ਹੈ, ਜਿਹੜਾ ਪੂੰਜੀਵਾਦ ਤੇ ਸਮਾਜਵਾਦ ਲਗਭਗ ਖਤਮ ਹੋ ਚੁੱਕਿਆ, ਤੇ ਪੂੰਜੀਵਾਦ ਆ ਜਿਹੜਾ ਉਹ ਅੱਜ ਕੱਲ੍ਹ ਸਾਰੀ ਦੁਨੀਆ ਤੇ ਹਾਵੀ ਹੈ ਜੀ। ਇਹ ਦੋਵੇਂ ਤਰ੍ਹਾਂ ਦੇ ਸਿਸਟਮ ਜਿਹੜੇ ਲੇਬਰ ਤੇ ਬੇਸਡ ਹੈ ਜੀ। ਤੇ ਜਿੰਨਾ ਚਿਰ ਸਾਨੂੰ ਲੇਬਰ ਦੀ ਤੇ ਕਿਰਤ ਦੀ ਸਮਝ ਨਹੀਂ ਆਉਂਦੀ, ਉਹਨਾਂ ਚਿਰ ਸਾਨੂੰ ਸਿੱਖ ਰਾਜ ਦੇ ਨਿਆਰੇਪਣ ਦੀ ਸਮਝ ਨਹੀਂ ਆ ਸਕਦੀ ਜੀ। ਸੋ ਲੇਬਰ ਤੇ ਕਿਰਤ ਦਾ ਕੀ ਫਰਕ ਹੈ? ਜਿਹੜੀ ਲੇਬਰ ਹੈ, ਮਜ਼ਦੂਰੀ ਜਿਹਨੂੰ ਆਪਾਂ ਪੰਜਾਬੀ ਚ ਕਹਿ ਸਕਦੇ, ਉਹ ਅਸੀਂ ਕਰਦੇ ਹਾਂ ਬੰਨੇ ਹੋਏ ਜੀ, ਅਸੀਂ ਖੁਸ਼ੀ ਨਾਲ ਨਹੀਂ ਕਰਦੇ ਜੀ, ਉਹਦੇ ਚ ਅਸੀਂ ਆਜ਼ਾਦ ਨਹੀਂ ਗੇ ਜੀ। ਮਜ਼ਦੂਰੀ ਦੇ ਵਿੱਚ, ਮਜ਼ਦੂਰੀ ਦਾ ਮਤਲਬ ਹੈ ਅਸੀਂ ਕਿਸੇ ਦੇ ਅਧੀਨ ਕੰਮ ਕਰ ਰਹੇ ਹਾਂ ਜੀ। ਕਿਰਤ ਦਾ ਮਤਲਬ ਹੈ ਅਸੀਂ ਇੰਡੀਪੈਂਡੈਂਟ ਕੰਮ ਕਰ ਰਹੇ ਹਾਂ ਆਪਦੀ ਮਰਜ਼ੀ ਨਾਲ ਜੀ, ਕਿਸੇ ਦੇ ਅਧੀਨ ਹੋ ਕੇ ਕੰਮ ਨਹੀਂ ਕਰ ਰਹੇ। ਜਿਹੜਾ ਸਾਡੇ ਪੰਜਾਬ ਦਾ ਟ੍ਰੈਡੀਸ਼ਨਲ ਸਿਸਟਮ ਸੀ ਪਿੰਡ ਦਾ, ਉਹਦੇ ਚ ਹਰ ਕਿਸਮ ਦੇ ਕੰਮ ਕਰਨ ਵਾਲਾ ਬੰਦਾ ਜਿਹੜਾ ਲਗਭਗ ਉਹ ਆਪ ਕੰਮ ਕਰਦਾ ਸੀ ਜੀ। ਜਿਹੜੀ ਦੇਖੋ ਖੇਤੀ ਦੇ ਵਿੱਚ ਵੀ ਜਿਹੜੀ ਮਜ਼ਦੂਰੀ ਵਾਲਾ ਸਿਸਟਮ ਹੈ, ਇਹ ਹੁਣ ਪੈਦਾ ਹੋ ਗਿਆ ਜੀ। ਪੁਰਾਣੇ ਸਮੇਂ ਤੇ ਕਿਸਾਨ ਆਪੇ ਹੱਥੀਂ ਕੰਮ ਕਰਦਾ ਸੀ
ਜੀ, ਜਦ ਕਿ ਕੰਮ ਪਹਿਲਾਂ ਜ਼ਿਆਦਾ ਹੁੰਦਾ ਸੀ ਹਾਂਜੀ, ਔਰ ਮਸ਼ੀਨਰੀ ਘੱਟ ਸੀ, ਮਸ਼ੀਨਰੀ ਹੈ ਹੀ ਨਹੀਂ ਸੀ, ਸਾਰਾ ਕੁਝ ਮਸ਼ੀਨਾਂ ਹੱਥੀਂ ਕਰਕੇ ਕਰਨ ਵਾਲਾ ਸੀ। ਜਾਂ ਹੁਣ ਜਿਹੜੀ ਇੰਟਰਸਟਿੰਗ ਗੱਲ ਇਹ ਹੈ ਬਈ ਦੁਨੀਆ ਜਿਹੜੀ ਉਹ ਸਾਰਾ ਐਡਾ ਵੱਡਾ ਗਲੋਬਲ ਸਿਸਟਮ ਕੈਪੀਟਲਿਜ਼ਮ ਦਾ ਖੜਾ ਕਰਕੇ ਉਹ ਫੇਰ ਉਧਰ ਨੂੰ ਮੁੜ ਰਹੀ ਆ ਹੱਥੀਂ ਕੰਮ ਵੱਲ। ਜੀ ਇਹ ਵੀ ਇੱਕ ਕਿਸਮ ਦੀ ਸਾਡੀ ਵਿਚਾਰਧਾਰਕ ਜਿੱਤ ਹੈ ਜੇ ਅਸੀਂ ਇਹਨੂੰ ਪੇਸ਼ ਕਰੀਏ। ਜੀ ਉਹ ਕਿਵੇਂ? ਜਿਹੜਾ ਕਰੰਟ ਪੂੰਜੀਵਾਦੀ ਸਿਸਟਮ ਹੈ ਇਹਦਾ ਸਭ ਤੋਂ ਵੱਡਾ ਜਿਹੜਾ ਡਰਾਬੈਕ ਹੈ, ਵੈਸੇ ਤਾਂ ਹਾਲ ਦੀ ਘੜੀ ਲੋਕਾਂ ਨੂੰ ਲੱਗਦਾ ਹੈ ਬਹੁਤਿਆਂ ਨੂੰ ਵੀ ਇਹ ਬੜਾ ਵਧੀਆ ਸਿਸਟਮ ਹੈ, ਇਹਦੇ 'ਚ ਸਾਰਾ ਕੁਛ ਆਪਾਂ ਨੂੰ ਮਿਲਦਾ, ਮਿਹਨਤ ਦਾ ਮੁੱਲ ਮਿਲਦਾ, ਪਰ ਮਿਹਨਤ ਦਾ ਮੁੱਲ ਆ ਜਿਹੜਾ ਉਹ ਕੁਛ ਇੱਕ ਖਾਸ ਇਲਾਕਿਆਂ 'ਚ ਹੀ ਮਿਲਦਾ ਇਸ ਸਿਸਟਮ ਦੇ ਅੰਦਰ, ਸਾਰੀ ਦੁਨੀਆ ਨਹੀਂ ਆ। ਸੋ ਉਹਦੇ 'ਚ ਅਸਾਵਾਂਪਣ ਹੈਗਾ। ਜੀ ਸੋ ਇਹਦੇ ਲਈ ਸਭ ਤੋਂ ਵੱਡਾ ਚੈਲੰਜ ਜਿਹੜਾ ਉਹ ਹੈਗਾ ਕਲਾਈਮੇਟ ਚੇਂਜ। ਜੀ ਜਿਹੜੀ ਬੰਦੇ ਨੇ ਆਪਦੇ ਸਰੀਰ ਤੋਂ ਕੰਮ ਲੈਣ ਦੀ ਬਜਾਏ ਮਸ਼ੀਨਾਂ ਤੋਂ ਕੰਮ ਲੈਣਾ ਸ਼ੁਰੂ ਕੀਤਾ, ਜਿਹੜਾ ਜੀ ਪਹਿਲਾਂ ਆਪਣੇ ਸੀਗੇ ਦੋ ਤਰ੍ਹਾਂ ਦੇ એનર્ਜੀ ਦੇ ਸੋਰਸ, ਬੰਦੇ ਦਾ ਸਰੀਰ ਤੇ ਜਿਹੜੇ ਪਾਲਤੂ ਸਾਡੇ ਜਾਨਵਰ ਪਸ਼ੂ, ਉਹਨਾਂ ਦੀ ਸਰੀਰਕ એનર્ਜੀ ਆ ਜਿਹੜੀ ਤਾਕਤ ਆ ਜਿਹੜੀ ਉਹ ਵਰਤੀ ਜਾਂਦੀ ਸੀ। ਜਿਵੇਂ ਹਲ ਵਾਹੁਣ ਵਾਸਤੇ ਬਲਦ ਵਰਤੇ ਜਾਂਦੇ ਸੀ ਜਾਂ ਹੋਰ ਘੋੜੇ ਜਾਂ ਹੋਰ ਚੀਜ਼ਾਂ ਵਰਤੀਆਂ ਜਾਂਦੀਆਂ, ਜਾਂ ਪਾਣੀ ਕੱਢਣ ਲਈ। ਜੀ ਹਾਂਜੀ, ਪਾਣੀ ਕੱਢਣ ਲਈ ਖੂਹ ਦੇ ਵਿੱਚੋਂ। ਉਹਦਾ ਅਸਰ ਇਹ ਸੀਗਾ ਵੀ ਜਿਹੜਾ ਉਹ ਸਿਸਟਮ ਸੀ ਕਿ ਤੁਸੀਂ એનર્ਜੀ ਆ ਜਿਹੜੀ ਉਹ ਜਾਂ ਮਨੁੱਖੀ ਸਰੀਰ ਦੀ ਵਰਤਦੀ ਹੈ ਜਾਂ ਪਸ਼ੂ ਦੇ ਸਰੀਰ ਦੀ ਵਰਤਣੀ ਹੈ। ਜੀ ਤੁਸੀਂ એનર્ਜੀ ਕੋਈ ਕੰਡੈਂਸਡ ਫਾਰਮ ਨਹੀਂ ਵਰਤਣੀ। ਜੀ ਉਹਦਾ ਫਾਇਦਾ ਇਹ ਸੀਗਾ ਵੀ ਉਹਦਾ ਵਾਤਾਵਰਨ ਤੇ ਕੋਈ ਭਾਰ ਨਹੀਂ ਸੀ। ਜੀ ਉਹ ਸਿਸਟਮ ਆ ਜਿਹੜਾ ਉਹ ਵਾਤਾਵਰਨ 'ਚ ਫੁੱਲ ਵਾਂਗੂ ਸੀ, ਕੋਈ ਭਾਰ ਨਹੀਂ ਸੀ ਉਹਦਾ, ਤੇ ਕੁਦਰਤੀ ਵਾਤਾਵਰਨ ਜਿਹੜਾ ਉਵੇਂ ਹੀ ਸਥਾਪਿਤ ਰਹਿੰਦਾ ਸੀਗਾ। ਜੀ ਜਦੋਂ ਮਸ਼ੀਨਾਂ ਆਈਆਂ, ਮਸ਼ੀਨਾਂ ਨੇ ਦੋ ਕੰਮ ਕੀਤੇ, ਇੱਕ ਤਾਂ ਸ਼ਹਿਰ ਪੈਦਾ ਕੀਤੇ ਵੱਡੇ, ਜੀ ਤੇ ਇੱਕ ਉਹਨਾਂ ਨੇ ਪੋਲਿਊਸ਼ਨ ਪੈਦਾ ਕੀਤਾ ਬਹੁਤ ਜ਼ਿਆਦਾ। ਜੀ ਜਿਹੜਾ ਵੱਡਾ ਸ਼ਹਿਰ ਹੈ, ਇੱਕ ਦੱਖਣੀ ਅਮਰੀਕਾ ਦਾ ਇੱਕ ਵਿਦਵਾਨ ਹੋਇਆ, ਉਹ ਕਹਿੰਦਾ ਵੀ ਜਿਹੜੇ ਅੱਜ ਕੱਲ੍ਹ ਦੇ ਵੱਡੇ ਸ਼ਹਿਰ ਆ ਨਾ, ਮੈਟਰੋਪੋਲੀਟਨ ਸਿਟੀਜ਼ ਹੈ, ਜੀ ਧਰਤੀ ਦੀ ਹਿੱਕ ਤੇ ਉੱਗੇ ਫੋੜੇ ਹੈ। ਜੀ ਤੇ ਜੇ ਤੁਸੀਂ ਵਾਕਈ ਸੈਟੇਲਾਈਟ ਤੋਂ ਵੇਖੋ, ਆਲੇ ਦੁਆਲੇ ਸਾਰਾ ਕੁਝ ਹਰਾ ਹੁੰਦਾ, ਤੇ ਵਿਚਾਲੇ ਜਿੱਥੇ ਵੱਡਾ ਸ਼ਹਿਰ ਹੁੰਦਾ, ਨਿਊਯਾਰਕ ਜਾਂ ਕੋਈ ਹੋਰ ਵੱਡਾ ਸ਼ਹਿਰ, ਸਾਰਾ ਹਾਂਜੀ ਉਹ ਜਿਵੇਂ ਉਹ ਵੇਖਣ ਨੂੰ ਵੀ ਅੱਖਾਂ ਨੂੰ ਸਾਨੂੰ ਮਾੜਾ ਲੱਗਦਾ। ਜੀ ਜਿਹੜਾ ਮੈਂ ਇਹ ਬੇਨਤੀ ਕਰਦਾ ਹਾਂ ਵੀ ਜਿਹੜਾ ਸਿੱਖ ਰਾਜ ਦਾ ਨਿਆਰਾਪਣ ਆ ਜਿਹੜਾ, ਉਹ ਕੋਈ ਮਾੜੀ ਮੋਟੀ ਚੀਜ਼ ਨਹੀਂ, ਉਹਦੇ ਵਿੱਚ ਨਵੀਂ ਸਿਵਿਲਾਈਜੇਸ਼ਨ ਪੈਦਾ ਕਰਨ ਦੀ ਸੰਭਾਵਨਾ ਹੈ। ਉਹਦੇ ਵਿੱਚੋਂ ਨਵੀਂ ਸਿਵਿਲਾਈਜੇਸ਼ਨ ਪੈਦਾ ਹੋਊਗੀ ਤੇ ਉਹਦੇ ਵਿੱਚੋਂ ਸਾਰੀ ਦੁਨੀਆ ਨੂੰ ਇੱਕ ਨਵੀਂ ਦਿਸ਼ਾ ਪੈਦਾ ਦਿਸੂਗੀ। ਜੀ ਇਹ ਗੱਲ ਦਾ ਥੋੜਾ ਜਿਹਾ ਜਿਹੜਾ ਇਸ ਦਿਸ਼ਾ ਦੇ ਵਿੱਚ ਕੰਮ ਹੈ ਜਿਹੜਾ ਉਹ ਕੀਤਾ ਡਾਕਟਰ ਗੁਰਭਗਤ ਸਿੰਘ ਨੇ ਵੀ। ਜੀ ਉਸ ਕੰਮ ਨੂੰ ਹਜੇ ਬਹੁਤ ਜ਼ਿਆਦਾ ਸਾਨੂੰ ਅੱਗੇ ਵਧਾਉਣ ਦੀ ਲੋੜ ਆ। ਜੀ ਉਹਨਾਂ ਨੇ ਕੀ ਕੰਮ ਕੀਤਾ ਵੀ ਉਹਨਾਂ ਨੇ ਜਿਹੜਾ ਕੇਂਦਰੀ ਸੰਕਲਪ ਹੈ ਜਿਹੜਾ ਅੱਜ ਦਾ ਸਮਾਜ ਹੈ ਜਿਹੜਾ ਪੂੰਜੀਵਾਦੀ, ਉਹਦੇ ਵਿੱਚ ਸੈਂਟਰਲ ਆਈਡੀਆ ਜਿਹੜਾ ਕੇਂਦਰੀ ਨੁਕਤਾ ਜਿਹੜਾ ਉਹ ਹੈਗਾ ਮਨੀ। ਜੀ ਚਲ ਪੈਸਾ, ਉਹਦੇ ਤੋਂ ਬਿਨਾਂ ਉਹਨੂੰ ਇਮੈਜਿਨ ਹੀ ਨਹੀਂ ਕੀਤਾ ਜਾ ਸਕਦਾ। ਜੀ ਮਨੀ ਦੇ ਆਈਡੀਏ ਤੋਂ ਬਿਨਾਂ। ਹੁਣ ਉਹ ਕਹਿੰਦੇ ਵੀ ਜਿਹੜੀ ਪੂੰਜੀ ਹੈ, ਇਹ ਪੂੰਜੀ ਹੈ ਕੀ? ਜੀ ਗੁਰਬਾਣੀ ਦੇ ਵਿੱਚ ਪੂੰਜੀ ਦਾ ਸੰਕਲਪ ਕੀ ਹੈ? ਗੁਰਬਾਣੀ ਦੇ ਵਿੱਚ ਪੂੰਜੀ ਦਾ ਜੋ ਸੰਕਲਪ ਹੈ ਉਹਦੇ ਨਾਲ ਹੀ ਸਿੱਖ ਰਾਜ ਦਾ ਸੰਕਲਪ ਜੁੜਿਆ ਹੋਇਆ। ਜੀ ਗੁਰਬਾਣੀ ਵਿਚਲੇ ਪੂੰਜੀ ਦੇ ਸੰਕਲਪ ਤੋਂ ਬਿਨਾਂ ਅਸੀਂ ਸਿੱਖ ਰਾਜ ਦਾ ਸੰਕਲਪ ਨਹੀਂ ਸਮਝ ਸਕਦੇ। ਜੀ ਸੋ ਗੁਰਬਾਣੀ 'ਚ ਪੂੰਜੀ ਦਾ ਕੀ ਸੰਕਲਪ ਹੈ? ਪੂੰਜੀ ਮੰਨਿਆ ਗਿਆ ਨਾਮ ਨੂੰ। ਪਰਮਾਤਮਾ ਦਾ ਨਾਮ ਹੈ ਜਿਹੜਾ ਉਹੀ ਅਸਲੀ ਪੂੰਜੀ ਹੈ ਜਿਹੜੀ ਨਾਲ ਜਾਣੀ ਹੈ। ਜੀ ਜਿਹੜੀ ਚੀਜ਼ ਇੱਥੇ ਰਹਿ ਜਾਣੀ ਹੈ ਉਹ ਪੂੰਜੀ ਨਹੀਂ ਗੀ। ਜੀ ਸੋ ਉਹਨੂੰ ਜਿਹੜਾ ਕੈਪੀਟਲਿਸਟ ਤੇ ਸੋਸ਼ਲਿਸਟ ਸਿਸਟਮ ਹੈ ਜਿਹੜਾ ਉਹ ਸਾਰਾ ਮਾਇਆ ਤੇ ਬੇਸਡ ਹੈ। ਜੀ ਬਸ ਮਾਇਆ ਨੂੰ ਆਰਗੇਨਾਈਜ਼ ਕਰਨ ਦੇ ਢੰਗ ਹੀ ਡਿਫਰੈਂਟ ਆ ਉਹਦੇ 'ਚ। ਜੀ ਜਿਹੜਾ ਸਮਾਜਵਾਦੀ ਸਿਸਟਮ ਦੇ ਵਿੱਚ ਮਾਇਆ ਜਿਹੜੀ ਉਹ ਸਾਰੀ ਸਟੇਟ ਕੰਟਰੋਲਡ ਹੈ, ਤੇ ਪੂੰਜੀਵਾਦੀ ਸਿਸਟਮ ਦੇ ਵਿੱਚ ਉਹ ਜ਼ਿਆਦਾਤਰ ਪ੍ਰਾਈਵੇਟ ਹੱਥਾਂ ਦੇ ਵਿੱਚ ਹੈ। ਜੀ ਪਰ ਸਿੱਖਾਂ ਦੇ ਵਿੱਚ ਜਿਹੜਾ ਰਾਜ ਦਾ ਸੰਕਲਪ ਹੈ ਜਾਂ
ਸੋਸ਼ਲ ਆਰਗੇਨਾਈਜੇਸ਼ਨ ਦਾ ਸੰਕਲਪ ਹੈ ਜਿਹੜਾ ਉਹ ਮਾਇਆ ਤੇ ਨਹੀਂ ਬੇਸਡ ਗਾ। ਉਹ ਜੀ। ਮਾਇਆ ਦੀ ਇੱਕ ਨਵੀਂ ਅੰਡਰਸਟੈਂਡਿੰਗ ਹੈ ਜਿਹਨੂੰ ਡਾਕਟਰ ਗੁਰਭਗਤ ਸਿੰਘ ਕਹਿੰਦੇ ਆ ਵਿਸਮਾਦੀ ਪੂੰਜੀ ਜੀ ਜੇ ਨਾਮ ਦੀ ਪੂੰਜੀ ਜੀ ਜਿਹਦੇ ਗੁਰਬਾਣੀ ਦੇ ਵਿੱਚ ਆਉਂਦਾ। ਜੀ ਸੋ ਉਹ ਨਾਮ ਦੀ ਪੂੰਜੀ ਕਿਵੇਂ ਕਮਾਈ ਜਾਂਦੀ ਹੈ? ਜੀ ਉਹਦੇ 3 ਤਰੀਕੇ ਆ। ਜੀ ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਕੇ ਛਕਣਾ। ਜੀ ਇਹ ਤਿੰਨੇ ਚੀਜ਼ਾਂ ਜਿਹੜੀਆਂ ਉਹ ਸਿੱਖ ਰਾਜ ਦੇ ਸੰਕਲਪ ਦਾ ਆਧਾਰ ਆ। ਜੀ ਜਿਹੜਾ ਪੂੰਜੀਵਾਦੀ ਸਿਸਟਮ ਹੈ ਇਹਦੇ ਚ ਵੰਡ ਕੇ ਛਕਣ ਦੀ ਕੋਈ ਧਾਰਨਾ ਨਹੀਂ ਜੀ, ਕੋਈ ਹੈ ਹੀ ਨਹੀਂ, ਟਰਮ ਹੀ ਹੈ ਨਹੀਂ ਕੋਈ। ਇਹਦੇ ਚ ਜਿਹੜੀ ਚੈਰਿਟੀ ਹੈ ਨਾ, ਜਿਹੜੀ ਮਾਡਰਨ, ਬਹੁਤ ਸਿੱਖ ਇਹ ਸਮਝਦੇ ਨਹੀਂ ਗੱਲ, ਜਿਹੜੀ ਮਾਡਰਨ ਚੈਰਿਟੀ ਹੈ ਬਹੁਤ ਵੱਡਾ ਧੋਖਾ, ਬਹੁਤ ਵੱਡਾ। ਜੀ ਸਾਡਾ ਚੈਰਿਟੀ ਸੇਵਾ ਦਾ ਸੰਕਲਪ ਹੈ ਉਹ ਮਾਡਰਨ ਚੈਰਿਟੀ ਰੈੱਡ ਕਰਾਸ ਟਾਈਪ ਸੰਕਲਪ ਨਹੀਂ ਹੈ ਸਾਡਾ। ਜੀ ਸਾਡਾ ਸੰਕਲਪ ਹੈ ਜਿਹੜਾ ਉਹ ਹੈਗਾ ਘਾਲ ਖਾਏ ਕਿਸੇ ਹੱਥੋਂ ਦੇ ਨਾਨਕ ਰਾਓ ਪਛਾਣ। ਜੀ ਜਿਹੜਾ ਰੈੱਡ ਕਰਾਸ ਦਾ ਆਈਡੀਆ ਜਿਹੜਾ ਚੈਰਿਟੀ ਦਾ ਉਹ ਕੀ ਹੈ? ਉਹ ਹੈਗਾ ਕਿ ਤੁਸੀਂ ਕੋਈ ਬੰਦਾ $100 ਦਾਨ ਕਰਦਾ, ਉਹਦੇ $40 ਰੈੱਡ ਕਰਾਸ ਦੇ ਖਰਚਿਆਂ ਤੇ ਉਹਦੇ ਜਿਹੜੇ ਅਫੀਸ਼ੀਅਲ ਆ ਉਹਨਾਂ ਦੀਆਂ ਤਨਖਾਹਾਂ ਦੇ ਨਿਕਲ ਜਾਣੇ ਆ ਜੀ, ਤੇ $60 ਜਾਂ ਜਿੰਨੇ ਵੀ ਬਚਣਗੇ ਉਹ ਗਾਂ ਲੱਗਣੇ ਆ। ਜੀ ਜਿਹੜਾ ਸਾਡਾ ਸੇਵਾ ਦਾ ਸੰਕਲਪ ਆ ਉਹ ਇਹ ਨਹੀਂਗਾ, ਉਹਦੇ ਚ ਇਹ ਹੈ ਵੀ ਉਹਦੇ ਚ ਸਾਰਾ ਹੀ ਗਾਂ ਜਾਣਾ। ਜੀ ਤਨਖਾਹਾਂ ਚ ਕੁਝ ਨਹੀਂ ਨਿਕਲਣਾ। ਜੀ ਜਿਹੜੇ ਮੀਡੀਏਟਰ ਨੇ ਉਹ ਵਲੰਟੀਅਰ ਨੇ ਜਾਂ ਸੇਵਾਦਾਰ? ਵਲੰਟੀਅਰ ਆ, ਉਹ ਸੇਵਾ ਕਰਦੇ ਆ। ਜਿਵੇਂ ਹੁਣ ਜਿਹੜਾ ਬੰਦਾ ਗੁਰੂ ਘਰ ਜਾਂਦਾ ਉੱਥੇ ਭਾਂਡਿਆਂ ਦੀ ਜੋੜਿਆਂ ਦੀ ਸੇਵਾ ਕਰਦਾ ਜੀ, ਉਹ ਪੂਰੀ ਸਿੱਖ ਸਪਿਰਿਟ ਦੇ ਨੇੜੇ ਵਾਲੀ ਸੇਵਾ ਹੈ, ਕਿਉਂਕਿ ਉਹਦੇ ਚੋਂ ਨਾ ਉਹ ਪ੍ਰਸਿੱਧੀ ਖੱਟ ਰਿਹਾ, ਨਾ ਉਹ ਪੈਸਾ ਖੱਟ ਰਿਹਾ, ਕੁਛ ਨਹੀਂ ਖੱਟ ਰਿਹਾ, ਆਪਦਾ ਟਾਈਮ ਲਾ ਰਿਹਾ ਜੀ। ਮੋਟਾ ਜਿਹੜਾ ਉਹ ਆਪਦੇ ਪੱਲਿਓ ਖਰਚਾ ਵੀ ਕਰ ਦਿੰਦਾ, ਜਿਵੇਂ ਬੂਟ ਪਾਲਿਸ਼ ਵਗੈਰਾ ਤੇ ਜਾਂ ਹੋਰ ਜੀ। ਸੋ ਇਹ ਤਾਂ ਪਰ ਵੱਖਰਾ ਵਿਸ਼ਾ, ਆਪਾਂ ਇਹਦੇ ਚ ਨਹੀਂ ਜਾ ਸਕਦੇ, ਇਹ ਕਿਸੇ ਫੇਰ ਕਰਾਂਗੇ ਆਪਾਂ ਚੈਰਿਟੀ ਵਾਲੇ। ਬਿਲਕੁਲ, ਆਪਾਂ ਲੰਬੀ ਸੀਰੀਜ਼ ਇਹਦੇ ਤੇ ਆਪਾਂ ਕਰਾਂਗੇ। ਹਾਂਜੀ ਹਾਂਜੀ। ਜਿਹੜਾ ਸਿੱਖ ਰਾਜ ਹੈ ਉਹ ਨਿਆਰਾ ਹੈ ਤੇ ਉਹਦਾ ਨਿਆਰਾਪਣ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਹੈ। ਜਿਹੜਾ ਪੂੰਜੀਵਾਦੀ ਸਿਸਟਮ ਹੈ ਉਹਦਾ ਸਭ ਤੋਂ ਵੱਡਾ ਜਿਹੜਾ ਕ੍ਰਾਈਸਿਸ ਹੈ ਉਹ ਇਹ ਹੈ ਵੀ ਉਹਨੇ ਬੰਦੇ ਦੇ ਇੱਕ ਨਾ ਅੰਦਰ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਪੈਦਾ ਕਰਤਾ ਜੀ। ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਕੀ ਹੈ ਬਈ? ਬੰਦੇ ਕੋਲੇ ਸਾਰਾ ਕੁਝ ਹੈ, ਉਹਨੂੰ ਕੋਈ ਘਾਟ ਨਹੀਂ, ਉਹ ਭੁੱਖਾ ਨਹੀਂ ਮਰ ਰਿਹਾ, ਉਹਨੂੰ ਕੋਈ ਹੋਰ ਸਮੱਸਿਆ ਨਹੀਂ, ਪਰ ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਮੇਰਾ ਜੀਵਨ ਦਾ ਮਕਸਦ ਕੀ ਹੈ, ਮੈਂ ਜਿਉਂ ਕਿਉਂ, ਉਹਨੂੰ ਇਹ ਨਹੀਂ ਪਤਾ ਲੱਗਦਾ। ਸੋ ਜਿੰਨਾ ਵੀ ਵੈਸਟਰਨ ਵਰਲਡ ਆ, ਡਿਵੈਲਪਡ ਵਰਲਡ ਆ ਜਿਹੜਾ ਨੌਨ ਵੈਸਟਰਨ ਵੀ, ਜਿੰਨਾ ਵੱਧ ਵਿਕਸਿਤ ਸਮਾਜ ਹੋਊਗਾ, ਵੱਧ ਪੂੰਜੀਵਾਦੀ ਸਮਾਜ ਹੋਊਗਾ, ਓਡਾ ਹੀ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਵੱਧ ਹੋਊਗਾ ਜੀ। ਇਸੇ ਗੱਲ ਕਰਕੇ ਜਿੰਨੇ ਵਿਕਸਿਤ ਸਮਾਜ ਆ ਉਹਨਾਂ ਦੇ ਵਿੱਚ ਸੁਈਸਾਈਡ ਜ਼ਿਆਦਾ ਜੀ। ਹੁਣ ਅਮਰੀਕਾ ਦੇ ਵਿੱਚ ਸੁਈਸਾਈਡ ਬਹੁਤ ਆ ਜੀ। ਇੱਕ ਹੋਰ ਉਦਾਹਰਨ ਮੈਂ ਤੁਹਾਨੂੰ ਦਿੰਦਾ, ਕੋਰੀਆ 'ਚ ਸੁਈਸਾਈਡ ਬਹੁਤ ਜ਼ਿਆਦਾ ਜੀ। ਕੋਰੀਆ ਵੀ ਪੂੰਜੀਵਾਦੀ ਡਿਵੈਲਪਡ ਪੂੰਜੀਵਾਦ ਆ ਉੱਥੇ ਜੀ, ਉਹ ਅੱਗੇ ਵਧਿਆ ਵਿਆ, ਇੰਡੀਆ ਪਾਕਿਸਤਾਨ ਵਾਂਗੂ ਨਹੀਂ ਗਾ ਜੀ। ਤੇ ਉੱਥੇ ਵੀ ਆਤਮ ਹੱਤਿਆ ਦਾ ਰੁਝਾਨ ਜਿਹੜਾ ਉਹ ਬਹੁਤ ਜ਼ਿਆਦਾ। ਆਤਮ ਹੱਤਿਆ ਜਿਹੜੀ ਉਹ ਇਸੇ ਗੱਲ ਦੇ ਵਿੱਚੋਂ ਪੈਦਾ ਹੁੰਦੀ ਹੈ ਕਿ ਜਦੋਂ ਬੰਦੇ ਨੂੰ ਦਿਸਣੋਂ ਹਟ ਜਾਵੇ। ਜਿਹੜੀ ਗਰੀਬੀ ਵਾਲੀ ਆਤਮ ਹੱਤਿਆ ਉਹ ਹੋਰ ਚੀਜ਼ ਹੈ, ਉਹੋ ਜਿਹੀ ਆਤਮ ਹੱਤਿਆ ਜਿਹੜੀ ਉਹ ਇੰਡੀਆ ਦੇ ਵਿੱਚ ਬਥੇਰੀ ਹੁੰਦੀ ਹੈ, ਪੰਜਾਬ ਦੇ ਵਿੱਚ ਵੀ ਹੁੰਦੀ ਹੈ, ਪਰ ਇਹ ਆਤਮ ਹੱਤਿਆ ਜਿਹੜੀ ਇਹ ਹੋਰ ਕਿਸੇ ਰੋਗ ਚੋਂ ਪੈਦਾ ਹੁੰਦੀ ਹੈ, ਉਹ ਆਤਮਿਕ ਰੋਗ ਆ। ਸੋ ਜਿਹੜੀ ਪੂੰਜੀਵਾਦੀ ਸਿਸਟਮ ਹੋਵੇ ਭਾਵੇਂ ਸਮਾਜਵਾਦੀ ਸਿਸਟਮ ਹੋਵੇ ਜੀ, ਕੋਲੇ ਬੰਦੇ ਦੇ ਆਤਮਿਕ ਰੋਗ ਦਾ ਕੋਈ ਤੋੜ ਨਹੀਂ ਗਾ ਜੀ, ਉਹਦੇ ਕੋਲੇ ਉਹਦਾ ਕੋਈ ਇਲਾਜ ਹੀ ਹੈ ਨਹੀਂ ਗਾ ਜੀ। ਬੰਦੇ ਦੀਆਂ ਪਦਾਰਥਕ ਲੋੜਾਂ ਪੂਰੀਆਂ ਕਰ ਸਕਦਾ ਜੀ। ਪਦਾਰਥਕ ਲੋੜਾਂ ਨਾਲ ਜੇ ਬੰਦਾ ਤ੍ਰਿਪਤ ਹੋ ਗਿਆ, ਜਿਹੜਾ ਕਿ ਹੋ ਨਹੀਂ ਸਕਦਾ, ਤਾਂ ਠੀਕ ਹੈ, ਨਹੀਂ ਤਾਂ ਫਿਰ ਉਹਨੂੰ ਉਹੀ ਕੁਝ ਭੋਗਣਾ ਪੈਣਾ ਜੀ। ਸੋ ਹਾਂਜੀ ਜੀ, ਸੋ ਆਪਾਂ ਆਪਣੇ ਥੋੜਾ ਜਿਹਾ ਵਾਪਸ ਆਈਏ। ਜਿਹੜਾ ਤੁਸੀਂ ਇਹ ਤੀਸਰੇ ਸੰਕਲਪ ਦੀ ਗੱਲ, ਜਿਹੜਾ ਸਿੱਖ ਰਾਜ ਦਾ ਸੰਕਲਪ ਆ, ਉਹਦੇ ਅਧਿਆਤਮ ਦੀ ਗੱਲ ਕੀਤੀ ਆ, ਉਹਦੀ ਤੀਸਰੇ ਨਵੇਂ ਰਸਤੇ ਦੀ ਗੱਲ ਕੀਤੀ ਆ ਕਿ ਇਹ ਦੁਨੀਆ ਨੂੰ ਕੀ ਦੇ ਸਕਦਾ। ਇਹਦੀਆਂ ਜਿਹੜੀਆਂ ਜੇ ਕੁਝ ਐਗਜ਼ਾਮਪਲਸ ਆਪਾਂ ਦੇਣੀਆਂ ਹੋਣ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖ ਰਾਜ ਦੇ ਵਿੱਚ, ਉਸ ਤੋਂ ਬਾਅਦ ਮਿਸਲਾਂ ਦੇ ਵਿੱਚ, ਜਾਂ ਫਿਰ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਂਦਾ, ਇਹਦੀਆਂ ਐਗਜ਼ਾਮਪਲਸ ਜਿਹੜੀਆਂ ਜ਼ਰੂਰ ਨਾਲ ਦੀ ਨਾਲ ਕਰਦੇ ਜਾਓ, ਕਿਉਂਕਿ ਅੱਜ ਆਪਾਂ 1978 ਤੱਕ ਜਾਣਾ, ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਅਗਲੇ ਉਹਦੇ 'ਚ ਕੰਮ ਕਰਾਂਗੇ। ਸੋ ਆਪਣੇ ਕੋਲ ਸਮਾਂ ਜਿਹੜਾ ਤਕਰੀਬਨ 20 ਮਿੰਟ ਦਾ ਜਿਹੜਾ ਅੱਜ ਦੇ ਹਿਸਾਬ ਨਾਲ ਹੋਰ ਆ।
ਸੋ ਤੁਸੀਂ ਇਹ ਜਿਹੜੀਆਂ ਇਸ ਨਵੇਂ ਸਿਸਟਮ ਦੀਆਂ ਜਿਹੜਾ ਗੁਰਮਤ ਦਾ ਸਿਸਟਮ ਹੈ ਉਹਦੀਆਂ ਕੁਝ ਐਗਜ਼ਾਮਪਲ ਜ਼ਰੂਰ ਸਾਂਝੀਆਂ ਕਰੋ ਆਪਣੇ ਜਿਹੜੇ ਸਿੱਖ ਰਾਜ ਹੋਏ ਨੇ ਉਹਨਾਂ ਦੇ ਵਿੱਚੋਂ। ਦੇਖੋ, ਦੋ ਗੱਲਾਂ ਮੈਂ ਕਰਨੀਆਂ ਇਹਦੇ ਸੰਬੰਧ ਚ ਜੀ। ਪਹਿਲੀ ਗੱਲ, ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਸੀਗਾ ਉਹ ਇਗੈਲੀਟੇਰੀਅਨ ਰਾਜ ਸੀ, ਬਰਾਬਰੀ ਵਾਲਾ ਸੀਗਾ, ਤੇ ਉਹਦੇ ਵਿੱਚ ਹੀ ਪਹਿਲੀ ਵਾਰੀ ਇਹ ਹੋਇਆ ਵੀ ਜਿਹੜੇ ਵਾਹੀ ਕਰਨ ਵਾਲੇ ਬੰਦੇ ਸੀਗੇ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਗਿਆ। ਜੀ। ਇਹ ਬਹੁਤ ਵੱਡਾ ਰੈਵੋਲਿਊਸ਼ਨਰੀ ਸਟੈਪ ਸੀਗਾ ਜੀ। ਤੇ ਇਹਦਾ ਜ਼ਿਕਰ ਕਾਰਲ ਮਾਰਕਸ ਨੇ ਵੀ ਆਪਦੀਆਂ ਲਿਖਤਾਂ 'ਚ ਕੀਤਾ, ਤੇ ਮਾਰਕਸ ਤੋਂ ਪਹਿਲਾਂ ਇੱਕ ਹੋਰ ਜਰਮਨ ਫਿਲਾਸਫਰ ਸੀ ਹੈਗਲ, ਉਹਨੇ ਵੀ ਆਪਦੀ ਲਿਖਤ ਦੇ ਵਿੱਚ ਕੀਤਾ। ਮੈਂ ਪਿਛਲੇ ਦਿਨੀ ਉਹਦੀ ਕਿਤਾਬ ਪੜ੍ਹਦਾ ਸੀਗਾ ਤੇ ਉਹ ਕਈ ਵਾਰੀ ਅਸੀਂ ਆਪਦੇ ਆਪ ਨੂੰ ਘਟਾ ਕੇ ਵੇਖ ਰਹੇ ਹਾਂ, ਪਰ ਤੁਸੀਂ ਵੇਖੋ ਵੀ 18ਵੀਂ ਸਦੀ ਦੇ ਵਿੱਚ ਜਰਮਨੀ ਤੱਕ ਇਹ ਗੱਲ ਚਲੀ ਜਾਣੀ ਜੀ, ਜਦੋਂ ਕਿ ਸੰਚਾਰ ਦੇ ਸਾਧਨ ਬਹੁਤ ਘੱਟ ਸੀ ਜੀ। ਉਹ ਵੀ ਫਿਰ 6 ਸਾਲਾਂ ਦੇ ਰਾਜ ਪ੍ਰਬੰਧ ਦੇ ਵਿੱਚ। ਹਾਂਜੀ, ਜਾਂ 7 ਸਾਲ ਦੇ। ਜੀ। ਹਾਂਜੀ, ਤੇ ਇਹ ਜਰਮਨੀ ਤੱਕ ਗੱਲ ਚਲੀ ਗਈ ਸੀ ਜੀ। ਪਹਿਲੀ ਗੱਲ। ਦੂਜੀ ਗੱਲ ਵੀ ਜਦੋਂ ਆਪਾਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਜੀ, ਉਹਦੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਜਿਹੜੇ ਬਹੁਤੇ ਰਾਜ ਆ ਜਿਹੜੇ ਰਵਾਇਤੀ ਉਹ ਡਰ ਤੇ ਆਧਾਰਿਤ ਸੀ ਜੀ। ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿਹੜੀ ਸਜ਼ਾ ਦੇਣੀ ਹੈ ਉਹਦੀ ਵਰਤੋਂ ਬੜੀ ਸੰਕੋਚ ਕੇ ਕੀਤੀ ਜਾਂਦੀ ਸੀ ਜੀ। ਉਹ ਰਾਜ ਡਰਾ ਕੇ ਨਹੀਂ ਸੀ ਕਰਦਾ, ਬੰਦੇ ਦਾ ਦਿਲ ਜਿੱਤ ਕੇ ਕਰਦਾ ਸੀ ਜੀ। ਆਪਦੇ ਵਿਰੋਧੀ ਦਾ ਵੀ ਦਿਲ ਜਿੱਤ ਕੇ ਰਾਜ ਕਰਦਾ ਸੀ ਜੀ। ਇਹ ਗੱਲ ਬਹੁਤ ਵੱਡੀ ਹੈ, ਇਹ ਹੋਰ ਕਿਸੇ ਤੋਂ ਹੋਇਆ ਨਹੀਂ ਅਜੇ ਤੱਕ। ਵੈਸੇ ਠੀਕ ਹੈ, ਮੈਂ ਇਹ ਮੰਨਦਾ ਵੀ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਜਿਹੜਾ ਉਹ ਦਰਸ਼ਕ ਨਹੀਂ ਸੀ ਜੀ, ਉਹਦੇ ਵਿੱਚ ਵੀ ਕਮੀਆਂ ਪੇਸ਼ੀਆਂ ਹੋਣਗੀਆਂ ਬਹੁਤ ਜੀ, ਪਰ ਉਹਦੀਆਂ ਵਡਿਆਈਆਂ ਜਿਹੜੀਆਂ ਉਹਦੀ ਮਿਸਾਲ ਨਹੀਂ ਕਿਤੇ ਮਿਲਦੀ ਜੀ। ਇਹ ਬਹੁਤ ਵੱਡੀ ਗੱਲ ਹੈ। ਦੂਜੀ ਉਸ ਰਾਜ ਦੀ ਖਾਸ ਗੱਲ ਜਿਹੜੀ ਉਹਦੇ 'ਚ ਮੇਰੇ ਖਿਆਲ 'ਚ ਇੱਕ ਕਮੀ ਸੀਗੀ, ਉਹ ਤਾਂ ਇਹ ਸੀਗੀ ਵੀ ਉਹ ਇੱਕ ਪੁਰਖੀ ਰਾਜ ਬਣ ਗਿਆ ਹੌਲੀ ਹੌਲੀ, ਤੇ ਪਿਤਾ ਪੁਰਖੀ ਬਣ ਗਿਆ ਜੀ। ਇਸ ਸੰਬੰਧ ਦੇ ਵਿੱਚ ਇੱਕ ਨਾ ਦਰਬਾਰ ਦੇ ਵਿੱਚ ਆਪਣੇ ਇੱਕ ਵਾਰੀ ਸਭਾ ਲੱਗੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ 1816 ਦੇ ਵਿੱਚ ਜੀ। ਉੱਥੇ ਇਹ ਐਲਾਨ ਹੋਇਆ ਸੀਗਾ ਵੀ ਮੇਰੇ ਤੋਂ ਬਾਅਦ ਮੇਰਾ ਪੁੱਤਰ ਜਿਹੜਾ ਉਹ ਰਾਜ ਦਾ ਅਧਿਕਾਰੀ ਹੋਊਗਾ ਵੱਡਾ ਜੀ। ਤੇ ਹਰੀ ਸਿੰਘ ਨਲੂਏ ਨੇ, ਸਰਦਾਰ ਹਰੀ ਸਿੰਘ ਨਲੂਏ ਨੇ ਉੱਥੇ ਉੱਠ ਕੇ ਖੜੇ ਹੋ ਕੇ ਭਰੇ ਦਰਬਾਰ ਦੇ ਵਿੱਚ ਇਹ ਗੱਲ ਕੀਤੀ ਸੀ ਵੀ ਇਹ ਰਾਜ ਪਿਤਾ ਪੁਰਖੀ ਨੀਗਾ, ਇਹ ਖਾਲਸੇ ਨੂੰ ਬਖਸ਼ਿਆ ਤੇ ਇਹਦਾ ਕੋਈ ਹੋਰ ਵਿਧਾਨ ਹੈ ਜਿਹੜਾ ਸਾਨੂੰ ਵਧਾਉਣਾ ਚਾਹੀਦਾ ਜੀ। ਉਹ ਬਦਕਿਸਮਤੀ ਬਸ ਉਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਆਲੇ ਦੁਆਲੇ ਵੀ ਇਹੋ ਜਿਹੇ ਬੰਦੇ ਆ ਜਿਹੜੇ ਉਹ ਜਮਾ ਹੋ ਗਏ ਸੀ ਵੀ ਉਹ ਗੱਲ ਕਰ ਨਹੀਂ ਸਕੀ। ਪਰ ਮੇਰੇ ਖਿਆਲ ਦੇ ਵਿੱਚ ਇੱਕ ਹੋਰ ਗੁਣ ਸੀਗਾ ਜਿਹੜਾ ਉਹ ਇਹ ਸੀ ਵੀ ਭਾਵੇਂ ਮਹਾਰਾਜਾ ਰਣਜੀਤ ਸਿੰਘ ਹੀ ਮਹਾਰਾਜਾ ਸੀ, ਪਰ ਉਹ ਆਪਣੇ ਆਪ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਥੱਲੇ ਮੰਨਦਾ ਸੀ, ਇਸੇ ਕਰਕੇ ਉਹਨੇ ਸਜ਼ਾ ਲਵਾਈ ਜੀ। ਸੋ ਅਸੀਂ ਕਹਿ ਸਕਦੇ ਹਾਂ ਵੀ ਜੇ ਅਕਾਲੀ ਫੂਲਾ ਸਿੰਘ ਤੇ ਸਰਦਾਰ ਹਰੀ ਸਿੰਘ ਨਲੂਆ ਜਿਹੜੇ ਉਹਨਾਂ ਦੀ ਉਮਰ ਲੰਮੀ ਹੁੰਦੀ, ਉਹ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਵੀ ਜਿਉਂਦੇ ਹੁੰਦੇ, ਤਾਂ ਸਾਡਾ ਇਤਿਹਾਸ ਆ ਜਿਹੜਾ ਉਹ ਮੇਰੇ ਖਿਆਲ ਦੇ ਵਿੱਚ ਵੱਖਰਾ ਹੋਣਾ ਸੀਗਾ ਜੀ। ਸੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਜਿਹੜੀਆਂ ਆਪਾਂ ਕੁਝ ਐਗਜ਼ਾਮਪਲਸ ਜਿਹੜੀਆਂ ਅੱਜ ਦੇ ਅਸੀਂ ਅੱਜ ਜਿਹੜੇ ਰਾਜ ਦਾ ਸੰਕਲਪ ਲੈ ਰਹੇ ਹਾਂ, ਆਜ਼ਾਦੀ ਦਾ ਸੰਕਲਪ ਲੈ ਰਹੇ ਹਾਂ, ਤੁਸੀਂ ਉਹਦੇ 'ਚ ਫਾਈਨੈਂਸ਼ੀਅਲਸ, ਐਜੂਕੇਸ਼ਨ ਤੇ ਜਿਹੜੀ ਆ ਐਮਪਲੋਇਮੈਂਟ ਦੀ ਜਿਹੜੀ ਗੱਲ ਆ ਉਹ ਜ਼ਰੂਰ ਥੋੜੀ ਜਿਹੀ ਦੱਸੋ। ਦੇਖੋ, ਜਿਹੜੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਉਹ ਬਿਨ ਸਿੱਖ ਆਦਰਸ਼ਾਂ ਦੇ ਅਨੁਸਾਰ ਚੱਲਣ ਵਾਲਾ ਰਾਜ ਨਹੀਂ ਸੀਗਾ 100%। ਉਹਦੇ ਵਿੱਚ ਬਹੁਤ ਕੁਛ ਹੈ ਜਿਹੜਾ ਉਹ ਸਿੱਖੀ ਸਪਿਰਿਟ ਵਾਲਾ ਸੀ ਜੀ, ਤੇ ਬਹੁਤ ਕੁਛ ਉਹਦੇ ਵਿੱਚ ਸਿੱਖੀ ਸਪਿਰਿਟ ਵਾਲਾ ਨਹੀਂ ਵੀ ਸੀ ਜੀ। ਸੋ ਇਸ ਕਰਕੇ ਮੇਰੇ ਜਿਹੜੇ ਵਿਚਾਰ ਆ ਉਹਦੇ ਬਾਰੇ ਥੋੜੇ ਜਿਹੇ ਮਿਕਸਡ ਹੈ ਜੀ। ਵੀ ਉਹਦੇ 'ਚ ਬਹੁਤ ਕੁਛ ਵਧੀਆ ਵੀ ਸੀਗਾ ਜੀ, ਪਰ ਬਹੁਤ ਉਹਦੇ 'ਚ ਸੁਧਾਰ ਵੀ ਹੋ ਸਕਦੇ ਸੀ ਜੀ, ਸੁਧਾਰ ਹੋਣ ਦੀ ਗੁੰਜਾਇਸ਼ ਵੀ ਸੀਗੀ ਜੀ। ਪਰ ਅੱਜ ਦੇ ਸਮੇਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਜਿਹੜਾ ਉਹ ਇੱਕ ਹੱਦ ਤੱਕ ਹੀ ਸਾਡੇ ਲਈ ਮਾਡਲ ਬਣ ਸਕਦਾ। ਕਿਉਂਕਿ ਅੱਜ ਦਾ ਸਮਾਂ ਬਦਲ ਗਿਆ, ਸੁਸਾਇਟੀ ਬਦਲ ਗਈ, ਸਿਸਟਮ ਬਦਲ ਗਿਆ, ਸਾਰਾ ਕੁਛ। ਅੱਜ ਸਾਡੇ ਸਾਹਮਣੇ ਚੈਲੰਜ ਆ ਜਿਹੜੇ ਉਹ ਜ਼ਿਆਦਾ ਵੱਡੇ ਹੋ ਗਏ ਜੀ। ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਜਿਹੜਾ ਪੰਜਾਬ ਆ ਉਹ ਮਾਡਰਨਾਈਜ਼ ਨਹੀਂ ਸੀ ਹੋਇਆ ਜੀ, ਉਹਦੇ 'ਚ ਮਾਡਰਨ ਟੈਕਨੋਲੋਜੀ ਨਹੀਂ ਸੀ ਆਈ ਜੀ, ਇੰਟਰਨੈਸ਼ਨਲ ਮਾਰਕੀਟ ਨਾਲ ਨਹੀਂ ਸੀ ਜੁੜਿਆ ਜੀ। ਪਰ ਅੱਜ ਦਾ ਪੰਜਾਬ ਹੈ ਜਿਹੜਾ ਉਹਦੇ 'ਚ ਟੈਕਨੋਲੋਜੀ ਵੀ ਸਾਰੀ ਆ ਗਈ ਜੀ,
ਉਹ ਇੰਟਰਨੈਸ਼ਨਲ ਮਾਰਕੀਟ ਨਾਲ ਵੀ ਜੁੜ ਗਿਆ ਜੀ। ਸੋ ਅੱਜ ਸਾਨੂੰ ਥੋੜਾ ਜਿਹਾ ਕ੍ਰੀਏਟਿਵ ਹੋਣਾ ਪੈਣਾ ਜੀ। ਇਨੋਵੇਸ਼ਨ ਕਰਨੀ ਪੈਣੀ ਹੈ ਜੀ। ਇਹੋ ਜਿਹੇ ਜਿਹੜੀ ਸਿੱਖ ਸਪਿਰਿਟ ਵਾਲਾ ਸਹੀ ਰਾਜ ਸਥਾਪਿਤ ਕਰਨ ਵਾਸਤੇ ਕੁਝ ਇਹੋ ਜਿਹੇ ਕੰਮ ਕਰਨੇ ਪੈਣੇ ਆ ਜਿਹੜੇ ਪਹਿਲਾਂ ਹਜੇ ਇਤਿਹਾਸ 'ਚ ਨਹੀਂ ਹੋਏ ਕਦੇ, ਜਿਨ੍ਹਾਂ ਦੀ ਮਿਸਾਲ ਨਹੀਂ ਮਿਲਦੀ ਜੀ। ਜਿਵੇਂ ਜਿਹੜਾ ਸਾਡਾ ਪੂੰਜੀ ਰਹਿਤ ਸਮਾਜ ਦੀ ਗੱਲ ਕਰਦਾ ਮੈਂ ਜੀ। ਪੂੰਜੀ ਰਹਿਤ ਸਮਾਜ ਦੀ ਵੀ ਸਾਡੇ ਕੋਲੇ ਉਵੇਂ ਉਦਾਹਰਨ ਨਹੀਂ ਹੈਗੀ ਇਹ ਵੀ ਇੱਕ ਬਹੁਤ ਸਲੋ ਪ੍ਰੋਸੈਸ ਹੈ ਇਹ ਆਈ ਨਹੀਂ ਗਾ ਵੀ ਇੱਕ ਦਿਨ ਰਾਜ ਸਥਾਪਿਤ ਹੋਇਆ ਤੇ ਅਗਲੇ ਦਿਨ ਹੀ ਉਹ ਸਾਰਾ ਢਾਂਚਾ ਲਾਗੂ ਹੋ ਜਾਊਗਾ ਇਹ ਵੀ ਉਹਦਾ ਜਿਹੜਾ ਰਾਜ ਦਾ ਸਥਾਪਿਤ ਹੋਣਾ ਤਾਂ ਉਧਰ ਨੂੰ ਵਧਣ ਦਾ ਇੱਕ ਪਹਿਲਾ ਕਦਮ ਹੋਣਾ ਜੀ ਤੇ ਫਿਰ ਹੌਲੀ ਹੌਲੀ ਗੱਲ ਹੈ ਜਿਹੜਾ ਉਹ ਉੱਥੇ ਜਾਣੀ ਹੈ ਸੋ ਬਹੁਤ ਸਹਿਜ ਦੇ ਵਿੱਚ ਜਿਹੜਾ ਉਹ ਗੱਲ ਹੋਣੀ ਹੈ ਸੋ ਇੱਕਦਮ ਰਾਤੇ ਰਾਤ ਵਾਲੀ ਗੱਲ ਨਹੀਂ ਇਹ ਜਿਹੜੀ ਆਪਾਂ ਕਰਦੇ ਹਾਂ ਜੀ ਜਿਹੜੀਆਂ ਅੱਜ ਲੋੜਾਂ ਬਣੀਆਂ ਹੋਈਆਂ ਦੁਨੀਆ ਦੀਆਂ ਜੀ ਉਹਦੇ ਵਿੱਚ ਦੁਨੀਆ ਭਰ ਦੇ ਵਿੱਚ ਇੱਕ ਬੇਚੈਨੀ ਫੈਲੀ ਹੋਈ ਹੈ ਜਿਹੜੇ ਅੱਜ ਕੱਲ ਰਾਜ ਪ੍ਰਬੰਧ ਚੱਲ ਰਹੇ ਆ ਉਹਨਾਂ ਦੇ ਪ੍ਰਤੀ ਸੰਤੁਸ਼ਟ ਨਹੀਂ ਸੋ ਉਸ ਬੇਚੈਨੀ ਦੇ ਵਿੱਚੋਂ ਲੋਕ ਆ ਜਿਹੜੇ ਉਹ ਆਪੋ ਆਪਣੇ ਰਾਹ ਬਣਾ ਰਹੇ ਆ ਜੀ ਮੇਰੀ ਬੇਨਤੀ ਇਹ ਹੈ ਕਿ ਜਿਹੜਾ ਸਿੱਖ ਰਾਜ ਦਾ ਸੰਕਲਪ ਹੈ ਨਾ ਜਿੱਧਰ ਨੂੰ ਇੱਥੋਂ ਦੁਨੀਆ ਨੇ ਜਾਣਾ ਚਾਹੀਦਾ ਜਿੱਧਰ ਨੂੰ ਸਹੀ ਪਾਸੇ ਨੂੰ ਉਧਰ ਨੂੰ ਉਹ ਰਾਹ ਲੈ ਕੇ ਜਾਂਦਾ ਜੀ ਸੋ ਜਿਹੜੀ ਖਾਲਿਸਤਾਨ ਬਾਰੇ ਮੋਸਟਲੀ ਸਾਡਾ ਡਿਸਕੋਰਸ ਹੈ ਜਿਹੜਾ ਹੁਣ ਤੱਕ ਜੀ ਇਹ ਹੈ ਵੀ ਖਾਲਿਸਤਾਨ ਦੀ ਇਸ ਕਰਕੇ ਲੋੜ ਹੈ ਕਿ ਸਿੱਖਾਂ ਨੂੰ ਵੀ ਇੱਕ ਘਰ ਚਾਹੀਦਾ ਜਿੱਥੇ ਸਿੱਖ ਆਜ਼ਾਦੀ ਨਾਲ ਤੇ ਸੁਰੱਖਿਆ ਦੀ ਭਾਵਨਾ ਨਾਲ ਰਹਿ ਸਕਣ ਜੀ ਵਿਚਾਰ ਬਹੁਤ ਵਧੀਆ ਤੇ ਮੈਂ ਇਹਦੇ ਨਾਲ ਪੂਰਨ ਤੌਰ ਤੇ ਸਹਿਮਤ ਹਾਂ ਪਰ ਮੈਂ ਇਹਦੇ ਵਿੱਚ ਇੱਕ ਗੱਲ ਐਡ ਕਰਨੀ ਚਾਹੁੰਦਾ ਮੈਂ ਕਹਿੰਦਾ ਖਾਲਿਸਤਾਨ ਇਸ ਕਰਕੇ ਚਾਹੀਦਾ ਵੀ ਦੁਨੀਆ ਦੇ ਵਿੱਚ ਇੱਕ ਇਹੋ ਜਿਹਾ ਮਾਡਲ ਸਥਾਪਿਤ ਹੋ ਚੁੱਕੇ ਜਿਹਨੂੰ ਬਾਕੀ ਵੀ ਰੀਸ ਕਰਕੇ ਬਾਕੀ ਵੀ ਜਿਹਨੂੰ ਵੇਖ ਕੇ ਫੋਲੋ ਕਰ ਸਕਣ ਤੇ ਵਧੀਆ ਰਾਜ ਬਣਾ ਸਕਣ ਜੀ ਆਪੋ ਆਪਣੇ ਸੋ ਦੁਨੀਆ ਦੇ ਵਿੱਚ ਇੱਕ ਮਿਸਾਲ ਸਥਾਪਿਤ ਹੋਵੇ ਕਿਉਂਕਿ ਸਾਰੀ ਦੁਨੀਆ ਨੂੰ ਉਹਦੀ ਲੋੜ ਆ ਜੀ ਸੋ ਮੈਂ ਸਿਰਫ ਇਹ ਨਹੀਂ ਕਹਿੰਦਾਗਾ ਵੀ ਇਹਦੀ ਸਿਰਫ ਸਿੱਖਾਂ ਨੂੰ ਲੋੜ ਹੈ ਮੈਂ ਕਹਿੰਦਾ ਵੀ ਸਾਰੀ ਦੁਨੀਆ ਨੂੰ ਹੀ ਲੋੜ ਆ ਨਹੀਂ ਤਾਂ ਦੁਨੀਆ ਜਿਹੜੀ ਉਹ ਤਬਾਹੀ ਦੇ ਕੰਢੇ ਤੇ ਖੜੀ ਹੈ ਸੋ ਇਹ ਜਿਹੜਾ ਸਾਡਾ ਰਾਜ ਦਾ ਸੰਕਲਪ ਹੈ ਉਹ ਸਾਡੀ ਦੁਨੀਆ ਨੂੰ ਦੇਣ ਹੈ ਸਾਡੀ ਕੰਟਰੀਬਿਊਸ਼ਨ ਹੈ ਜਿਹੜਾ ਗਲੋਬਲ ਕਲਚਰ ਅੱਜ ਦਾ ਜੀ ਜਿਵੇਂ ਸੇਵਾ ਦਾ ਸੰਕਲਪ ਸਾਡੀ ਦੇਣ ਹੈ ਸੋ ਵੇਖਣਾ ਇਹ ਹੁੰਦਾ ਕਿ ਅਸੀਂ ਜਿੱਥੇ ਰਹਿੰਦੇ ਹਾਂ ਜਿਹੜੀ ਜ਼ਮਾਨੇ ਦੇ ਵਿੱਚ ਜਿਹੜੀ ਏਜ ਦੇ ਵਿੱਚ ਅਸੀਂ ਰਹਿ ਰਹੇ ਹਾਂ ਉਹਦੇ 'ਚ ਅਸੀਂ ਯੋਗਦਾਨ ਕੀ ਪਾ ਸਕਦੇ ਹਾਂ ਜੀ ਇਹੀ ਸਿੱਖ ਸਪਿਰਿਟ ਹੈ ਅਸੀਂ ਇਹ ਨਹੀਂ ਵੇਖਦੇ ਵੀ ਅਸੀਂ ਇੱਥੋਂ ਕੱਢ ਕੀ ਸਕਦੇ ਹਾਂ ਜੀ ਪੈਦਾ ਕੀ ਹੈ ਇੱਥੋਂ ਅਸੀਂ ਇਹ ਵੇਖਣਾ ਵੀ ਅਸੀਂ ਇਹਦੇ ਵਿੱਚ ਕੀ ਕੰਟਰੀਬਿਊਟ ਕਰੀਏ ਵੀ ਇਹ ਹੋਰ ਵਧੀਆ ਬਣ ਜਾਵੇ ਜੀ ਸੋ ਵੱਡੇ ਪੱਧਰ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹ ਹੈਗੀ ਹੈ ਵੀ ਅਸੀਂ ਆਪਦੇ ਰਾਜ ਦਾ ਝੰਡਾ ਬੁਲੰਦ ਕਰੀਏ ਜੀ ਫਿਰ ਬਾਕੀ ਦੁਨੀਆ ਉਹਨੂੰ ਵੇਖੇ ਤੇ ਉਹਨੂੰ ਵੇਖ ਕੇ ਕਵੇ ਬਈ ਹਾਂ ਵੀ ਸਾਨੂੰ ਵੀ ਇਹੋ ਜਿਹਾ ਚਾਹੀਦਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਦੋਂ ਆਇਆ 1799 ਦੇ ਵਿੱਚ ਲਾਹੌਰ ਸ਼ਹਿਰ ਦੇ ਪਤਵੰਤੇ ਸੱਜਣਾ ਨੇ ਜਾ ਕੇ ਸਿੱਖ ਫੌਜ ਨੂੰ ਬੇਨਤੀ ਕੀਤੀ ਕਿ ਆਓ ਅਸੀਂ ਗੇਟ ਖੋਲਾਂਗੇ ਲਾਹੌਰ ਤੇ ਹਮਲਾ ਕਰੋ ਜੀ ਸਿੱਖਾਂ ਦੀ ਕੋਈ ਕ੍ਰੈਡੀਬਿਲਿਟੀ ਸੀ ਤਾਂ ਹੀ ਕਿਹਾ ਨਾ ਜੀ ਜੇ ਉਹਨਾਂ ਨੂੰ ਲੱਗਦਾ ਸੀ ਜਿਨ੍ਹਾਂ ਦੇ ਵਿੱਚ ਬਹੁ ਗਿਣਤੀ ਹਿੰਦੂ ਮੁਸਲਮਾਨਾਂ ਦੀ ਸੀ ਜੇ ਉਹਨਾਂ ਨੂੰ ਲੱਗਦਾ ਸੀਗਾ ਵੀ ਸਿੱਖ ਜਿਹੜਾ ਉਸ ਵੇਲੇ ਚੱਲ ਰਿਹਾ ਰਾਜ ਹੈ ਉਹਦੇ ਨਾਲੋਂ ਵਧੀਆ ਰਾਜ ਸਾਨੂੰ ਦੇਣਗੇ ਉਸੇ ਕਰਕੇ ਕਿਹਾ ਨਾ ਜੀ ਕੋਈ ਮਤਲਬ ਹੀ ਨਹੀਂ ਸੀ ਪੈਦਾ ਹੁੰਦਾ ਜੀ ਸੋ ਇਹੀ ਸਿੱਖ ਰਾਜ ਆ ਜੀ ਵੀ ਦੁਨੀਆ ਜਿਹੜੀ ਉਹਨੂੰ ਫੋਲੋ ਕਰੇ ਤੇ ਉਹਦੇ ਵਿੱਚ ਜਿਹੜਾ ਸਾਨੂੰ ਇੱਕ ਤਾਂ ਜਿਹੜਾ ਹੁੰਦਾ ਨਾ ਵੀ ਜਿਹੜੀ ਕਿਤਾਬੀ ਰੂਪ ਦੇ ਵਿੱਚ ਜੀ ਆਈਡੀਏ ਨੂੰ ਸ਼ਕਲ ਦੇਣੀ ਜੀ ਉਹ ਵੀ ਮੇਰੇ ਖਿਆਲ ਦੇ ਵਿੱਚ ਕਰਨਾ ਚਾਹੀਦਾ ਤੇ ਇੱਕ ਹੁੰਦਾ ਵੀ ਉਹਦੀਆਂ ਜਿਹੜੀਆਂ ਐਗਜ਼ਿਸਟਿੰਗ ਇੰਸਟੀਟਿਊਸ਼ਨ ਆ ਸਾਡੀਆਂ ਉਹਨਾਂ ਦੇ ਵਿੱਚ ਉਹਦੇ ਝਲਕਾਰੇ ਪੈਦਾ ਕਰਨੇ ਜੀ ਉਹ ਜ਼ਿਆਦਾ ਜ਼ਰੂਰੀ ਹੈ ਕਿਤਾਬੀ ਰੂਪ ਨਾਲੋਂ ਵੀ ਜੀ ਸੋ ਇਹ ਦੋ ਕੰਮਾਂ ਲਈ ਸਾਨੂੰ ਵਧਣਾ ਚਾਹੀਦਾ ਜਿਵੇਂ ਜਿਹੜੀ ਪਹਿਲੀ ਕਿਤਾਬੀ ਰੂਪ ਵਾਲੀ ਇੱਕ ਮੈਂ ਤੁਹਾਨੂੰ ਉਦਾਹਰਨ ਦੇਣੀ ਚਾਹੁੰਦਾ ਈਰਾਨ ਦੇ ਵਿੱਚ 1979 ਦੇ ਵਿੱਚ ਰੈਵੋਲਿਊਸ਼ਨ ਆਈ ਇਸਲਾਮਿਕ ਰੈਵੋਲਿਊਸ਼ਨ
ਜੀ ਤੇ ਈਰਾਨ ਜਿਹੜਾ ਉਹ ਇਸਲਾਮਿਕ ਰਿਪਬਲਿਕ ਬਣ ਗਿਆ। ਜੀ ਉਹ ਅਮਰੀਕਾ, ਤੁਸੀਂ ਇਹਨਾਂ ਦਾ ਪੱਤਰਕਾਰ ਸੰਤਾਂ ਦੀ ਇੰਟਰਵਿਊ ਕਰਨ ਗਿਆ ਤਾਂ ਉਹਨੇ ਵੀ ਪਹਿਲਾ ਸਵਾਲ ਇਹੀ ਪੁੱਛਿਆ ਸੀਗਾ ਵੀ ਤੁਸੀਂ ਸਿੱਖਾਂ ਦੇ ਖਮੇਨੀ ਹੈ? ਸੰਤ ਕਹਿੰਦੇ ਮੈਂ ਤਾਂ ਖਮੇਨੀ ਨਹੀਂਗਾ, ਮੈਂ ਤਾਂ ਗੁਰੂ ਦਾ ਸਿੱਖ ਹਾਂ। ਜੀ ਹੁਣ ਉਹ ਰੈਵੋਲੂਸ਼ਨ ਜਿਹੜੀ ਉਸ ਰੈਵੋਲੂਸ਼ਨ ਤੋਂ 9 ਸਾਲ ਪਹਿਲਾਂ ਖਮੇਨੀ ਨੇ ਇੱਕ ਕਿਤਾਬ ਲਿਖੀ, ਉਹਦਾ ਨਾਮ ਸੀ ਇਸਲਾਮਿਕ ਗਵਰਨਮੈਂਟ। ਜੀ ਉਦੋਂ ਖਮੇਨੀ ਰਹਿੰਦਾ ਸੀਗਾ ਇਰਾਕ ਦੇ ਵਿੱਚ। ਜੀ ਕੱਢਿਆ ਹੋਇਆ ਸੀ ਉਹਨੂੰ ਉਹਨਾਂ ਨੇ, ਈਰਾਨ ਵਾਲਿਆਂ ਨੇ, ਸ਼ਾਹ ਨੇ, ਤੇ ਉਹਨਾਂ ਨੇ ਉਹ ਕਿਤਾਬ ਦੀਆਂ ਕਾਪੀਆਂ ਸਮਗਲ ਕਰਕੇ ਨਾ ਚੋਰੀ, ਤੇ ਉਹ ਜਿਹੜੇ ਬੰਦੇ ਉੱਥੇ ਲਹਿਰ ਚਲਾ ਰਹੇ ਸੀ ਉਹਨਾਂ ਦੇ ਵਿੱਚ ਵੰਡੀਆਂ ਜੀ ਸਾਰਿਆਂ ਦੇ ਵਿੱਚ, ਤਾਂ ਕਿ ਉਹ ਪੜ੍ਹ ਸਕਣ ਤੇ ਉਹਨਾਂ ਨੂੰ ਚਾਨਣ ਹੋ ਸਕੇ ਵੀ ਸਾਡਾ ਜਿਹੜਾ ਬਾਅਦ ਦੇ ਵਿੱਚ ਸਿਸਟਮ ਹੈ ਜਿਹੜਾ ਉਹ ਕਿਹੋ ਜਿਹਾ ਹੋਊਗਾ। ਜੀ ਕਿਤਾਬ ਦੇ ਵਿੱਚ ਉਹਨੇ ਬੇਸਿਕਲੀ ਇਹੀ ਦੱਸਿਆ ਸੀਗਾ ਵੀ ਇਹਦੇ ਸਿਸਟਮ ਸਾਡਾ ਕਿਹੋ ਜਿਹਾ ਹੋਊਗਾ। ਜੀ ਦੂਜੀ ਗੱਲ ਹੈ ਵੀ ਜਿਹੜੀ ਉਹਨੂੰ ਉਸ ਸਿਸਟਮ ਦੇ ਪ੍ਰੈਕਟੀਕਲ ਝਲਕਾਰੇ ਆ ਜਿਹੜੇ, ਜਿਵੇਂ ਇੱਕ ਤਾਂ ਜਿਹੜਾ ਅੱਜ ਕੱਲ੍ਹ ਸਾਰੀ ਦੁਨੀਆ ਦੇ ਵਿੱਚ ਝਲਕਾਰਾ ਚੱਲ ਰਿਹਾ ਉਹ ਹੈਗਾ ਜਿਹੜਾ ਸਿੱਖਾਂ ਦਾ ਸੇਵਾ ਦਾ ਸੰਕਲਪ ਹੈ। ਜੀ ਪੱਛਮੀ ਮੁਲਕਾਂ ਦੇ ਵਿੱਚ ਜਿਹੜੇ ਬੰਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਹੈ ਜਿਹੜੇ, ਉਹ ਰੈੱਡ ਕਰਾਸ ਵਾਲੀ ਤਰਜ਼ ਤੇ ਨਹੀਂ ਕੰਮ ਕਰ ਰਹੇ। ਉਹ ਕੰਮ ਕਰ ਰਹੇ ਆ ਵੀ ਉਹ ਆਪ ਕੋਈ ਜੌਬ ਕਰਦੇ ਹੁੰਦੇ ਆ ਜੀ, ਪਰ ਉਹ ਆਪਦੇ ਵਾਧੂ ਸਮੇਂ ਦੇ ਵਿੱਚ ਜਾ ਕੇ ਸੇਵਾ ਕਰਦੇ ਆ। ਜੀ ਇਹ ਐਸੇ ਸੇਵਾ ਦਾ ਸੰਕਲਪ ਮੈਂ ਮੰਨਦਾ, ਰੈੱਡ ਕਰਾਸ ਵਾਲੇ ਨੂੰ ਮੈਂ ਨਹੀਂ ਮੰਨਦਾ। ਜੀ ਬਈ ਬੰਦਾ ਆਪਦੀ ਕੋਈ ਜੌਬ ਕਰਕੇ ਪੈਸੇ ਕਮਾਉਂਦਾ ਤੇ ਫਿਰ ਉਹਦੇ ਚੋਂ ਥੋੜਾ ਬਹੁਤਾ ਪਾ ਕੇ ਆਪਦਾ ਯੋਗਦਾਨ ਤੇ ਆਪਦੇ ਸਮੇਂ ਦਾ ਯੋਗਦਾਨ ਪਾ ਕੇ ਫਿਰ ਸੇਵਾ ਕਰਦਾ। ਜੀ ਸੋ ਉਹ ਜਿਹੜਾ ਅੱਜ ਕੱਲ੍ਹ ਸਾਰੀ ਦੁਨੀਆ ਦੇ ਵਿੱਚ ਚੱਲ ਰਿਹਾ, ਜਿੱਥੇ ਜਿੱਥੇ ਵੀ ਸਿੱਖ ਹੈਗੇ ਆ, ਜੀ ਇਹ ਬਹੁਤ ਵਧੀਆ ਗੱਲ ਹੈ ਕਿ ਚੱਲਣਾ ਚਾਹੀਦਾ ਵੱਧ ਤੋਂ ਵੱਧ। ਜੀ ਪ੍ਰੈਕਟੀਕਲ ਝਲਕਾਰਾ ਹੈ। ਸੋ ਸਾਡੇ ਆਏ ਨਹੀਂਗਾ ਵੀ ਸਾਡੇ ਥਿਊਰੀ ਪਹਿਲਾਂ ਤੇ ਪ੍ਰੈਕਟਿਸ ਬਾਅਦ ਚ ਹੈ। ਆਏ ਨਹੀਂਗਾ ਵੀ ਪਹਿਲਾਂ ਕਿਤਾਬ ਲਿਖੋ ਤੇ ਫਿਰ ਗੱਲ ਬਣੂਗੀ। ਠੀਕ ਆ, ਕਿਤਾਬਾਂ ਦਾ ਵੀ ਥੋੜਾ ਬਹੁਤਾ ਯੋਗਦਾਨ ਹੋ ਸਕਦਾ, ਪਰ ਸਾਡੀ ਪ੍ਰੈਕਟਿਸ ਵੀ ਨਾਲੇ ਨਾਲ ਹੀ ਚੱਲਦੀ ਹੈ। ਜੀ ਪਰ ਜਿਹੜਾ ਜਿਵੇਂ ਅਸੀਂ ਜਦੋਂ ਸੇਵਾ ਕਰਦੇ ਹਾਂ ਉਦੋਂ ਅਸੀਂ ਜਿੰਨੇ ਬੰਦੇ ਜਿਹੜੇ ਸੇਵਾ ਕਰਨ ਵਾਲੇ ਉਹ ਇਕੱਠੇ ਹੁੰਦੇ ਆ, ਉਹ ਇਕੱਠੇ ਹੋ ਕੇ ਫੈਸਲਾ ਕਰਦੇ ਆ ਵੀ ਕਿਵੇਂ ਕਰਨੀ ਹੈ ਸੇਵਾ, ਕਿੱਥੇ ਕਰਨੀ ਹੈ, ਕੀ ਕਰਨਾ, ਉਹਦਾ ਫੈਸਲਾ ਹੋ ਜਾਂਦਾ ਛੇਤੀ। ਜਿਹੜੀ ਸਾਡੀ ਰਾਜਨੀਤਿਕ ਗਤੀਵਿਧੀਆਂ, ਜਦੋਂ ਅਸੀਂ ਉਹਦਾ ਫੈਸਲਾ ਕਰਨ ਵਾਸਤੇ ਇਕੱਠੇ ਹੁੰਦੇ ਆ, ਉਹਦਾ ਸਾਡੇ ਤੋਂ ਫੈਸਲਾ ਨਹੀਂ ਹੁੰਦਾ। ਜੀ ਉਹਦੇ ਕਾਰਨ ਜਿਹੜੇ ਉਹ ਕਾਫੀ ਕੰਪਲੀਕੇਟਡ ਹੈ। ਜਿਵੇਂ ਉਹਦੇ ਚ ਇੱਕ ਕਾਰਨ ਤਾਂ ਇਹ ਹੈ ਵੀ ਕੁਛ ਕੁ ਇਹੋ ਜਿਹੀ ਉਹਦੇ ਚ ਘਸਪੈਠ ਹੋ ਗਈ ਕਹਿ ਲਓ। ਜੀ ਕੁਛ ਕੁ ਐਲੀਮੈਂਟ ਉਹਦੇ ਚ ਇਹੋ ਜਿਹੇ ਆ ਗਏ ਜਿਹੜੇ ਕਿ ਜਿਨ੍ਹਾਂ ਦਾ ਮਕਸਦ ਇਹ ਹੁੰਦਾ ਵੀ ਗੱਲ ਕਿਸੇ ਪਾਸੇ ਚੱਲਣ ਨਹੀਂ ਦੇਣੀ। ਜੀ ਪਰ ਤਮਾਮ ਖਿਆਈਆਂ ਦੇ ਬਾਵਜੂਦ ਜਿਹੜਾ ਅੱਜ ਦੀ ਘੜੀ ਜਦੋਂ ਅਸੀਂ 36ਵੀਂ ਯਾਦ ਮਨਾ ਰਹੇ ਹਾਂ ਘੱਲੂਘਾਰੇ ਦੀ, ਮੇਰੇ ਖਿਆਲ ਵਿੱਚ ਇਦੋਂ ਵੱਡਾ ਕੋਈ ਕੰਮ ਨਹੀਂ ਹੋ ਸਕਦਾ ਬਈ ਅਸੀਂ ਮਿਲ ਬੈਠ ਕੇ ਇਹ ਸੋਚੀਏ ਬਈ ਗੁਰਮਤਿ ਦੀ ਪਰੰਪਰਾ ਜਿਹੜੀ ਅਸੀਂ ਗਵਾ ਚੁੱਕੀ ਹੈ ਉਹਨੂੰ ਕਿਵੇਂ ਸੁਰਜੀਤ ਕੀਤਾ ਜਾਵੇ। ਉਹਨੂੰ ਸੁਰਜੀਤ ਕਰਨ ਵਾਸਤੇ ਕੋਈ ਜ਼ਰੂਰੀ ਨਹੀਂਗਾ ਵੀ ਸਾਡਾ ਪਹਿਲਾ ਕਦਮ ਹੈ ਉਹ ਸਾਰੇ ਸੰਸਾਰ ਦੇ ਸਿੱਖਾਂ ਨੂੰ ਇਕੱਠਾ ਕਰਨਾ ਹੋਵੇ। ਜੀ ਕਦਮ ਉਹਦਾ ਇੱਕ ਸ਼ਹਿਰ ਦੇ ਸਿੱਖਾਂ ਦਾ ਇਕੱਠੇ ਹੋਣਾ ਵੀ ਹੋ ਸਕਦਾ, ਜੀ ਇੱਕ ਇਲਾਕੇ ਦੇ ਸਿੱਖਾਂ ਦਾ ਇਕੱਠੇ ਹੋਣਾ ਵੀ ਹੋ ਸਕਦਾ। ਫਿਰ ਉਹ ਹੇਠਲੇ ਪੱਧਰ ਤੋਂ ਸ਼ੁਰੂ ਹੋਊ ਤਾਂ ਮੇਰੇ ਖਿਆਲ 'ਚ ਉਹ ਫਿਰ ਬਹੁਤ ਲੰਮੇ ਸਮੇਂ ਤੱਕ ਚੱਲੂ ਤੇ ਪੱਕੇ ਰੂਪ ਦੇ ਵਿੱਚ ਜੰਮੂਗੀ। ਸੋ ਉਹ ਜਿਹੜਾ ਸਿਲੈਕਸ਼ਨ ਦਾ ਪ੍ਰੋਸੈਸ ਆ ਮੇਰੇ ਖਿਆਲ ਦੇ ਵਿੱਚ ਇੱਥੋਂ ਸ਼ੁਰੂ ਕਰਨਾ ਚਾਹੀਦਾ। ਸਾਨੂੰ ਜਿਹੜੇ ਪੁਰਾਣੇ ਸਾਡੇ ਮਤਭੇਦ ਪੈਦਾ ਹੋਏ ਵੇ ਆ, ਇੱਕ ਵਾਰੀ ਤਾਂ ਮੇਰੇ ਖਿਆਲ ਦੇ ਵਿੱਚ ਉਹਨਾਂ ਤੇ ਲੀਕ ਮਾਰ ਕੇ ਸਾਰੀਆਂ ਧਿਰਾਂ ਨੂੰ ਇਕੱਠੇ ਹੋਣਾ ਹੀ ਪੈਣਾ। ਬਿਲਕੁਲ। ਥੋੜਾ ਜਿਹਾ ਇਹ ਵੀ ਕਰਨਾ ਪੈਣਾ ਉਹਦੇ, ਜਿਵੇਂ ਹੁਣ ਆਪਾਂ ਬੂਟਾ ਬੀਜਦੇ ਆ ਕੋਈ, ਜੀ ਉਹਨੂੰ ਆਪਾਂ ਪਾਣੀ ਦਿੰਨੇ ਆ, ਖਾਦ ਪਾਉਣੇ ਆ, ਉਹਦੀ ਟੇਕ ਕੇਅਰ ਕਰਦੇ, ਪਰ ਕਈ ਵਾਰ ਉਹਨੂੰ ਵਾੜ ਵੀ ਕਰਦੇ ਆ। ਜੀ ਜੇ ਉੱਥੇ ਕੋਈ ਜਾਨਵਰ ਫਿਰਦੇ ਹੋਣ ਫਿਰ ਉਹਨੂੰ ਵਾੜ ਵੀ ਕਰਨੀ ਪੈਂਦੀ ਹੈ। ਜੀ ਸੋ ਜਿਹੜਾ ਇਹ ਪ੍ਰੋਸੈਸ ਇਹਨੂੰ ਵਾੜ ਵੀ ਕਰਨੀ ਪੈਣੀ ਹੈ। ਜੀ ਕਿਉਂਕਿ ਇਹੋ ਜਿਹੇ ਮੇਰੇ ਖਿਆਲ 'ਚ ਇਹੋ ਜਿਹੀ ਬਿਰਤੀ ਵਾਲੇ ਬੰਦੇ ਹੈਗੇ ਆ ਵੀ ਜਿਨ੍ਹਾਂ ਦਾ ਮਕਸਦ ਹੀ ਉਸ ਪ੍ਰੋਸੈਸ ਨੂੰ ਨਾ ਚੱਲਣ ਦੇਣਾ ਹੁੰਦਾ। ਸੋ ਉੱਥੇ ਫਿਰ ਵਿਚਾਰ ਚਰਚਾ ਜਾਂ ਸਮਝਣ ਸਮਝਾਉਣ ਵਾਲੀ ਗੱਲ ਆ ਜਿਹੜੀ ਉਹ ਖਤਮ ਹੋ ਜਾਂਦੀ ਹੈ। ਜੀ ਉਹਨੂੰ ਥੋੜੀ ਜਿਹੀ ਵਾੜ ਕਰਨੀ ਪੈਂਦੀ ਹੈ।
ਜੀ ਵੈਸੇ ਇੱਥੇ ਇੱਕ ਗੱਲ ਜ਼ਿਕਰਯੋਗ ਆ, ਮੈਂ ਜ਼ਰੂਰ ਕਰਨੀ ਚਾਹੁੰਦਾ। ਜਿਵੇਂ ਆਪਾਂ ਵਿਚਰਦੇ ਹਾਂ ਜਥੇਬੰਦੀਆਂ ਦੇ ਵਿੱਚ ਤਾਲਮੇਲ ਰੱਖਦੇ ਹਾਂ, ਆਪਾਂ ਤਕਰੀਬਨ ਜਿੰਨਾ ਕੁ ਮੈਂ ਇੱਥੋਂ ਦੇਖਿਆ ਸਿੱਖਿਆ ਕਿ ਜਿਹੜਾ ਰੂਟ ਲੈਵਲ ਦਾ ਕਾਡਰ ਹੁੰਦਾ ਨਾ ਕਿਸੇ ਵੀ ਪਾਰਟੀ ਦਾ, ਮੇਰਾ ਖਿਆਲ ਆ ਉਹਦਾ ਵੱਡਾ ਰੋਲ ਹੁੰਦਾ ਪਾਰਟੀਆਂ ਨੂੰ ਜਿਹੜਾ ਉਹ ਪਾੜੋ ਧੜ ਕਰਨ ਦੇ ਵਿੱਚ, ਕਿਉਂਕਿ ਜਿਹੜੀ ਉੱਪਰਲੀ ਲੀਡਰਸ਼ਿਪ ਆ ਉਹ ਫਿਰ ਵੀ ਕਿਤੇ ਨਾ ਕਿਤੇ ਬਹਿ ਜਾਂਦੀ ਹੈ ਇਕੱਠੀ ਹੋ ਕੇ, ਪਰ ਜਿਹੜੇ ਸੋਸ਼ਲ ਮੀਡੀਆ ਵਲੰਟੀਅਰਸ ਹੁੰਦੇ ਨੇ ਖਾਸ ਕਰਕੇ, ਉਹਨਾਂ ਦਾ ਵੱਡਾ ਰੋਲ ਹੁੰਦਾ ਵੀ ਉਹ ਆਪਸ ਚ ਨਾ ਬੈਠਣ, ਕਿਉਂਕਿ ਫਿਰ ਉਹਨਾਂ ਨੂੰ ਪ੍ਰੋਬਲਮ ਆ ਜਾਂਦੀ ਆ। ਇਹ ਪਰਸਨੈਲਿਟੀ ਕਲੈਸ਼ ਹੈ ਨਾ ਜਿਹੜਾ ਗ੍ਰਾਸ ਰੂਟ ਦੇ ਉੱਤੇ, ਇਹਨੂੰ ਜੇ ਆਪਾਂ ਨਾ ਮਿਟਾਇਆ ਤੇ ਫਿਰ ਇਹ ਜਿਹੜੀ ਏਕਤਾ ਵਾਲਾ ਕੰਮ ਆ ਜਾਂ ਜਿਹੜਾ ਸਾਨੂੰ ਪੰਥਕ ਤੌਰ ਤੇ ਇਕੱਠੇ ਹੋਣ ਵਾਲਾ ਕੰਮ ਆ, ਉਦੋਂ ਤੱਕ ਮੇਰਾ ਖਿਆਲ ਆ ਇਹ ਬਹੁਤ ਮੁਸ਼ਕਲ ਚੀਜ਼। ਹਾਂਜੀ, ਸੋ ਬੇਨਤੀ ਇਹ ਹੈ ਕਿ ਜਿਵੇਂ ਜਿਵੇਂ ਸਾਡਾ ਜਿਹੜਾ ਡਿਸੀਜਨ ਮੇਕਿੰਗ ਹੈ ਜਿਹੜੀ ਉਹ ਹੇਠੋਂ ਸ਼ੁਰੂ ਹੋ ਕੇ ਫੈਲਦੀ ਜਾਊਗੀ ਜੀ, ਇੱਕ ਦਿਨ ਉਹਨੇ ਫੈਲਦੀ ਨੇ ਇੰਨੀ ਤਾਕਤਵਰ ਹੋ ਜਾਣਾ ਵੀ ਉਹਨੇ ਰਾਜ ਦਾ ਰੂਪ ਧਾਰ ਲੈਣਾ ਜੀ। ਬਸ ਉਹਨੂੰ ਸਹੀ ਥਾਂ ਤੋਂ ਸ਼ੁਰੂ ਕਰਨ ਦੀ ਲੋੜ ਹੈ ਤੇ ਉਹਦਾ ਵਿਸਥਾਰ ਹੋਈ ਜਾਵੇ। ਇਹੀ ਲਹਿਰ ਹੁੰਦੀ ਹੈ ਜੀ। ਕਸ਼ਮੀਰ ਦੇ ਵਿੱਚ ਇੱਕ ਸਵਾਲ ਜਿਹੜਾ ਮੈਂ ਅੱਜ ਖੜਾ ਕਰੂੰਗਾ, ਪਰ ਉਹਦਾ ਜਵਾਬ ਨਹੀਂ ਅੱਜ ਦਿੱਤਾ ਜਾਣਾ ਕਿਉਂਕਿ ਹੁਣ ਆਪਾਂ ਸੁਣਾਂਗੇ ਜੀ। ਪੰਜਾਬ ਤੇ ਕਸ਼ਮੀਰ ਦੋ ਖਿੱਤੇ ਹੈ ਜਿਹੜੇ ਦੋਵੇਂ ਇੰਡੀਆ ਦੇ ਅੰਡਰ ਹੈ, ਇੱਕੋ ਮੁਲਕ ਦੇ। ਦੋਵਾਂ ਦੇ ਵਿੱਚ ਸੰਘਰਸ਼ ਗਹਿ ਕੱਢਵਾਂ ਚੱਲਿਆ ਜੀ, ਤੇ ਦੋਵਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਖੂਨ ਹੈ ਜਿਹੜਾ ਉਹ ਵਿਆ ਜੀ, ਪਰ ਨਤੀਜਾ ਜਿਹੜਾ ਉਹ ਬਿਲਕੁਲ ਵੱਖੋ ਵੱਖਰਾ ਜੀ। ਜਿੱਥੇ ਉਹ ਸਾਰਾ ਕੁਛ ਕਰਕੇ ਕਸ਼ਮੀਰ ਹੈ ਜਿਹੜਾ, ਉੱਥੇ ਆਮ ਕਸ਼ਮੀਰੀ ਹੈ ਜਿਹੜਾ ਉਹ 90-95% ਆਜ਼ਾਦੀ ਦੇ ਹੱਕ 'ਚ ਹੈ ਜੀ। ਪੰਜਾਬ ਦੇ ਵਿੱਚ ਵੱਡਾ ਹਿੱਸਾ ਜਿਹੜਾ, ਮੈਂ ਪਰਸੈਂਟੇਜ ਤਾਂ ਨਹੀਂ ਕਹਿ ਸਕਦਾ ਕੁਛ, ਪਰ ਬਹੁਤ ਵੱਡਾ ਹਿੱਸਾ ਜਿਹੜਾ ਉਹ ਆਜ਼ਾਦੀ ਦੇ ਵਿਰੁੱਧ ਆ ਜੀ। ਇਹ ਫਰਕ ਹੈ ਜਿਹੜਾ, ਕਿਉਂਕਿ ਜ਼ੁਲਮ ਕਸ਼ਮੀਰੀਆਂ ਤੇ ਵੀ ਓਨਾ ਹੀ ਹੁੰਦਾ ਜਿੰਨਾ ਪੰਜਾਬ 'ਚ ਹੋਇਆ ਜੀ। ਵਾਹ ਉਹਨਾਂ ਦਾ ਵੀ ਉਸੇ ਹਕੂਮਤ ਨਾਲ ਹੈ ਜਿਨ੍ਹਾਂ ਦਾ ਪੰਜਾਬ ਨਾਲ ਸੀ ਜੀ। ਸੋ ਫਰਕ ਕੀ ਹੈ ਫਿਰ, ਇੰਨਾ ਫਰਕ ਕਿਵੇਂ ਪੈ ਗਿਆ? ਕਿਤੇ ਨਾ ਕਿਤੇ ਤਾਂ ਕੁਛ ਨਾ ਕੁਛ ਤਾਂ ਹੋਇਆ ਨਾ ਜੀ। ਲੋਕ ਕਿਤੇ ਜਿਹੜੇ ਕਿ ਨਾਲ ਲੱਗਦੇ ਆ, ਜਿਨ੍ਹਾਂ ਦੀ ਇਤਿਹਾਸਕ ਸਾਂਝ ਵੀ ਹੈ, ਜਿਨ੍ਹਾਂ ਦੇ ਧਰਮਾਂ ਦੀ ਵੀ ਪੁਰਾਣੀ ਸਾਂਝ ਵੀ ਹੈਗੀ ਹੈ ਜੀ, ਰੌਲਾ ਵੀ ਹੈਗਾ ਭਾਵੇਂ ਪਰ ਸਾਂਝ ਵੀ ਹੈਗੀ ਹੈ ਜੀ। ਸੋ ਦੋ ਖਿੱਤਿਆਂ ਦੇ ਵਿੱਚ ਐਡਾ ਵੱਡਾ ਫਰਕ ਕਿਵੇਂ ਪੈ ਗਿਆ ਜੀ? ਖਿੱਤਿਆਂ ਦੇ ਰਿਸਪੌਂਸ ਦੇ ਵਿੱਚ ਐਡਾ ਵੱਡਾ ਫਰਕ ਕਿਵੇਂ ਪੈ ਗਿਆ? ਇਹ ਬਹੁਤ ਵੱਡੀ ਹੁੰਦੀ ਹੈ ਜਿਹਨੂੰ ਫਰੋਲਣਾ, ਤੇ ਜਿਹਦੀ ਮੈਂ ਗੱਲ ਆਪਣੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਖੋਲ ਕੇ ਕਰੂੰਗਾ। ਜਿਹਨੂੰ ਫਰੋਲੇ ਬਿਨਾਂ ਪੰਜਾਬ ਦਾ ਸੰਘਰਸ਼ ਜਿਹੜਾ ਉਹ ਅੱਗੇ ਨਹੀਂ ਵੱਧ ਸਕਦਾ ਜੀ। ਸੋ ਇੱਥੇ ਤੱਕ ਤਾਂ ਆਪਾਂ ਗੱਲ ਜਿਹੜੀ ਸਮਝ ਆਉਂਦੀ ਆ ਕਿ ਅਸੀਂ ਦੁਨੀਆ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਵੀ ਜੋ ਉਹਨਾਂ ਨੂੰ ਦਿਖਿਆ, ਜਿਵੇਂ ਇੰਪਲੋਇਮੈਂਟ ਦਾ ਹਾਲ ਹੋਵੇ ਜਾਂ ਸਾਰੇ ਧਰਮਾਂ ਦੀ ਜਿਹੜੀ ਰਿਸਪੈਕਟ ਆ ਉਹ ਕਰਨ ਦੀ ਲਾਈਨ ਹੋਵੇ, ਜਾਂ ਇਸ ਤੋਂ ਇਲਾਵਾ ਐਜੂਕੇਸ਼ਨ ਦਾ ਮਿਆਰ ਆ ਜਿਹੜਾ, ਉਹਦੀਆਂ ਵੀ ਅੱਜ ਮਿਸਾਲਾਂ ਜਿਹੜੀਆਂ ਦੁਨੀਆ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ। ਪਰ ਤੁਸੀਂ ਇੱਕ ਸਵਾਲ ਖੜਾ ਕੀਤਾ ਕਿ ਉਹ ਵੀ ਪੂਰਨ ਗੁਰਸਿੱਖ ਤੌਰ ਦੇ ਉੱਤੇ ਸੋਚਣਾ ਹੋਵੇ ਜਾਂ ਰਾਜ ਨੂੰ, ਸਿੱਖਾਂ ਦੇ ਰਾਜ ਦੇ ਸੰਕਲਪ ਨੂੰ ਦੇਖਣਾ ਹੋਵੇ, ਉਹਦੇ 'ਚ ਵੀ ਕੁਝ ਕਮੀਆਂ ਨੇ ਜਿਹੜੀਆਂ ਅਸੀਂ ਸੰਭਾਵਨਾ ਹਮੇਸ਼ਾ ਜਿਹੜੀ ਹੁੰਦੀ ਹੈ ਉਹਨੂੰ ਇੰਪਰੂਵਮੈਂਟ ਦੀ ਜਿਹੜੀ ਆ ਉਹ ਹਮੇਸ਼ਾ ਸੰਭਾਵਨਾ ਹਰ ਇੱਕ ਚੀਜ਼ 'ਚ ਹੁੰਦੀ ਆ। ਤੁਸੀਂ ਆਉਣ ਵਾਲੇ ਰਾਜ ਦੇ ਵਿੱਚ ਉਹ ਵੀ ਪੂਰੀ ਕਰਾਂਗੇ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਦੋਂ ਉਹ ਇੱਕ ਲੰਬਾ ਚੈਪਟਰ ਹੈ, ਕਿਵੇਂ ਗਿਆ, ਗੱਦਾਰੀਆਂ ਹੋਈਆਂ ਜਾਂ ਜਿਹੜਾ ਲੜਾਈ ਦੇ ਉੱਤੇ ਜੋ ਜੰਗ ਹਿੰਦ ਪੰਜਾਬ, ਸ਼ਾਹ ਮੁਹੰਮਦ ਉਹਨਾਂ ਨੇ ਵੀ ਜਿਹੜਾ ਇੱਕ ਜੰਗਨਾਮਾ ਲਿਖਿਆ, ਜੰਗਨਾਮਾ ਜਿਹੜਾ ਸਿੱਖ ਫਰੰਗੀਆਂ, ਉਹਦੇ 'ਚ ਕਾਫੀ ਕੁਛ ਜਿਹੜਾ ਪੰਜਾਬ ਨੂੰ ਐਸਟੈਬਲਿਸ਼ ਕਰਦਾ ਕਿ ਹਿੰਦੁਸਤਾਨ ਨਾਲੋਂ ਕੀ ਫਰਕ ਆ, ਉਹਦੀ ਗੱਲ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ। ਹੁਣ ਇੱਥੋਂ ਆਪਾਂ ਜ਼ਰੂਰ ਦੇਖਾਂਗੇ ਕਿ ਸਿੱਖਾਂ ਦੇ ਵਿੱਚ ਜਿਹੜਾ ਰਾਜ ਦਾ ਸੰਕਲਪ ਆ ਉਹ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ, ਜਿਵੇਂ ਸਿੱਖ ਫੌਜੀਆਂ ਨੇ ਦੁਨੀਆ ਦੇ ਵਿੱਚ ਵੱਖ-ਵੱਖ ਫੌਜਾਂ ਦੇ ਵਿੱਚ ਵੀ ਮਿਸਟਰੀ ਤੌਰ ਤੇ ਨੌਕਰੀਆਂ ਕੀਤੀਆਂ ਔਰ ਇੱਕ ਲੰਬੀ ਲੜਾਈ ਵੀ ਲੜੀ ਆ ਉਸ ਸਾਰੇ ਖਿੱਤੇ ਦੀ ਆਜ਼ਾਦੀ ਲਈ। ਤੁਸੀਂ ਇਹ ਜ਼ਰੂਰ ਦੱਸੋ ਕਿ ਆਪਾਂ ਇਹ 1978 ਤੱਕ ਅੱਜ ਗੱਲ ਕਰਨੀ ਆ, ਉਸ ਤੋਂ ਬਾਅਦ ਦਾ ਜਿਹੜਾ ਆਪਾਂ ਅਗਲੇ ਚੈਪਟਰ 'ਚ ਗੱਲ ਕਰਾਂਗੇ। ਇਹ ਕਿਵੇਂ ਫਿਰ ਜਿਹੜੀ ਗੱਲ ਆ ਅਖੀਰ ਤੇ ਇੱਥੇ ਤੱਕ ਪਹੁੰਚੀ ਕਿ ਆਜ਼ਾਦੀ ਦੇ ਵਿੱਚ ਵੀ ਸਿੱਖਾਂ ਨੇ
ਜਿਹੜੀ ਸੋ ਕਾਲਡ ਖੋਤੀ ਆਜ਼ਾਦੀ ਹਿੰਦੁਸਤਾਨ ਨੂੰ ਮਿਲੀ, ਸਿੱਖਾਂ ਨੇ ਆਪਣੇ ਰਾਜ ਦੀ ਇੱਕ ਬਣਦੀ ਹੋਈ ਗੇਮ ਨੂੰ ਵੀ ਛੱਡ ਕੇ ਹਿੰਦੁਸਤਾਨ ਦੇ ਨਾਲ ਆਪਣੀ ਕਿਸਮਤ ਆ ਜਿਹੜੀ ਜੋੜੀ। ਉਸ ਤੋਂ ਬਾਅਦ ਦੁਸ਼ਵਾਰੀਆਂ ਸ਼ੁਰੂ ਹੋਈਆਂ, ਤੁਸੀਂ ਉਹਦੇ ਬਾਰੇ ਜ਼ਰੂਰ ਦੱਸੋ। ਬਟ ਉਹਦੇ ਬਾਵਜੂਦ ਵੀ ਅਖੀਰਲਾ ਜਿਹੜਾ ਸਿੱਖਾਂ ਦਾ ਕਦਮ ਸੀ ਕਿ ਜਦੋਂ ਅਨੰਦਪੁਰ ਸਾਹਿਬ ਦੇ ਮੋਰਚੇ ਦੀ ਗੱਲਬਾਤ ਵੀ ਸਰਕਾਰ ਨੇ ਉਹਦਾ ਜਵਾਬ ਅਟੈਕ ਤੇ ਕੀਤਾ, ਜਿਹੜਾ ਰਾਜ ਦਾ ਸੰਕਲਪ ਆ ਉਹ ਅੱਜ ਵੀ ਕਾਇਮ ਆ। ਸੋ ਉਸ ਸਾਰੀ ਧਾਰਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਸਿੱਖਾਂ ਨੇ ਜਿਹੜਾ ਇਸ ਸਮੇਂ ਦੇ ਦਰਮਿਆਨ ਵੀ ਰਾਜ ਜਿਹੜਾ ਉਹ ਲੈਣ ਦਾ ਜਿਹੜਾ ਯਤਨ ਕੀਤਾ, ਜਾਂ ਕਿਸ ਤਰ੍ਹਾਂ ਕੀਤਾ, ਜੇ ਕੀਤਾ ਤਾਂ ਜੀ? ਦੇਖੋ, ਜਿਹੜੀ ਸਿੱਖਾਂ ਦੀ ਮੌਜੂਦਾ ਰਾਜਨੀਤਿਕ ਗੁਲਾਮੀ ਨੂੰ ਸਮਝਣ ਵਾਸਤੇ ਸਾਨੂੰ ਜਾਣਾ ਪੈਂਦਾ 1849 ਦੇ ਵਿੱਚ ਪਿੱਛੇ ਜੀ। ਜਦੋਂ ਸਿੱਖ ਗੁਲਾਮ ਹੋਏ ਆ ਤਾਂ ਉਸ ਵੇਲੇ ਇੰਡੀਆ ਦਾ ਗਵਰਨਰ ਜਨਰਲ ਸੀਗਾ ਲਾਰਡ ਡਲਹੌਜ਼ੀ ਜੀ। ਦਾ ਸਿੱਖਾਂ ਨੂੰ ਬਹੁਤ ਜ਼ਿਆਦਾ ਨਫ਼ਰਤ ਕਰਦਾ ਸੀ ਜੀ। ਆਪਦੀਆਂ ਪਰਸਨਲ ਚਿੱਠੀਆਂ ਦੇ ਵਿੱਚ ਲਿਖਦਾ ਹੈ ਵੀ ਮੈਂ ਇਹਨਾਂ ਦਾ ਖਾਲਸਾ ਫੌਜ ਆ ਜਿਹੜੀ ਇਹਦਾ ਖੁਰਾ ਖੋਜ ਮਿਟਾ ਦੇਣਾ ਜੀ। ਸਿੱਖਾਂ ਨੂੰ ਉਹ ਇਹ ਲਿਖਦਾ ਕੋਟ ਆ ਉਹਦੀ ਵੀ ਸਿੱਖਾਂ ਨੂੰ ਐਜ਼ ਅ ਪੋਲੀਟੀਕਲ ਨੇਸ਼ਨ ਮੈਂ ਖਤਮ ਕਰਨਾ, ਇਹ ਮੇਰਾ ਨਿਸ਼ਾਨਾ ਹੈ ਜ਼ਿੰਦਗੀ ਦਾ। ਐਜ਼ ਅ ਪੋਲੀਟੀਕਲ ਨੇਸ਼ਨ ਸਿੱਖਾਂ ਨੂੰ ਖਤਮ ਕਰ ਦੇਣਾ ਜੀ। ਹੁਣ ਉਹ ਕਾਮਯਾਬ ਤਾਂ ਨਹੀਂ ਹੋ ਸਕਿਆ, ਨਾ ਕੋਈ ਹੋ ਹੀ ਸਕਦਾ ਜੀ। ਪੋਲੀਟੀਕਲ ਨੇਸ਼ਨ ਤਾਂ ਅੱਜ ਵੀ ਜਿਉਂਦੇ ਆ, ਜੀ। ਪਰ ਉਹ ਨੁਕਸਾਨ ਬਹੁਤ ਕਰ ਗਿਆ। ਉਹ ਸਿੱਖਾਂ ਨੂੰ ਇਸ ਹੱਦ ਤੱਕ ਨੱਪ ਗਿਆ ਬਈ ਸੰਤਾਂ ਦੇ ਸੀਨ ਤੱਕ ਆਉਣ ਤੱਕ ਸਿੱਖਾਂ ਤੋਂ ਚੰਗੀ ਤਰ੍ਹਾਂ ਉੱਠਿਆ ਨਹੀਂ ਗਿਆ ਜੀ। ਸੰਤਾਂ ਦੇ ਸੀਨ ਤੇ ਆਉਣ ਵਾਲੀ ਸਿੱਖ ਕੌਮ ਆ ਜਿਹੜੀ ਉਹ ਦੁਬਾਰਾ ਜਾਗ ਗਈ ਜੀ। ਪਹਿਲਾਂ ਲਹਿਰਾਂ ਚੱਲੀਆਂ, ਜਿਹੜੀ ਆਜ਼ਾਦੀ ਵਾਲੀ ਲਹਿਰ ਹੈ ਉਹਦੇ ਵਿੱਚ ਦੇਖੋ ਜਿਹੜਾ ਸਿੱਖਾਂ ਦੀ ਚੰਗੀ ਭਾਵਨਾ ਕੰਮ ਕਰ ਰਹੀ ਸੀ ਬਈ ਆਜ਼ਾਦੀ ਜਿਹੜੀ ਅਸੀਂ ਆਪਦੇ ਇਕੱਲਿਆਂ ਵਾਸਤੇ ਨਹੀਂ ਲੈਣੀ, ਸਾਰਿਆਂ ਵਾਸਤੇ ਲੈਣੀ ਜੀ। ਪਰ ਉਹਦੇ ਵਿੱਚ ਸਿੱਖਾਂ ਦਾ ਇੱਕ ਭੋਲਾਪਣ ਵੀ ਕੰਮ ਕਰ ਰਿਹਾ ਸੀ ਬਈ ਜਦੋਂ ਸਾਰਿਆਂ ਵਾਸਤੇ ਆਜ਼ਾਦੀ ਆਊਗੀ ਤਾਂ ਉਹਦੇ ਚ ਸਾਰਿਆਂ ਨਾਲ ਬਰਾਬਰੀ ਵਾਲਾ ਵਰਤਾਅ ਹੋਊਗਾ। ਜੀ। ਇਸ ਭੋਲੇਪਣ ਦੇ ਵਿੱਚੋਂ ਸਿੱਖ ਉਸ ਸੰਘਰਸ਼ ਦੇ ਵਿੱਚ ਸਿੱਖਾਂ ਨੇ ਬੇਅੰਤ ਕੁਰਬਾਨੀਆਂ ਕੀਤੀਆਂ ਜੀ। ਪਰ ਉਹ ਭੋਲਾਪਣ ਆ ਜਿਹੜਾ ਉਹਦਾ ਪੰਥ ਵਾਸਤੇ ਅੰਤ ਨੂੰ ਬਹੁਤ ਹੀ ਮਾੜਾ ਹਸ਼ਰ ਹੋਇਆ, ਮਾੜਾ ਸਿੱਟਾ ਨਿਕਲਿਆ ਤੇ ਉਹਨੇ ਸਾਨੂੰ ਆਹ ਕੰਢੇ ਤੇ ਲਿਆ ਕੇ ਖੜਾ ਕਰਤਾ ਜੀ। ਸੋ ਆਉਣ ਵਾਲੇ ਸਮੇਂ ਵਾਸਤੇ ਇਸ ਗੱਲ ਦੇ ਵਿੱਚ ਬਹੁਤ ਵੱਡਾ ਇੱਕ ਸਾਡੇ ਵਾਸਤੇ ਲੈਸਨ ਕਿ ਕਈ ਵਾਰੀ ਕੰਮ ਹੈ ਜਿਹੜਾ ਉਹ ਬਹੁਤ ਚੰਗਾ ਲੱਗਦਾ ਹੁੰਦਾ ਸਾਨੂੰ, ਪਰ ਉਸ ਚੰਗੇ ਕੰਮ ਤੋਂ ਵੀ ਗਰੇਜ਼ ਕਰਨ ਦੀ ਲੋੜ ਹੁੰਦੀ ਹੈ ਜੀ। ਜਿਵੇਂ ਉਦੋਂ ਸੀ। ਕਈ ਵਾਰੀ ਤੁਸੀਂ ਮੌਕੇ ਨੂੰ ਸਮਝਣਾ ਹੁੰਦਾ, ਕਈ ਵਾਰੀ ਤੁਸੀਂ ਇਹ ਵੀ ਵੇਖਣਾ ਹੁੰਦਾ ਬਈ ਜਿਹਦਾ ਤੁਸੀਂ ਚੰਗਾ ਕਰ ਰਹੇ ਆ ਉਹ ਤੁਹਾਡੇ ਨਾਲ ਕੀ ਕਰ ਰਿਹਾ ਜੀ। ਇਸ ਗੱਲ ਦੇ ਇਸ਼ਾਰੇ ਸਾਨੂੰ 1947 ਤੋਂ ਬਹੁਤ ਪਹਿਲਾਂ 1881 ਚ ਮਿਲਣ ਲੱਗ ਗਏ ਸੀ, 1871 ਚ ਮਿਲਣ ਲੱਗ ਗਏ ਸੀ ਜੀ। ਬਈ ਸਾਡੇ ਨਾਲ ਕੀ ਹੋਊਗਾ, ਪਰ ਅਸੀਂ ਉਹ ਸਾਰੇ ਇਸ਼ਾਰੇ ਇਗਨੋਰ ਕੀਤੇ, ਉਹਨਾਂ ਨੂੰ ਅਣਡਿੱਠ ਕਰਕੇ ਅਸੀਂ ਉਸੇ ਕੰਮ 'ਚ ਲੱਗੇ ਰਹੇ ਜੀ। ਉਹਦਾ ਸਿੱਟਾ ਸਾਨੂੰ ਇਹ ਮਿਲਿਆ 1984 ਦੇ ਘੱਲੂਘਾਰੇ ਦੇ ਰੂਪ 'ਚ ਤੇ ਉਦੋਂ ਬਾਅਦ 'ਚ ਜਿਹੜੇ ਸਾਡੇ ਜੈਨੋਸਾਈਡ ਹੋਏ ਉਹਨਾਂ ਦੇ ਰੂਪ ਦੇ ਵਿੱਚ। ਸੋ ਇਸ ਮੇਰੇ ਖਿਆਲ ਦੇ ਵਿੱਚ ਅਣਜਾਣਪੁਣੇ ਤੋਂ ਗਾਂਹ ਨੂੰ ਪੰਥ ਨੂੰ ਗਰੇਜ਼ ਕਰਨਾ ਚਾਹੀਦਾ ਜੀ। ਇਹ ਜਿਹੜੀ ਪੱਛਮੀ ਮੁਲਕਾਂ ਦੇ ਵਿੱਚ ਸਿੱਖ ਰਹਿੰਦੇ ਆ ਉਹਨਾਂ ਵਾਸਤੇ ਵੀ ਇਹ ਲੈਸਨ ਜਿਹੜਾ ਉਹ ਬਹੁਤ ਜ਼ਰੂਰੀ ਹੈ ਜੀ। ਜਿਹੜੀਆਂ ਇੱਥੇ ਜੰਗਾਂ ਚੱਲਦੀਆਂ ਇਹਨਾਂ ਦੀਆਂ, ਉਹ ਜੰਗਾਂ ਕੋਈ ਹੱਕ ਸੱਚ ਇਨਸਾਫ ਦੀਆਂ ਜੰਗਾਂ ਨਹੀਂ ਆ, ਉਹ ਲਾਲਚ ਦੀਆਂ ਜੰਗਾਂ। ਸਾਨੂੰ ਉਹਨਾਂ 'ਚ ਨਹੀਂ ਪੈਣਾ ਚਾਹੀਦਾ। ਇਹ ਸਿੱਖ ਜੇ ਕੋਈ ਇੰਡੀਵਿਜੂਅਲ ਬੰਦਾ ਉਹਨਾਂ 'ਚ ਪਾਰਟੀਸਪੇਟ ਕਰੀ ਜਾਵੇ, ਪਰ ਐਸ ਸਿੱਖ ਹਜੇ ਤੱਕ ਅਸੀਂ ਪਏ ਵੀ ਨਹੀਂ ਗਏ ਜੀ। ਸਮੂਹਕ ਤੌਰ ਤੇ ਤਾਂ ਮੈਂ ਇਹ ਮੰਨਦਾ ਵੀ ਇੰਡੀਵਿਜੂਅਲ ਸਿੱਖ ਹੈਗੇ ਆ, ਚਲੋ ਠੀਕ ਹੈ, ਸਾਰੇ ਫਿਰ ਉਹ ਤਾਂ ਮੁਸਲਮਾਨ ਵੀ ਹੈਗੇ ਆ, ਪਰ ਸਾਨੂੰ ਇਸ ਗੱਲ ਤੋਂ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਹੁੰਦਾ ਕੀ ਹੈ ਬਈ ਤੁਸੀਂ ਕਿਸੇ ਦਾ ਚੰਗਾ ਕਰਦੇ ਆ ਤਾਂ ਜਿਹੜਾ ਕਲਯੁਗ ਹੈ ਨਾ ਉਹਦੇ ਵਿੱਚ ਜ਼ਰੂਰੀ ਨਹੀਂਗਾ ਵੀ ਅਗਲਾ ਵੀ ਤੁਹਾਡਾ ਚੰਗਾ ਕਰੂਗਾ, ਅਗਲੇ ਨੇ ਤਾਂ ਆਪਦਾ ਹੀ ਸੂਤ ਵੇਖਣਾ ਹੈ, ਜਿਵੇਂ ਗੋਰਿਆਂ ਨੇ 47 ਚ ਕੀਤਾ ਜੀ, ਜਿਵੇਂ ਹਿੰਦੂਆਂ ਨੇ 47 ਤੋਂ ਬਾਅਦ ਕੀਤਾ ਜੀ। ਤੇ ਇਤਿਹਾਸ ਨੇ ਤਾਂ ਫਿਰ ਆਪਦੇ ਆਪ ਨੂੰ ਦੁਹਰਾਈ ਜਾਣਾ ਜੇ ਅਸੀਂ ਆਪਦੇ ਆਪ ਨੂੰ ਬਦਲਾਂਗੇ ਨਾ ਜੀ। ਉਹਨੇ ਤਾਂ ਉਹੀ ਚੱਕਰ ਪਾਈ ਜਾਣਾ
ਸੋ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨ ਦੀ ਲੋੜ ਹੈ। ਤੇ ਜਿਹੜਾ ਅਸੀਂ ਆਪਦਾ ਨਿਆਰਾਪਣ ਸਥਾਪਿਤ ਕਰਨਾ ਹੈ, ਉਹਦੀ ਸਥਾਪਤੀ ਨਾਲ ਹੀ ਸਾਡੇ ਰਾਜ ਦੀ ਸਥਾਪਤੀ ਜੁੜੀ ਵੀ ਹੈ। ਸੋ ਇਹ ਨਹੀਂ ਸੋਚਣਾ ਚਾਹੀਦਾ ਵੀ ਸਾਡਾ ਨਿਆਰਾਪਣ ਉਦੋਂ ਸਥਾਪਿਤ ਹੋਊਗਾ ਜਦੋਂ ਸਾਡਾ ਪਹਿਲਾਂ ਰਾਜ ਸਥਾਪਿਤ ਹੋ ਗਿਆ। ਲੋ ਜੀ, ਇਹ ਨਿਆਰਾਪਣ ਆਪਦਾ ਹੁਣੇ ਹੀ ਸਥਾਪਿਤ ਕਰ ਸਕਦੇ ਹਾਂ ਬਹੁਤ ਸਾਰੇ ਤਰੀਕਿਆਂ ਰਾਹੀਂ। ਤੇ ਹਰ ਕੰਮ ਜਿਹੜਾ ਸਾਡੇ ਨਿਆਰੇਪਣ ਨੂੰ ਸਥਾਪਿਤ ਕਰਦਾ, ਉਹ ਇੱਕ ਛੋਟਾ ਜਿਹਾ ਕਦਮ ਹੈ ਸਾਡੇ ਰਾਜ ਵੱਲ ਨੂੰ ਵਧਣ ਵਾਲਾ। ਜੀ, ਸੋ ਬੇਨਤੀ ਇਹ ਹੈ ਕਿ ਮੁੜ ਕੇ ਅਸੀਂ ਆਪਦੇ ਇਤਿਹਾਸ ਵੱਲ ਵੇਖੀਏ, ਪੁਰਾਣੀਆਂ ਇਤਿਹਾਸਕ ਪਰੰਪਰਾਵਾਂ ਤੋਂ ਸੇਧ ਲਈਏ, ਤੇ ਜਿਹੜੀ ਅਸਲੀ ਸਿੱਖੀ ਸਪਿਰਿਟ ਹੈ ਉਹਦੇ ਅਨੁਸਾਰ ਹੋ ਕੇ ਅਸੀਂ ਦੁਨੀਆ ਦੇ ਵਿੱਚ ਵਿਚਰੀਏ। ਜੀ, ਫੇਰ ਹੀ ਸਾਨੂੰ ਅਕਾਲ ਪੁਰਖ ਦੀ ਖੁਸ਼ੀ ਹੈ ਜਿਹੜੀ ਉਹ ਨਸੀਬ ਹੋਣੀ ਹੈ। ਤੇ ਫਿਰ ਹੀ ਸਾਡੇ ਕਿਰਦਾਰ ਦੇ ਰਾਹੀਂ ਦੁਨੀਆ ਦੇ ਵਿੱਚ ਸਿੱਖੀ ਦੀ ਖੁਸ਼ਬੂ ਹੈ ਜਿਹੜੀ ਉਹ ਫੈਲਣੀ ਹੈ। ਤੇ ਇਸ ਗੱਲਾਂ ਨੇ ਸਿੱਖ ਰਾਜ ਦਾ ਜਿਹੜਾ ਆਧਾਰ ਬਣਨਾ। ਜਿਹੜਾ ਹੁਣ ਤੱਕ ਡਿਸਕੋਰਸ ਚੱਲਿਆ ਬਾਹਰਲੇ ਮੁਲਕਾਂ ਦੇ ਵਿੱਚ, ਉਹ ਹੈਗਾ ਹਿਊਮਨ ਰਾਈਟਸ ਡਿਸਕੋਰਸ। ਜੀ, ਬਈ ਇਹ ਗੱਲ ਦਾ ਰੌਲਾ ਪਾਈ ਚੱਲੋ ਵੀ ਸਾਡੇ ਹਿਊਮਨ ਰਾਈਟਸ ਆ ਜਿਹੜੇ ਉਹਨਾਂ ਦਾ ਘਾਣ ਹੁੰਦਾ। ਮੈਂ ਥੋੜਾ ਜਿਹਾ ਇਹ ਗੱਲ ਤੋਂ, ਜਿਵੇਂ ਖਾਲੜਾ ਸਾਹਿਬ ਨੇ ਆਪਦੀ ਸਪੀਚ ਜਿਹੜੀ ਕੈਨੇਡਾ ਦੇ ਵਿੱਚ ਉਹਨਾਂ ਨੇ ਕੀਤੀ ਸੀ, ਉਹਦੇ ਵਿੱਚ ਦਾ ਇਸ਼ਾਰਾ ਦਿੱਤਾ ਸੀਗਾ, ਪਰ ਮੈਨੂੰ ਲੱਗਦਾ ਵੀ ਆਪਾਂ ਇਗਨੋਰ ਕਰਤਾ। ਉਹਨੇ ਕਿਹਾ ਵੀ ਇਹ ਜਿਹੜੀ ਖਾਲਸਾ ਲੜਾ ਉਹ ਤਾਂ ਬਾਕੀ ਦੁਨੀਆ ਦੇ ਵੀ ਹਿਊਮਨ ਰਾਈਟਸ ਦੀ ਰਾਖੀ ਵਾਸਤੇ ਪੈਦਾ ਹੋਇਆ। ਜੀ, ਸਾਨੂੰ ਇਹ ਗੱਲ, ਇਹ ਡਿਸਕੋਰਸ ਦੇ ਵਿੱਚ ਟੂ ਮੱਚ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ। ਤੇ ਆਪਦੀ ਜਿਹੜੀ ਨਿਆਰਾਪਣ, ਜਿਹੜੀ ਆਪਦੀ ਵਿਲੱਖਣਤਾ, ਉਹਨੂੰ ਸਥਾਪਿਤ ਕਰੀਏ ਨਵੇਂ ਤਰੀਕਿਆਂ ਰਾਹੀਂ ਵੱਖੋ ਵੱਖਰੇ ਖੇਤਰਾਂ ਦੇ ਵਿੱਚ। ਜੀ, ਤੇ ਬੇਨਤੀ ਇਹ ਹੈ ਵੀ ਜਿਹੜੇ ਵੀ ਖੇਤਰ ਦੇ ਵਿੱਚ ਕੋਈ ਕੰਮ ਕਰਦਾ, ਭਾਵੇਂ ਉਹ ਸੇਵਾ ਦਾ ਖੇਤਰ ਹੈ, ਭਾਵੇਂ ਉਹ ਸੰਘਰਸ਼ ਦਾ ਖੇਤਰ ਹੈ, ਰਾਜਨੀਤੀ ਦਾ ਖੇਤਰ ਹੈ, ਉਸ ਖੇਤਰ ਦਾ ਜਿਹੜਾ ਡੋਮੀਨੈਂਟ ਪੈਰਾਡਾਈਮ ਹੈ, ਜਿਹੜਾ ਉਹਦਾ ਡੋਮੀਨੈਂਟ ਉਹਦੀ ਫਾਰਮ ਹੈ, ਉਹਨੂੰ ਇਨ ਬਿਨ ਅਡੋਪਟ ਨਾ ਕੀਤਾ ਜਾਵੇ। ਜੇ ਤੁਸੀਂ ਸੇਵਾ ਕਰਨੀ ਹੈ, ਤੁਸੀਂ ਮਾਡਲ, ਬੇਨਤੀ ਇਹ ਹੈ ਵੀ ਰੈੱਡ ਕਰਾਸ ਦਾ ਨਾ ਲਓ, ਤੁਸੀਂ ਮਾਡਲ ਹੈ ਜਿਹੜਾ ਸਾਡੀ ਪਰੰਪਰਾ ਦਾ ਲਓ, ਜੀ, ਗੁਰਬਾਣੀ ਦਾ ਲਓ। ਜੇ ਤੁਸੀਂ ਰਾਜਨੀਤਿਕ ਸਰਗਰਮੀ ਕਰਨੀ ਹੈ, ਉਹਦੇ 'ਚ ਵੀ ਜਿਹੜਾ ਚਲੰਤ ਮਾਡਲ ਹੈ ਉਹ ਨਾ ਲਓ, ਉਹਦੇ 'ਚ ਵੀ ਜਿਹੜਾ ਮਾਡਲ ਹੈ ਸਾਡੀ ਪਰੰਪਰਾ 'ਚ ਹੋਣਾ ਚਾਹੀਦਾ, ਹੋਰ ਜਿਹੜੇ ਵੀ ਫੀਲਡ ਦੇ ਵਿੱਚ ਵਿਚਰਨ। ਜੀ, ਸੋ ਜਿਵੇਂ ਇਹ ਨਿਆਰਾਪਣ ਜਿਹੜਾ ਦੁਨੀਆ ਦੇ ਵਿੱਚ ਪ੍ਰਗਟ ਹੁੰਦਾ ਜਾਊਗਾ, ਹੋਰ ਜ਼ਿਆਦਾ ਰੁਸ਼ਨਾਊਗਾ, ਉਵੇਂ ਸਾਡੇ ਰਾਜ ਦੀ ਬੁਨਿਆਦ ਆ ਜਿਹੜੀ ਪੱਕੀ ਹੋ ਜਾਣੀ। ਦੇਖੋ, ਜਦੋਂ ਕਿਸੇ ਕੌਮ ਦੇ ਅੰਦਰ ਰਾਜ ਦੀ ਇੱਕ ਬਹੁਤ ਤਾਕਤਵਰ ਇੱਛਾ ਪੈਦਾ ਹੋ ਗਈ, ਸੁਪਨਾ ਪੈਦਾ ਹੋ ਗਿਆ ਉਹਦੇ ਅੰਦਰ, ਰਾਜ ਤਾਂ ਫਿਰ ਬਣ ਹੀ ਜਾਣਾ। ਜੀ, ਇਹ ਤੁਸੀਂ ਭੁੱਲ ਜਾਓ ਵੀ ਰਾਜ ਨਹੀਂ ਬਣਨਾ, ਉਹ ਤਾਂ ਇੱਕ ਦਿਨ ਬਣ ਹੀ ਜਾਣਾ। ਕਿਉਂਕਿ ਇਤਿਹਾਸ ਆ ਜਿਹੜਾ, ਪਿੱਛੇ ਇਤਿਹਾਸ ਪੜ੍ਹੋ 5000 ਸਾਲ ਦਾ, ਰਾਜ ਤਾਂ ਇਹ ਪਲਟਦੇ ਆ, ਜੋ ਸੁੱਕੇ ਪੱਤੇ ਹਵਾ ਚ ਉੱਡਦੇ ਆ, ਆਉਂਦੇ ਜਾਂਦੇ ਰਹਿੰਦੇ ਆ। ਜੀ, ਬਹੁਤ ਬੰਦੇ ਨੂੰ ਲੱਗਦਾ ਤਾਂ ਬਣ ਹੀ ਨਹੀਂ ਸਕਦਾ। ਉਹਨਾਂ ਨੂੰ ਕਿਉਂ ਲੱਗਦਾ? ਕਿਉਂਕਿ ਉਹਨਾਂ ਨੇ ਕਦੇ ਇਤਿਹਾਸ ਪੜ੍ਹਿਆ ਹੀ ਨਹੀਂ ਦੁਨੀਆ ਦਾ। ਜੇ ਦੁਨੀਆ ਦਾ ਇਤਿਹਾਸ ਪੜ੍ਹਿਆ ਹੋਵੇ ਤਾਂ ਪਤਾ ਲੱਗੇ ਵੀ ਰਾਜ ਬਣਨਾ ਤੇ ਉਹਦਾ ਖਤਮ ਹੋਣਾ ਕੋਈ ਖਾਸ ਗੱਲ ਨਹੀਂ, ਇਹ ਤਾਂ ਹੋ ਹੀ ਜਾਂਦਾ ਹਰ ਵੇਲੇ। ਜੀ, ਪਰ ਜਿਹੜਾ ਸਾਡੇ ਰਾਜ ਦਾ ਸਥਾਪਿਤ ਹੋਣਾ, ਉਹਦੀ ਨੀਂਹ ਮਜ਼ਬੂਤ ਹੋਣੀ ਚਾਹੀਦੀ ਹੈ। ਜੀ, ਸੋ ਉਹਦੀ ਨੀਂਹ ਸਾਡੇ ਨਿਆਰੇਪਣ ਨੂੰ ਮਜ਼ਬੂਤ ਕਰਨ ਵਾਲੀ ਹੋਣੀ ਹੈ। ਤੇ ਫਿਰ ਇੱਕ ਦਿਨ ਇਤਿਹਾਸਕ ਹਾਲਾਤ ਤਾਂ ਉਹ ਬਣ ਹੀ ਜਾਣੇ ਆ। ਜੀ, ਜਦੋਂ ਉਹਨੇ ਆਪੇ ਸਥਾਪਿਤ ਹੋ ਹੀ ਜਾਣਾ। ਸੋ ਇਹ ਮੇਰੀ ਬੇਨਤੀ ਹੈ। ਜੀ, ਭਾਈ ਸਾਹਿਬ ਜੀ, ਇਸ ਵਿਸ਼ੇ ਦੇ ਵਿੱਚ ਗੱਲ ਹੋਰ ਵੀ ਕਾਫੀ ਲੰਬੀ ਕੀਤੀ ਜਾ ਸਕਦੀ ਹੈ, ਬਟ ਸਮਾਂ ਜਿਹੜਾ ਆਪਣਾ ਅੱਜ ਦੀ, ਹੋ ਸਕਦਾ ਆਪਾਂ ਇੱਕ ਅੱਧੀ ਜਿਹੜੀ ਹੈ ਇਹਦੀ ਕਿਸ਼ਤ ਵਧਾ ਵੀ ਦਈਏ, ਇਹਦਾ ਇੱਕ ਅੱਧਾ, ਕਿਉਂਕਿ ਗੱਲ ਬੜੀ ਡੀਪਲੀ ਹੈ, ਇਹ ਹੋਣੀ ਬਹੁਤ ਜ਼ਰੂਰੀ ਹੈ, ਤਾਂ ਕਿ ਜਿਹੜਾ ਇਹ ਸੰਕਲਪ ਹੈ, ਜਦੋਂ ਤੱਕ ਰਾਜ ਦਾ ਸੰਕਲਪ ਨਹੀਂ ਸਮਝ ਆਉਂਦਾ, ਉਦੋਂ ਤੱਕ ਗੁਲਾਮੀ ਦਾ ਅਹਿਸਾਸ ਨਹੀਂ ਹੁੰਦਾ, ਔਰ ਜਦੋਂ ਤੱਕ ਗੁਲਾਮੀ ਦਾ ਅਹਿਸਾਸ ਨਹੀਂ ਹੁੰਦਾ, ਉਦੋਂ ਤੱਕ ਤੁਸੀਂ ਆਜ਼ਾਦੀ ਵੱਲ ਜਿਹੜਾ ਵਧਣਾ ਦਾ ਕੀ ਹੈ ਤੁਸੀਂ ਸੋਚਦੇ ਵੀ ਨਹੀਂ, ਤੁਸੀਂ ਦੁਸ਼ਮਣਾਂ ਦੇ ਹੱਕ 'ਚ ਹੀ ਭੁਗਤੀ ਜਾਂਦੇ ਆ। ਇਹੀ ਸਾਡੀ ਕੌਮ ਦਾ ਜਿਹੜਾ ਬਹੁਤ ਹਾਲ ਦੇ ਵਿੱਚ ਜਿਹੜਾ ਬਿਤਰਾਂਤ ਬਣਿਆ ਹੋਇਆ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਸਾਡੇ ਨਾਲ ਜੁੜਨ ਦੇ ਲਈ, ਔਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਫੇਰ ਇਸ ਲੜੀ ਨੂੰ ਜਿਹੜਾ ਉਹ ਜਾਰੀ ਰੱਖਾਂਗੇ। ਸੋ ਤਦ ਤੱਕ ਦੇ ਲਈ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ। ਸੋ ਵਿਊਅਰਸ, ਇਹ ਸਨ ਸਰਦਾਰ ਪ੍ਰਭ ਸ਼ਰਨਵੀਰ ਸਿੰਘ ਜੀ, ਸਿੱਖ ਸਕਾਲਰ ਨੇ, ਔਰ ਬੜੇ ਵਿਸਤਾਰ ਦੇ ਨਾਲ ਇਹਨਾਂ ਨੇ ਸਿੱਖਾਂ ਦੇ ਵਿੱਚ ਜਿਹੜਾ ਰਾਜ ਦਾ ਸੰਕਲਪ ਆ
ਉਹਦੇ ਬਾਰੇ ਸਾਨੂੰ ਜਾਣੂ ਕਰਾਇਆ, ਔਰ ਇਹਨਾਂ ਦੇ ਨਾਲ ਅਸੀਂ 4 ਜਾਂ 5 ਪ੍ਰੋਗਰਾਮ ਇਸੇ ਤਰ੍ਹਾਂ ਕਰਾਂਗੇ ਤਾਂ ਕਿ ਜਿਹੜੀ ਇੱਕ ਸਕਾਲਰ ਦੇ ਜਿਹੜਾ ਨਜ਼ਰੀਏ ਤੋਂ, ਇਹ PhD ਸਟੂਡੈਂਟ ਵੀ ਨੇ, ਲੈਕਚਰਾਰ ਵੀ ਨੇ, ਇਹਨਾਂ ਦੇ ਨਜ਼ਰੀਏ ਤੋਂ ਜਿਹੜਾ ਇਹ ਵਰਤਾਰਾ ਹੁਣ ਵਰਤ ਰਿਹਾ, ਜਿਹਦੇ ਚੋਂ ਅਸੀਂ ਲੰਘ ਰਹੇ ਹਾਂ ਘੱਲੂਘਾਰੇ ਦੇ ਰੂਪ ਦੇ ਵਿੱਚ, ਬੇਘਰੀ ਕੌਮ ਹੋ ਕੇ ਆਪਾਂ ਇਹਦੇ ਚੋਂ ਲੰਘ ਰਹੇ ਹਾਂ, ਇਹਦੇ ਤੇ ਹੋਰ ਜਿਹੜੀ ਸਪਸ਼ਟਤਾ ਉਹ ਆ ਸਕੇ। ਔਰ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਕੋਈ ਵੀ ਕਹੀ ਗਈ ਗੱਲ ਚੈਨਲ ਦੇ ਉੱਤੇ ਸਾਡੇ ਵੱਲੋਂ ਜਾਂ ਸਾਡੇ ਕਿਸੇ ਵੀ ਮਹਿਮਾਨ ਵੱਲੋਂ ਇਹ ਕੋਈ ਆਖਰੀ ਫੈਸਲਾ ਨਹੀਂ ਹੈ। ਤੁਸੀਂ ਇਹਦੇ 'ਚ ਹਮੇਸ਼ਾ ਜਿਹੜੀ ਇੰਪਰੂਵਮੈਂਟ ਦੀ ਜਿਹੜੀ ਜਗ੍ਹਾ ਹੁੰਦੀ ਹੈ ਉਹ ਹਮੇਸ਼ਾ ਬਰਕਰਾਰ ਹੁੰਦੀ ਹੈ, ਔਰ ਤੁਸੀਂ ਇਹਨੂੰ ਇੰਪਰੂਵ ਕਰਨ ਦੇ ਲਈ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਆਪਣੀ ਗੱਲਬਾਤ ਕੋਈ ਇਹਦੇ 'ਚ ਕਮੈਂਟ ਕਰਨਾ ਚਾਹੁੰਦੇ ਹੋ, ਜ਼ਰੂਰ ਆਉਣ ਵਾਲੇ ਜਦੋਂ ਵੀ ਇਹ ਜਿਹੜੀ ਵੀਡੀਓ ਹੈ TV84 ਤੇ ਤਾਂ ਇਹ ਜਿਹੜੀ ਤੁਸੀਂ ਵੇਖ ਹੀ ਰਹੇ ਹੋ। ਇਹ ਤੋਂ ਇਲਾਵਾ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ, ਤੁਹਾਨੂੰ ਕਿਸੇ ਤਰੀਕੇ ਨਾਲ ਵੀਡੀਓ ਪਹੁੰਚਦੀ ਆ, ਉਹਦੇ 'ਚ ਆਪਣਾ ਇਸ ਪੇਜ ਦੇ ਉੱਤੇ TV84 ਦੇ ਆ ਕੇ ਆਪਣੇ ਜਿਹੜੇ ਵਿਚਾਰ ਨੇ ਉਹ ਜ਼ਰੂਰ ਸਾਂਝੇ ਕਰੋ, ਤਾਂ ਕਿ ਅਸੀਂ ਤੁਹਾਡੇ ਹਿਸਾਬ ਦੇ ਨਾਲ ਵੀ ਇਸ ਪ੍ਰੋਗਰਾਮ ਦੇ ਵਿੱਚ ਚੇਂਜਿੰਗਸ ਜਿਹੜੀਆਂ ਨੇ ਉਹ ਲਿਆ ਸਕੀਏ। ਸੋ ਅੱਜ ਦੇ ਲਈ ਇੰਨਾ ਹੀ, ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਖਦੇ ਰਹੋ TV84।